ਐਂਗਜ਼ਾਇਟੀ ਜਿਹੜੀ ਨਾ ਉਹ ਤਾਂ ਸਾਰਿਆਂ 'ਚ ਹੀ ਹੁੰਦੀ ਆ, ਆਪਾਂ ਸਾਰੇ ਹੀ ਫੀਲ ਕਰਦੇ ਹਾਂ। ਐਗਜ਼ਾਮ ਹੁੰਦਾ ਸੀ ਪਹਿਲਾਂ, ਛੋਟੇ ਹੁੰਦੇ ਐਗਜ਼ਾਮ ਤੇ ਜਾਣਾ, ਤਾਂ ਐਗਜ਼ਾਮ ਤੋਂ ਪਹਿਲਾਂ ਐਂਗਜ਼ਾਇਟੀ ਹੋਣੀ, ਉਹ ਮੈਂ ਕੱਲ ਨੂੰ ਐਗਜ਼ਾਮ ਆ, ਅੱਜ ਐਗਜ਼ਾਮ, ਜਾਂ ਫਿਰ ਜਦੋਂ ਰਿਜ਼ਲਟ ਆਉਣਾ ਉਦੋਂ ਐਂਗਜ਼ਾਇਟੀ ਹੁੰਦੀ ਸੀ ਵੀ ਕੀ ਹੋਣਾ ਰਿਜ਼ਲਟ। ਐਂਗਜ਼ਾਇਟੀ ਹੋਰ ਉਹ ਚੀਜ਼ ਵੀ ਹੋ ਸਕਦੀ ਹੈ ਜਿਹੜੀ ਚੀਜ਼ ਤੁਸੀਂ ਪਹਿਲਾਂ ਨਹੀਂ ਕੀਤੀ। ਜੇ ਤਾਂ ਐਂਗਜ਼ਾਇਟੀ ਹੋਈ ਤੇ ਚਲੀ ਗਈ, ਐਂਗਜ਼ਾਇਟੀ ਤਾਂ ਸਾਰਿਆਂ ਨੂੰ ਕਿਤੇ ਨਾ ਕਿਸੇ ਟਾਈਮ ਤੇ ਹੋ ਸਕਦੀ ਹੈ, ਪਰ ਜੇ ਉਹ ਪਰਸਿਸਟੈਂਟ ਆ, ਜੇ ਉਹ ਕੰਟੀਨਿਊਸਲੀ ਤੁਹਾਡੇ ਨਾਲ ਰਹਿੰਦੀ ਹੈ ਤੇ ਉਹਦਾ ਇੰਪੈਕਟ ਜਿਹੜਾ ਹੈਗਾ ਤੁਹਾਡੀ ਡੇ ਟੂ ਡੇ ਲਾਈਫ ਤੇ ਉਹ ਸਵੀਅਰ ਆ। ਫਿਰ ਜਿਹੜੀ ਐਂਗਜ਼ਾਇਟੀ ਆ ਨਾ ਉਹਦੀ ਕੇਅਰ ਕਰਨ ਦੀ ਲੋੜ। ਐਂਗਜ਼ਾਇਟੀ ਜਿਹੜੀ ਹੈਗੀ ਆ ਇਹਨੂੰ ਮੈਂਟਲ ਕੰਡੀਸ਼ਨ ਕਹਿ ਲਓ, ਮੈਂਟਲ ਹੈਲਥ ਕੰਡੀਸ਼ਨ ਕਹਿ ਲਓ, ਮੈਂਟਲ ਡਿਸਆਰਡਰ ਕਹਿ ਲਓ। ਦੁਨੀਆ ਦੇ ਵਿੱਚ 400 ਮਿਲੀਅਨ ਲੋਕਾਂ ਨੂੰ ਐਂਗਜ਼ਾਇਟੀ ਹੈਗੀ ਇਸ ਸਮੇਂ। ਸੋ ਵੂਮਨਸ ਦੇ ਵਿੱਚ ਐਂਗਜ਼ਾਇਟੀ ਜਿਹੜੀ ਹੈਗੀ ਆ ਉਹ ਜ਼ਿਆਦਾ ਵਾ। ਸੋ ਜਦੋਂ ਫਾਈਨੈਂਸ਼ੀਅਲੀ ਤੁਸੀਂ ਸਟੇਬਲ ਨਹੀਂ ਹੈਗੇ, ਤੁਹਾਡੇ ਕੋਲ ਸਟੇਬਲ ਇਨਕਮ ਸੋਰਸ ਨਹੀਂ ਹੈਗੀ ਤੇ ਤੁਹਾਡੇ ਖਰਚੇ ਜ਼ਿਆਦਾ ਹੈਗੇ ਆ, ਤੇ ਫਿਰ ਜਦੋਂ ਅਨਐਕਸਪੈਕਟਿਡ ਕਾਸਟ ਆਊਗੀ ਤਾਂ ਫਿਰ ਐਂਗਜ਼ਾਇਟੀ ਸ਼ੁਰੂ ਹੋ ਜਾਊਗੀ। ਸੋ ਐਂਗਜ਼ਾਇਟੀ ਦੇ ਕਿਹੜੇ ਕਿਹੜੇ ਸਿੰਪਟਮਸ? ਐਂਗਜ਼ਾਇਟੀ ਦੇ ਵਿੱਚ ਪਸੀਨਾ ਆਉਣ ਲੱਗ ਗਿਆ, ਹਾਰਟ ਛੇਤੀ ਛੇਤੀ ਬੀਟ ਕਰਨ ਲੱਗ ਗਿਆ, ਚੱਕਰ ਆਉਣ ਲੱਗ ਗਏ, ਸਾਹ ਘਟ ਗਿਆ ਹੌਲੀ ਹੌਲੀ, ਮਤਲਬ ਐਂ ਲੱਗਦਾ ਵੀ ਸਾਹ ਹੀ ਨਹੀਂ ਬੰਦ ਹੋ ਗਿਆ ਮੇਰਾ। ਐਕਸੈਸਿਵ ਵਰੀ, ਇਸ ਚੀਜ਼ ਦੀ ਵੀ ਉਹ ਪਤਾ ਨਹੀਂ ਕੀ ਹੋਣਾ, ਦੁਨੀਆ ਤਬਾਹ ਹੋ ਜਾਣੀ ਆ, ਜਾਂ ਮੇਰਾ ਤਾਂ ਉਹਦਾ ਨੁਕਸਾਨ ਹੀ ਹੋ ਜਾਣਾ, ਮੇਰਾ ਤਾਂ ਆਹ ਹੋ ਗਿਆ, ਪਤਾ ਨਹੀਂ ਮੁੰਡੇ ਨੂੰ ਕੀ ਹੋ ਗਿਆ, ਕੁੜੀ ਨੂੰ ਕੀ ਹੋ ਗਿਆ। ਵੀ ਜੇ ਇਨਸਾਨ ਨੂੰ ਇਹੋ ਜਿਹੇ ਸਿੰਪਟਮਸ ਦਿਖਦੇ ਆ ਤਾਂ ਉਹਦੇ ਪਿੱਛੇ ਕਾਰਨ ਕੀ ਕਿਉਂ ਹੁੰਦੀ ਹੈ? ਇੱਕ ਤਾਂ ਕਾਰਨ ਹੈਗਾ, ਤੁਸੀਂ ਕਹਿ ਲਓ ਵੀ ਬਾਇਓਲੋਜੀਕਲ। ਬਾਇਓਲੋਜੀਕਲ ਮਤਲਬ ਕੀ ਹੈਗਾ ਵੀ ਤੁਹਾਡੇ ਮਾਂ-ਬਾਪ ਨੂੰ ਸੀ ਕਿਸੇ ਨੂੰ, ਉਹ ਡੀਐਨਏ ਤੋਂ, ਉਹ ਮਾਈਂਡ ਦੀ ਸਟਰਕਚਰ ਤੋਂ, ਮਾਈਂਡ ਦੇ ਕੈਮੀਕਲਸ ਤੋਂ ਉਹ ਤੁਹਾਡੇ ਨਾਲ ਹੀ ਆ ਗਿਆ। ਦੂਸਰਾ ਕਾਰਨ ਜਿਹੜਾ ਉਹਦਾ ਹੈਗਾ ਨਾ ਉਹ ਹੈਗਾ ਲੋ ਸੈਲਫ ਐਸਟੀਮ, ਵੀ ਆਪਣੇ ਆਪ ਨੂੰ ਨੀਵਾਂ ਹੈਗਾ, ਮਤਲਬ ਮੇਰੇ ਤੋਂ ਤਾਂ ਯਾਰ ਕੁਝ ਨਹੀਂ ਹੈਗਾ, ਮੈਂ ਤਾਂ ਚੰਗਾ ਨਹੀਂ, ਮੈਂ ਤੇ ਨਾ ਸੋਹਣਾ ਨਹੀਂ ਹੈਗਾ, ਮੇਰੇ 'ਚ ਉਹ ਗੁਣ ਨਹੀਂ ਹੈਗੇ, ਮੈਂ ਤਾਂ ਡੰਮ ਆ, ਮੇਰੇ ਤੋਂ ਤਾਂ ਕੁਝ ਹੋ ਹੀ ਨਹੀਂ ਸਕਦਾ। ਉਹ ਜਿਹੜੀ ਲੋ ਸੈਲਫ ਐਸਟੀਮ ਨਾ ਉਹ ਫਿਰ ਬਹੁਤ ਖਰਾਬ ਕਰਦੀ ਹੈ। ਪੋਜ਼ਿਟਿਵ ਮਾਈਂਡ ਸੈਟ, ਜਿਹੜਾ ਚੜ੍ਹਦੀ ਕਲਾ ਦਾ ਮਾਈਂਡ ਸੈਟ, ਇਹ ਤੁਹਾਡੀ ਐਂਗਜ਼ਾਇਟੀ ਘਟਾਊਗਾ। ਆਪਣੇ ਆਪ ਨੂੰ ਰੋਜ਼ ਧਰਵਾਸਾ ਦੇਣਾ, ਮੈਂ ਧਰਵਾਸਾ ਵੀ ਇਹ ਕਹ ਲਓ ਵੀ ਕਹਿਣਾ everything is good, it's gonna work out, it's gonna be fine, I can do it, it's gonna happen, I have the capabilities। ਜੇ ਤੁਸੀਂ ਆਪਣੇ ਆਪ ਨੂੰ ਉਹਨੂੰ ਰੀਇਨਫੋਰਸ ਕਰੋਗੇ ਤਾਂ ਫਿਰ ਕੀ ਹੋਊਗਾ? ਫਿਰ ਤੁਹਾਡੇ ਜਿਹੜੀ ਆਲੇ ਦਾਲੀ ਤੁਹਾਡੀ ਨੇਚਰ ਆ, ਯੂਨੀਵਰਸ ਹੈਗਾ, ਉਹ ਵੀ ਤੁਹਾਨੂੰ ਹੈਲਪ ਕਰਨ ਲੱਗ ਜਾਏ। ਜਦੋਂ ਹੈਲਪ ਕਰੂਗਾ ਫਿਰ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀ ਹੈਗੀ, ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਇੱਕ ਜਿਹੜੀ ਹੋਰ ਟੈਕਟਿਕ ਹੈਗੀ ਆ ਉਹ ਹੈਗੀ ਆ ਸਲੀਪ, ਹੈਵਿੰਗ ਇਨਫ ਸਲੀਪ। ਤੁਹਾਡੀ ਸਲੀਪ ਚੰਗੀ ਹੈਗੀ ਤਾਂ ਤੁਸੀਂ ਇਹ ਸਮਝ ਲਓ ਫਿਰ ਤੁਹਾਡੇ ਬਾਕੀ ਚੀਜ਼ਾਂ ਹੈਂਡਲ ਕਰਨ 'ਚ ਵੀ ਸੌਖਾ ਹੁੰਦਾ, ਫਿਰ ਐਂਗਜ਼ਾਇਟੀ ਵੀ ਘਟੂਗੀ ਕਿਉਂਕਿ ਫਿਰ ਤੁਹਾਡਾ ਬੋਡੀ ਰੈਸਟ ਹੋਈ ਹੋਈ ਆ, ਔਰ ਫਿਰ ਛੋਟੀਆਂ ਛੋਟੀਆਂ ਚੀਜ਼ਾਂ ਸ਼ਾਇਦ ਘੱਟ ਇੰਪੈਕਟ ਕਰਨ। ਦੋਸਤੋ, ਤੁਹਾਡਾ ਪੰਜਾਬੀ ਰੇਡੀਓ USA ਦੇ ਵਿੱਚ ਇੱਕ ਵਾਰ ਫਿਰ ਸਤਵਿੰਦਰ ਸਿੰਘ ਮੰਗਟ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸ਼ਾਮਲ ਹੋ ਅਗਲੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੋਸਤੋ ਆਪਾਂ ਜਿਹੜੀ ਗੱਲ ਕਰਨੀ ਆ ਉਹ ਇੱਕ ਮੈਂਟਲ ਹੈਲਥ ਕੰਡੀਸ਼ਨ ਆ, ਤੇ ਉਹ ਗਰੋ ਕਰ ਰਹੀ ਆ ਬਹੁਤ ਛੇਤੀ ਇਸ ਸੰਸਾਰ 'ਚ। ਤੇ ਜਿੱਥੇ ਵੀ ਦੇਖ ਲਓ, ਆਈ ਥਿੰਕ ਵੈਸਟਰਨ ਕੰਟਰੀਆਂ 'ਚ ਨਹੀਂ, ਈਸਟਰਨ ਕੰਟਰੀਆਂ 'ਚ ਵੀ, ਆਪਣੇ ਪੰਜਾਬ 'ਚ ਲੈ ਲਓ, ਇੰਡੀਆ 'ਚ ਲੈ ਲਓ, ਹੋਰ ਥਾਵਾਂ ਤੇ ਲੈ ਲਓ, ਉਹ ਕੰਡੀਸ਼ਨ ਕਿਹੜੀ ਹੈ? ਉਹ ਹੈਗੀ ਹੈ ਐਂਗਜ਼ਾਇਟੀ ਦੀ। ਤੇ ਉਹ ਸਾਰੇ ਏਜਸ ਗਰੁੱਪ ਦੇ ਵਿੱਚ, ਮਤਲਬ ਉੱਥੇ ਇਹ ਨਹੀਂ ਕਹਿ ਸਕਦੇ ਵੀ ਉਹ ਯੰਗ ਪੀਪਲ 'ਚ ਆ ਜਾਂ ਉਹ ਵੂਮਨਸ ਜ਼ਿਆਦਾ ਹੈਗੀ, ਡੈਫੀਨਿਟਲੀ ਵੂਮਨਸ ਜ਼ਿਆਦਾ ਹੈਗੀ ਆ, ਜਾਂ ਅਮਰੀਕਾ 'ਚ ਜ਼ਿਆਦਾ ਹੈਗੀ ਆ, ਉੱਥੇ ਘੱਟ ਆ। ਸਾਰੀਆਂ ਬੈਕਗਰਾਉਂਡਸ ਤੇ ਸਾਰੀਆਂ ਏਜਸ, ਕਿਸੇ ਵੀ ਏਜ ਗਰੁੱਪ 'ਚ ਲਾ ਲਓ, ਰੈਪਿਡਲੀ ਇਨਕਰੀਜ਼ਿੰਗ। ਆਈ ਥਿੰਕ ਉਹਦੇ ਪਿੱਛੇ ਇੱਕ ਤੁਸੀਂ ਕਾਰਨ ਆਮ ਹੀ ਸਾਰੇ ਕਹਿ ਦਿੰਦੇ ਆ ਵੀ ਉਹਦੇ ਪਿੱਛੇ ਇੱਕ ਸੋਸ਼ਲ ਮੀਡੀਆ ਦਾ ਵੀ ਕਾਰਨ ਹੈ, ਰਾਈਟ? ਕਿਉਂਕਿ ਐਂਗਜ਼ਾਇਟੀ ਕ੍ਰੀਏਟ ਕਰਦਾ, ਤੁਹਾਨੂੰ ਇਨਸਟੈਂਟ ਰਿਸਪੌਂਸ। ਸੁਸਾਇਟੀ 'ਚ ਆਪਾਂ ਰਹਿੰਦੇ ਹਾਂ ਜਿੱਥੇ ਟੈਕਸਟ ਆਇਆ, ਟਿੰਗ ਹੋਈ, ਨਾਲ ਦੀ ਨਾਲ ਅਸੀਂ ਰਿਸਪੌਂਡ ਕਰਨਾ। ਤੇ ਉਹ ਫਿਰ ਜਿਹੜੀ ਸੋਸ਼ਲ ਮੀਡੀਆ, ਜਦੋਂ ਕਿਸੇ ਤੁਸੀਂ ਪਿੱਛੇ ਹੁੰਦੇ ਹੋ ਡਿਵਾਈਸ ਦੇ, ਉਹ ਰਿਸਪੌਂਡ ਕਰਨਾ ਈਜ਼ੀ ਆ ਕਿਉਂਕਿ ਤੁਸੀਂ ਫੇਸ ਟੂ ਫੇਸ ਤਾਂ ਕੋਈ ਨਾ ਗੱਲ ਨਾਲ ਦੇਖ ਨਹੀਂ ਰਹੇ ਵੀ ਉਹਦਾ ਰਿਸਪੌਂਸ ਕੀ ਆ, ਉਹਨੇ ਸੱਚੀ ਗੱਲ ਕਹੀ ਵੀ ਆ ਕਿ ਨਹੀਂ, ਉਹ ਤੁਸੀਂ ਵਰਡ ਹੀ ਦੇਖਣੇ ਆ। ਤੇ ਉਹਦੇ ਕਰਕੇ ਫਿਰ ਜਿਹੜਾ ਉਹਦਾ ਰਿਸਪੌਂਸ ਹੁੰਦਾ ਉਹ ਕ੍ਰੀਏਟ ਕਰਦਾ ਫ੍ਰਿਕਸ਼ਨ, ਲੜਾਈ ਝਗੜੇ ਕ੍ਰੀਏਟ ਕਰਦਾ, ਫਿਰ ਐਂਗਜ਼ਾਇਟੀ ਸ਼ੁਰੂ ਹੋ ਜਾਂਦੀ ਆ। ਐਂਗਜ਼ਾਇਟੀ ਜਿਹੜੀ ਨਾ, ਜੇ ਤੁਸੀਂ ਦੇਖੋ ਦੋਸਤੋ, ਉਹ ਤਾਂ ਸਾਰਿਆਂ 'ਚ ਹੀ ਹੁੰਦੀ ਆ, ਆਪਾਂ ਸਾਰੇ ਹੀ ਫੀਲ ਕਰਦੇ ਹਾਂ। ਲਾਈਕ ਜੇ ਲੈਟਸ ਐਗਜ਼ਾਮ ਹੁੰਦਾ ਸੀ ਪਹਿਲਾਂ, ਛੋਟੇ ਹੁੰਦੇ ਐਗਜ਼ਾਮ ਤੇ ਜਾਣਾ, ਤਾਂ ਐਗਜ਼ਾਮ ਤੋਂ ਪਹਿਲਾਂ ਐਂਗਜ਼ਾਇਟੀ ਹੋਣੀ, ਉਹ ਮੈਂ ਕੱਲ ਨੂੰ ਐਗਜ਼ਾਮ ਆ, ਅੱਜ ਐਗਜ਼ਾਮ ਆ, ਜਾਂ ਫਿਰ ਜਦੋਂ ਰਿਜ਼ਲਟ ਆਉਣਾ ਉਦੋਂ ਐਂਗਜ਼ਾਇਟੀ ਹੁੰਦੀ ਸੀ ਵੀ ਕੀ ਹੋਣਾ ਰਿਜ਼ਲਟ। ਅੱਜ ਕੱਲ੍ਹ ਮੈਂ ਦੇਖਿਆ ਵੀ
ਸਪੀਚ ਦੇਣ ਲੱਗੇ, ਲਾਈਕ ਜੇ ਕਿਸੇ ਬੰਦੇ ਨੇ ਪਹਿਲਾਂ ਸਪੀਚ ਨਹੀਂ ਦਿੱਤੀ ਹੈਗੀ, ਸਟੇਜ ਤੇ ਨਹੀਂ ਚੜ੍ਹਿਆ ਹੈਗਾ, ਜਾਂ ਕਿਸੇ ਨੇ ਗਾਇਆ ਨਹੀਂ ਹੈਗਾ, ਪਹਿਲਾ ਟਾਈਮ ਹੈਗਾ, ਕੁਝ ਹੋਰ ਕਰ ਰਿਹਾ ਹੈਗਾ, ਜਿੱਥੇ ਮੂਹਰੇ ਲੋਕ ਬੈਠੇ ਹੈਗੇ ਆ, ਸੁਣਨਾ ਹੈਗਾ, ਉੱਥੇ ਵੀ ਐਂਗਜ਼ਾਇਟੀ ਹੋ ਜਾਂਦੀ ਹੈ। ਬੰਦਾ ਕਹਿੰਦਾ ਮੇਰੇ ਢਿੱਡ 'ਚ ਤਿਤਲੀਆਂ ਚੱਲਦੀਆਂ, ਜਾਂ ਕੁਝ ਹੋਰ ਹੁੰਦਾ ਹੈਗਾ, ਰਾਈਟ। ਉਹ ਵੀ ਐਂਗਜ਼ਾਇਟੀ ਆ। ਐਂਗਜ਼ਾਇਟੀ ਹੋਰ ਉਹ ਚੀਜ਼ ਵੀ ਹੋ ਸਕਦੀ ਹੈ ਜਿਹੜੀ ਚੀਜ਼ ਤੁਸੀਂ ਪਹਿਲਾਂ ਨਹੀਂ ਕੀਤੀ, ਰਾਈਟ, ਕਿਉਂਕਿ ਨਵੀਂ ਚੀਜ਼ ਹੈਗੀ ਆ, ਉਹਨੂੰ ਕਰਨ 'ਚ, ਉਹਦੀ ਐਕਸਪੈਕਟੇਸ਼ਨ ਦੇ ਵਿੱਚ ਫਿਰ ਐਂਗਜ਼ਾਇਟੀ ਹੋ ਜਾਂਦੀ ਆ। ਐਂਗਜ਼ਾਇਟੀ ਫੀਅਰ 'ਚ ਵੀ ਹੋ ਜਾਂਦੀ ਆ। ਆਪਾਂ ਬਹੁਤ ਇਹਦੀ ਗੱਲਬਾਤ ਕਰਾਂਗੇ ਵੀ ਜਿਹੜੇ ਐਂਗਜ਼ਾਇਟੀ ਦੇ ਕਾਰਨ ਕੀ ਆ, ਸਿੰਪਟਮਸ ਕੀ ਆ। ਤੇ ਜੇ ਐਂਗਜ਼ਾਇਟੀ ਜਿਹੜੀ ਆਪਾਂ ਲੈ ਲਈਏ ਵੀ, ਜੇ ਤਾਂ ਐਂਗਜ਼ਾਇਟੀ ਹੋਈ ਤੇ ਚਲੀ ਗਈ, ਰਾਈਟ, ਉਹ ਐਂਗਜ਼ਾਇਟੀ ਤਾਂ ਸਾਰਿਆਂ ਨੂੰ ਕਿਤੇ ਨਾ ਕਿਸੇ ਟਾਈਮ ਤੇ ਹੋ ਸਕਦੀ ਹੈ, ਪਰ ਜੇ ਉਹ ਪਰਸਿਸਟੈਂਟ ਆ, ਜੋ ਕੰਟੀਨਿਊਸਲੀ ਤੁਹਾਡੇ ਨਾਲ ਰਹਿੰਦੀ ਹੈ, ਤੇ ਉਹਦਾ ਇੰਪੈਕਟ ਜਿਹੜਾ ਹੈਗਾ ਤੁਹਾਡੀ ਡੇ ਟੂ ਡੇ ਲਾਈਫ ਤੇ ਉਹ ਸਵੀਅਰ ਆ। ਤੁਹਾਡੀ ਡੇ ਟੂ ਡੇ ਲਾਈਫ ਜਿਹੜੀ ਆ ਉਹਦੇ ਨਾਲ ਇੰਪੈਕਟ ਹੋ ਰਹੀ ਆ, ਰਾਈਟ, ਹੋ ਸਕਦੀ ਆ ਜਾਂ ਹੋ ਰਹੀ ਆ। ਫਿਰ ਜਿਹੜੀ ਐਂਗਜ਼ਾਇਟੀ ਆ ਨਾ, ਉਹਦੀ ਕੇਅਰ ਕਰਨ ਦੀ ਲੋੜ ਆ। ਫਿਰ ਬਹੁਤ ਇੰਪੋਰਟੈਂਟ ਆ ਵੀ ਉਹਨੂੰ ਧਿਆਨ ਦੇਵੋ, ਕਿਉਂਕਿ ਇੱਕ ਗੱਲ ਆਪਾਂ ਅੱਗੇ ਵੀ ਜਾਂਦੇ ਕਰਾਂਗੇ, ਐਂਗਜ਼ਾਇਟੀ ਜਿਹੜੀ ਹੈਗੀ ਆ, ਜੇ ਉਹਨੂੰ ਤੁਸੀਂ ਸਹੀ ਢੰਗ ਨਾਲ ਟਰੀਟ ਨਹੀਂ ਕਰਦੇ, ਉਹਦੀ ਕੇਅਰ ਨਹੀਂ ਕਰਦੇ ਹੈਗੇ, ਤਾਂ ਫਿਰ ਡਿਪਰੈਸ਼ਨ 'ਚ, ਜਿਹੜਾ ਕਿ ਫਿਰ ਬਹੁਤ ਹੀ ਜਿਹੜਾ ਗਲਤ ਰੋਗ ਹੈਗਾ, ਗੰਭੀਰ ਰੋਗ ਹੈਗਾ, ਉਹ ਲੱਗ ਜਾਂਦਾ। ਫਿਰ ਕਈ ਵਾਰੀ ਸੈਡਨੈਸ, ਡਿਪਰੈਸ਼ਨ ਜਿਹਨੂੰ ਕਹਿ ਲਓ ਤੁਸੀਂ, ਸੈਡਨੈਸ, ਪੋਜ਼ਿਟਿਵ ਥੋਟਸ ਨਹੀਂ ਰਹਿੰਦੇ, ਫਿਰ ਨੈਗੇਟਿਵ ਥਾਟਸ ਸ਼ੁਰੂ ਹੋ ਜਾਂਦੇ ਆ। ਫਿਰ ਉਹ ਜਿਹੜੀ ਐਂਗਜ਼ਾਇਟੀ ਆ, ਫਿਰ ਉਹ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ, ਰਾਈਟ। ਸੋ ਐਂਗਜ਼ਾਇਟੀ ਜਿਹੜੀ ਆ, ਇਹ ਗਰੋ ਕਰ ਰਹੀ ਹੈ ਰੈਪਿਡਲੀ। ਮੈਂ ਤਾਂ ਹੀ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਇਸ ਟੌਪਿਕ ਨੂੰ ਲੈ ਕੇ ਪਿਕ ਕੀਤਾ, ਕਿਉਂਕਿ ਇਹਨੂੰ ਧਿਆਨ ਦੇਣ ਦੀ ਲੋੜ ਆ। ਤੇ ਸਾਡੀ ਬਾਣੀ 'ਚ, ਸਾਡੇ ਕਲਚਰ 'ਚ, ਤੇ ਇਹਦੇ ਮਤਲਬ ਇਲਾਜ ਸ਼ੁਰੂ ਤੋਂ ਹੀ ਸੀਗੇ। ਜਦੋਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਸੀ, ਫਤਿਹ ਬੁਲਾਉਂਦੇ ਸੀ, ਚੜ੍ਹਦੀ ਕਲਾ ਕਹਿੰਦੇ ਸੀ, ਤਾਂ ਇਹ ਉਹ ਪੋਜ਼ਿਟਿਵ ਥਾਟ ਸੀਗੇ ਜਿਹੜੇ ਕਿ ਐਂਗਜ਼ਾਇਟੀ ਨੂੰ ਦੂਰ ਕਰਦੇ। ਸਾਧ ਸੰਗਤ ਲੈ ਲਓ, ਉੱਥੇ ਬੈਠ ਕੇ ਗੱਲਬਾਤ ਕਰਨੀ, ਉਹ ਜਿਹੜਾ ਉਹ ਐਂਗਜ਼ਾਇਟੀ ਨੂੰ, ਕਿਉਂਕਿ ਸੋਸ਼ਲ ਵੀ ਤੁਹਾਨੂੰ ਘਟਾ ਵੀ ਦਿੰਦਾ, ਵਧਾ ਵੀ ਦਿੰਦਾ। ਜੇ ਤਾਂ ਤੁਸੀਂ ਫੋਨ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਪਣੀ ਸੋਸ਼ਲ ਇੰਟਰੈਕਸ਼ਨ ਜ਼ਿਆਦਾ, ਤਾਂ ਉਹ ਸ਼ਾਇਦ ਐਂਗਜ਼ਾਇਟੀ ਕ੍ਰੀਏਟ ਕਰੂਗਾ। ਜੇ ਤੁਸੀਂ ਆਪਣੇ ਭੈਣ ਭਾਈ, ਦੋਸਤ ਮਿੱਤਰ, ਉਹਨਾਂ ਕੋਲੇ ਬੈਠ ਕੇ ਕੋਈ ਗੱਲਬਾਤ ਕਰਦੇ ਹੋ ਜਿਹੜੀ ਤੁਹਾਨੂੰ ਟਰਬਲ ਕਰਦੀ ਹੈ, ਤਾਂ ਉਹ ਸ਼ਾਇਦ ਐਂਗਜ਼ਾਇਟੀ ਘਟਾ ਸਕਦਾ। ਸੋ ਆਪਾਂ ਦੋਸਤੋ ਪ੍ਰੋਗਰਾਮ ਇਸ ਦੇ ਵਿੱਚ 4-5 ਚੀਜ਼ਾਂ ਦੀ ਜਿਹੜੀ ਹੈ ਉਹ ਆਪਾਂ ਗੱਲਬਾਤ ਕਰਾਂਗੇ। ਪਹਿਲੀ ਗੱਲ ਤਾਂ ਹੈ ਐਂਗਜ਼ਾਇਟੀ ਕੀ ਹੈ, ਆਪਾਂ ਗੱਲ ਸ਼ੁਰੂ ਕਰ ਹੀ ਲਈ ਹੈ ਉਹਦੇ ਤੇ। ਦੂਸਰੀ, ਉਹਦੇ ਕਾਰਨ ਕੀ ਆ, ਉਹਦੇ ਸਿੰਪਟਮਸ ਕੀ ਆ, ਤੇ ਫਿਰ ਪ੍ਰੈਕਟੀਕਲ ਟਿਪਸ, ਉਹ ਐਂਗਜ਼ਾਇਟੀ ਨੂੰ ਮੈਨੇਜ ਕਿਵੇਂ ਕੀਤਾ ਜਾ ਸਕਦਾ। ਇਹ 4 ਚੀਜ਼ਾਂ ਜਿਹੜੀਆਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਸੋ ਦੋਸਤੋ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਹੈ ਐਂਗਜ਼ਾਇਟੀ ਤੇ ਐਂਗਜ਼ਾਇਟੀ ਜਿਹੜੀ ਹੈਗੀ ਆ, ਇਹਨੂੰ ਇਹ ਮੈਂਟਲ ਕੰਡੀਸ਼ਨ ਕਹਿ ਲਓ, ਮੈਂਟਲ ਹੈਲਥ ਕੰਡੀਸ਼ਨ ਕਹਿ ਲਓ, ਮੈਂਟਲ ਡਿਸਆਰਡਰ ਕਹਿ ਲਓ, ਰਾਈਟ। ਆਪਾਂ ਕਹਿੰਦੇ ਨਾ ਵੀ ਉਹਨੂੰ ਮੈਂਟਲ ਹੈਲਥ ਪ੍ਰੋਬਲਮਸ ਹੈਗੀਆਂ, ਇਮੋਸ਼ਨਲ ਪ੍ਰੋਬਲਮਸ ਹੈਗੀਆਂ, ਮੈਂਟਲ ਸਟ੍ਰੈਸ ਹੈਗੀ ਆ, ਜਿਹੜੀਆਂ ਮੈਂਟਲ ਹੈਲਥ ਉਹਦੀ ਠੀਕ ਨਹੀਂ ਹੈਗੀ, ਉਹਦਾ ਇੱਕ ਪਾਰਟ ਹੈ ਐਂਗਜ਼ਾਇਟੀ ਹੋਣਾ। ਤੇ ਜਿਹੜਾ, ਜੇ ਤੁਸੀਂ ਦੇਖੋ USA ਦੇ ਵਿੱਚ, ਮੈਂ ਕੱਲ ਪੜ੍ਹ ਰਿਹਾ ਸੀ, 20% ਪਾਪੂਲੇਸ਼ਨ, ਇਹ ਤਾਂ ਰਿਪੋਰਟਡ ਆ, 40 ਮਿਲੀਅਨ ਲੋਕਾਂ ਨੂੰ ਐਂਗਜ਼ਾਇਟੀ ਆ। 20% ਲਾ ਲਓ, ਇਹ ਤਾਂ ਰਿਪੋਰਟਡ ਆ, ਤੇ ਨੰਬਰ ਤਾਂ ਆਈ ਐਮ ਪ੍ਰੀਟੀ ਸ਼ੋਰ ਜਿਹੜਾ ਨੰਬਰ ਉਹ ਜ਼ਿਆਦਾ ਵਾ, ਰਾਈਟ। ਤੇ ਜਿਹੜੀ ਦੁਨੀਆ ਦੇ ਵਿੱਚ 400 ਮਿਲੀਅਨ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਐਂਗਜ਼ਾਇਟੀ ਹੈਗੀ ਆ ਇਸ ਸਮੇਂ। ਤੇ ਇੱਕ ਜਿਹੜੀ ਡੈਮੋਗ੍ਰਾਫਿਕਸ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ, ਤੇ ਇਹ ਵੀ ਦੇਖਣ ਚ ਆਇਆ ਜਿਹੜੇ ਰਿਪੋਰਟਡ ਕੇਸਿਸ ਆ, ਵੀ ਜਿਹੜੀ ਵੂਮਨਸ ਹੈਗੀਆਂ ਉਹ ਡਬਲ ਦਾ ਟਾਈਮ ਉਹ ਅਫੈਕਟਡ ਆ ਐਂਗਜ਼ਾਇਟੀ ਨਾਲ ਦੈਨ ਮੈਨ। ਸੋ ਵੂਮਨਸ ਦੇ ਵਿੱਚ ਐਂਗਜ਼ਾਇਟੀ ਜਿਹੜੀ ਹੈਗੀ ਆ ਉਹ ਜ਼ਿਆਦਾ ਵਾ। ਤੇ ਅੱਜ ਕੱਲ੍ਹ ਜਿਹੜੀ ਯੰਗਰ ਜਨਰੇਸ਼ਨ ਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਉਹਨਾਂ ਕੋਲ ਮੋਬਾਈਲ ਆ, ਸੋਸ਼ਲ ਮੀਡੀਆ, ਦੂਸਰੀਆਂ ਚੀਜ਼ਾਂ ਹੈਗੀਆਂ, ਸਾਰਿਆਂ ਕੋਲ ਹੀ ਹੈਗੇ ਆ ਮੋਬਾਈਲ ਹੁਣ ਤਾਂ, ਪਰ ਜਿਹੜੀ ਟੈਕਨੋਲੋਜੀ ਆ, ਜਦੋਂ ਅਸੀਂ ਉਹਦੇ ਸਲੇਵ ਬਣ ਗਏ,
ਤਾਂ ਫਿਰ ਉਹ ਐਂਗਜ਼ਾਇਟੀ ਕ੍ਰੀਏਟ ਕਰੂਗੀ। ਜੇ ਅਸੀਂ ਆਪਣੇ ਜਿਹੜੇ ਮੈਂ ਕਈ ਦੇਖਿਆ ਕਿ ਆਪਣੇ ਨਾ ਕੰਮਕਾਰਾਂ ਤੇ ਵੀ, ਘਰਾਂ 'ਚ ਵੀ, ਰਿਸ਼ਤੇਦਾਰਾਂ 'ਚ ਵੀ ਉਹਨਾਂ ਦੇ ਸੈੱਲ ਫੋਨ ਦੇ ਉੱਤੇ ਜਿਹੜਾ ਜਦੋਂ ਟੈਕਸਟ ਆਉਂਦਾ ਨਾ, ਕੋਈ ਟਿੰਗ ਕਰਦਾ, ਰਾਈਟ? ਵੀ ਉਹਨਾਂ ਨੇ ਉਹਨੂੰ ਜਿਹੜੀ ਨੋਟੀਫਿਕੇਸ਼ਨ ਵੀ ਆ ਉਹ ਟਿੰਗ ਤੇ ਲਾਈ ਹੋਈ ਆ, ਟਿੰਗ। ਹੁਣ ਜਿਹੜੀ ਟਿੰਗ 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 ਆ, ਇੱਕ ਤਾਂ ਤੁਹਾਡੇ ਮੈਂਟਲ ਪੀਸ ਨੂੰ ਡਿਸਟਰਬ ਕਰਦੀ ਆ, ਦੂਸਰੀ ਉਹ ਤੁਹਾਨੂੰ ਰਿਸਪੌਂਡ ਕਰਨ ਲਈ ਇਨਕਰੇਜ ਕਰਦੀ ਹੈ ਵੀ ਉਹ ਟਿੰਗ ਹੋ ਗਈ, ਹੁਣ ਮੈਂ ਜਵਾਬ ਦੇਣਾ, ਮੈਂ ਦੇਖਣਾ ਪਹਿਲਾਂ ਸੈੱਲ ਫੋਨ ਤੇ ਕੀ ਆ ਗਈ, ਇਹਦਾ ਮੈਸੇਜ ਆਇਆ, ਤੇ ਫਿਰ ਜੇ ਉਹਨੂੰ ਤੁਸੀਂ ਦੇਖਣ ਲੱਗੇ ਤਾਂ ਫਿਰ ਰਿਸਪੌਂਡ ਵੀ ਕਰੋਗੇ। ਸੋ ਹੁਣ ਤੁਸੀਂ ਆਪਣੇ ਜਿਹੜਾ ਮੈਂਟਲੀ ਆਪਣੇ ਦਿਮਾਗ ਨੂੰ, ਆਪਣੇ ਮਾਈਂਡ ਨੂੰ ਹਮੇਸ਼ਾ ਹੀ ਬਿਜ਼ੀ ਕਰਤਾ। ਫਿਰ ਜਿਹੜੀਆਂ ਇੰਟਰੈਕਸ਼ਨਸ ਹੋਣਗੀਆਂ ਉਹਦੇ ਵਿੱਚ, ਉਹ ਵੀ ਸ਼ਾਇਦ ਸਾਰੀਆਂ ਤੁਹਾਡੇ ਹੱਕ 'ਚ ਨਾ ਜਾਣ। ਜਦੋਂ ਨਾ ਜਾਣਗੀਆਂ ਫਿਰ ਐਂਗਜ਼ਾਇਟੀ ਸ਼ੁਰੂ ਹੋ ਜਾਊਗੀ। ਫਿਰ ਕਿਸੇ ਨੇ ਤੁਹਾਡੀ ਲੁੱਕਸ ਬਾਰੇ ਕੁਝ ਕਹਿਤਾ, ਕਿਸੇ ਨੇ ਤੁਹਾਡੇ ਪਰਿਵਾਰ ਬਾਰੇ ਕੁਝ ਕਹਿਤਾ, ਕਿਸੇ ਨੇ ਤੁਹਾਡੇ ਬਾਰੇ ਕੁਝ ਕਹਿਤਾ, ਫਿਰ ਐਂਗਜ਼ਾਇਟੀ ਆਊਗਾ, ਗੁੱਸਾ ਆਊਗਾ, ਫਿਰ ਐਂਗਜ਼ਾਇਟੀ ਸ਼ੁਰੂ ਹੋਊਗੀ, ਫਿਰ ਸਾਰਾ ਕੁਛ ਹੀ ਅੱਗੇ ਇਰੀਟੇਸ਼ਨ ਦੁਆਰਾ ਸਾਰੀਆਂ ਉਹ ਚੀਜ਼ਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਇੱਕ ਤੋਂ ਬਾਅਦ ਦੂਸਰੀ ਚੀਜ਼ ਸ਼ੁਰੂ ਹੋ ਜਾਂਦੀ ਹੈ। ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਜਿਹੜੀ ਹੈ ਨਾ, ਉਹ ਤਾਂ ਰੈਪਿਡਲੀ ਉਹਦੇ ਵਿੱਚ ਜਿਹੜੀ ਹੈ ਐਂਗਜ਼ਾਇਟੀ, ਪਰਟੀਕੁਲਰਲੀ ਅਗੇਨ ਵੂਮਨਸ ਦਾ 2 times ਤਾਂ ਆਲਰੇਡੀ ਰੈਕਡ ਹੈਗਾ, ਮਤਲਬ ਜਿਹੜੇ ਰਿਕਾਰਡਡ ਕੇਸਿਸ ਹੈਗੀਆਂ। ਪਰ ਜਿਹੜੀਆਂ ਅੱਜ ਕੱਲ੍ਹ ਯੰਗਰ ਜਨਰੇਸ਼ਨ ਵੀ ਹੈ, ਪਰਟੀਕੁਲਰਲੀ ਜਿਹੜੀਆਂ ਗਰਲਸ ਹੈਗੀਆਂ, ਉਹਨਾਂ 'ਚ ਹੋਰ ਵੀ ਜ਼ਿਆਦਾ ਛੇਤੀ ਵੱਧ ਰਹੀ ਜਿਹੜੀ ਐਂਗਜ਼ਾਇਟੀ ਹੈਗੀ ਆ। ਤੇ ਸੋਸ਼ਲ ਮੀਡੀਆ ਆਈ ਥਿੰਕ ਉਹ ਪਲੇ ਕਰ ਹੀ ਰਿਹਾ ਹੈਗਾ ਰੋਲ ਉਹਦੇ ਵਿੱਚ, ਤੇ ਜਿਹੜਾ ਉਹਦੇ ਨਾਲ ਹੈਗਾ ਉਹ ਖਰਾਬ ਹੋ ਰਿਹਾ ਹੈਗਾ। ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨਸ ਹੈਗੀਆਂ, ਰਾਈਟ? ਮੈਂ ਤੇ ਬਹੁਤ ਚਿਰ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ USA ਦੇ ਵਿੱਚ ਈਵਨ 30-40% ਲੋਕਾਂ ਕੋਲ $400 ਵੀ ਸੇਵਿੰਗ ਨਹੀਂ ਹੈਗੀ। ਸੋ ਜਦੋਂ ਫਾਈਨੈਂਸ਼ੀਅਲੀ ਤੁਸੀਂ ਸਟੇਬਲ ਨਹੀਂ ਹੈਗੇ, ਤੁਹਾਡੇ ਕੋਲ ਸਟੇਬਲ ਇਨਕਮ ਸੋਰਸ ਨਹੀਂ ਹੈਗੀ, ਤੇ ਤੁਹਾਡੇ ਖਰਚੇ ਜ਼ਿਆਦਾ ਹੈਗੇ ਆ, ਤੇ ਫਿਰ ਜਦੋਂ ਅਨਐਕਸਪੈਕਟਿਡ ਕਾਸਟ ਆਊਗੀ ਤਾਂ ਫਿਰ ਐਂਗਜ਼ਾਇਟੀ ਸ਼ੁਰੂ ਹੋ ਜਾਊਗੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੇਰੇ ਕੰਮ ਤੋਂ ਹੀ ਹੈ। ਇੱਕ ਨਾ ਬੀਬੀ ਸੀ, ਉਹ ਮੈਂ ਕੰਮ ਤੇ ਗਿਆ ਤਾਂ ਉਹ ਕੰਮ ਤੇ ਬੈਠੀ ਮੂੰਹ ਥੱਲੇ ਕਰਕੇ ਬੈਠੀ ਸੀ। ਮੈਂ ਉਹਨੂੰ ਪੁੱਛਿਆ ਕੀ ਹੋਇਆ, ਤਾਂ ਰੋ ਪਈ, ਰੋਂਦੀ ਸੀ। ਐਂਡ ਜਦੋਂ ਮੈਂ ਉਹਨੂੰ ਪੁੱਛਿਆ ਤਾਂ ਐਂਗਜ਼ਾਇਟੀ ਜਿਹੜੀ ਉਹਦੀ ਸੀ ਹੋਰ ਵੱਧ ਗਈ, ਕਿਉਂਕਿ ਉਹ ਸੋਚਣ ਲੱਗ ਗਈ ਹੋਰ, ਰਾਈਟ? ਹੋਰ ਹੋ ਗਿਆ। ਸਲੋਲੀ ਜਦੋਂ ਉਹਨੇ ਮੈਨੂੰ ਦੱਸਿਆ, ਬੈਠ ਕੇ ਮੈਂ ਉਹਦੇ ਕੋਲੇ ਪੁੱਛਦਾ, ਉਹਨੂੰ ਧਰਾਸਾ ਦਿੱਤਾ, ਤਾਂ ਗੱਲ ਕੀ ਸੀ ਵੀ ਉਹਦੀ ਕਾਰ ਜਿਹੜੀ ਸੀਗੀ ਉਹਦੀ ਛੱਤ ਲੀਕ ਕਰਦੀ ਸੀ, ਤੇ ਛੱਤ ਲੀਕ ਕਰਦੀ ਸੀ, ਰੇਨੀ ਸੀਜ਼ਨ ਆ ਰਿਹਾ ਸੀ, ਤਾਂ ਉਹਨੂੰ ਇਹ ਵਰੀ ਹੋ ਗਈ ਵੀ ਕਾਰ ਮੇਰੇ ਕੋਲੇ ਇੱਕ ਆ, ਇਹ ਕਾਰ ਨੇ ਹੋ ਜਾਣਾ ਫਲੱਡ, ਜਦੋਂ ਮੀਂਹ ਪਿਆ ਬਾਹਰ ਖੜੀ ਹੋਣੀ ਆ, ਤੇ ਮੈਂ ਕੰਮ ਤੇ ਕਿਵੇਂ ਜਾਊਂ? ਜੇ ਕੰਮ ਤੇ ਨਹੀਂ ਜਾਊਂਗੀ ਤਾਂ ਮੇਰੀ ਜੌਬ ਚਲੀ ਜਾਣੀ ਹੈ, ਜੇ ਜੌਬ ਚਲੀ ਗਈ ਤਾਂ ਮੈਂ ਆਪਣੀ ਕੇਅਰ ਕਿਵੇਂ ਕਰੂੰਗੀ? ਜੇ ਜੌਬ ਮੇਰੀ ਤਾਂ ਇਹੀ ਇਨਕਮ ਸੋਰਸ ਹੈ ਕਿ ਮੈਂ ਆਪਣੇ ਮਾਂ-ਬਾਪ ਦੀ ਕੇਅਰ ਕਰੂੰ। ਸੋ ਉਹ ਜਿਹੜੀ ਐਂਗਜ਼ਾਇਟੀ ਸੀ ਉਹ ਕਿਕ ਇਨ ਕਰਦੀ ਸੀ ਐਵਰੀ ਟਾਈਮ ਉਹ ਜਦੋਂ ਇਸ ਚੀਜ਼ ਨੂੰ ਸੋਚਦੀ ਸੀ। ਸੋ ਹੁਣ ਕਾਰ ਰਿਪੇਅਰ ਕਰਨ ਨੂੰ ਉਹਦੇ ਕੋਲ ਪੈਸੇ ਨਹੀਂ ਹੈਗੇ। ਕਾਰ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਵਹੀਕਲ ਆ, ਰਾਈਟ? ਤੁਹਾਡਾ ਡੇ ਟੂ ਡੇ, ਤੁਹਾਡਾ ਉਦੋਂ ਬਿਨਾਂ ਕੰਮ ਨਹੀਂ ਚੱਲਦਾ ਹੈਗਾ ਕਾਰ ਤੋਂ ਬਿਨਾਂ ਅੱਜ ਕੱਲ੍ਹ ਤਾਂ। ਸੋ ਐਂਗਜ਼ਾਇਟੀ ਹੋ ਜਾਣੀ। ਸੋ ਆਪਾਂ ਗੱਲਬਾਤ ਕਰਾਂਗੇ ਵੀ ਹੁਣ ਕੀ ਕੀਤਾ ਜਾ ਸਕਦਾ ਹੈ ਨਾ, ਕੋਈ ਚੀਜ਼ਾਂ ਦਾ ਲੋੜ ਪੈਂਦੀਆਂ ਹੀ ਹੈਗੀਆਂ, ਕੀ ਹੈ ਜਸਟ ਮੈਨੇਜ ਹੀ ਕਰਨਾ ਪੈਂਦਾ ਤੁਹਾਨੂੰ, ਕੀ ਕਰ ਸਕਦੇ ਹੋ ਤੁਸੀਂ। ਉਹਦਾ ਜਿਹੜਾ ਰੋਣਾ ਸੀ ਨਾ ਮੇਰੇ ਕੋਲੇ ਬੈਠ ਕੇ, ਉਹ ਅੱਜ ਵੀ ਮੈਨੂੰ ਦਿਖਦਾ ਰਹਿੰਦਾ ਵੀ ਐਂਗਜ਼ਾਇਟੀ ਜਿਹੜੀ ਹੈ ਨਾ ਉਹ ਤੁਹਾਡੀ ਬੜੀ ਮਾੜੀ ਚੀਜ਼ ਆ ਜ਼ਿੰਦਗੀ 'ਚ। ਪਰਮਾਤਮਾ ਕਰੇ ਸਭ ਨੂੰ ਤਾਕਤ ਬਖਸ਼ੇ, ਇਨਫ ਰਿਸੋਰਸਿਸ ਬਖਸ਼ੇ, ਤਾਂ ਕਿ ਉਹ ਆਪਣੀ ਜ਼ਿੰਦਗੀ ਅੱਗੇ ਚਲਾਈ ਜਾਣ। ਪਰ ਹਰ ਚੀਜ਼ ਹੁੰਦੀ ਨਹੀਂ ਹੈਗੀ, ਹਰ ਚੀਜ਼ ਮਿਲਦੀ ਨਹੀਂ ਹੈਗੀ। ਤਾਂ ਫਿਰ ਜਿਹੜੀ ਉਹ ਦੁੱਖ ਹੁੰਦਾ ਹੈਗਾ ਜਦੋਂ ਐਂਗਜ਼ਾਇਟੀ ਦੇ ਵਿੱਚ ਇਨਸਾਨ ਇਹ ਬੇਬਸ ਫੀਲ ਕਰਨ ਲੱਗ ਜਾਂਦਾ, ਰਾਈਟ? ਉਹ ਵੀ ਤਾਂ ਵੀ ਐਂਗਜ਼ਾਇਟੀ ਹੋਣੀ ਜਦੋਂ ਬੇਬਸੀ ਆ ਜਾਂਦੀ ਆ। ਕਈ ਵਾਰੀ ਮੈਂ ਦੇਖਿਆ ਜਿਹੜੇ ਲੋਕ ਅਨਐਮਪਲੋਇਮੈਂਟ ਹੈਗੀ, ਰਾਈਟ? ਜੇ ਤੁਸੀਂ ਹੁਣ ਇੰਪਲੋਇਡ ਹੈਗੇ ਹੋ, ਲੇ ਆਫ ਚੱਲਦੀ ਆ, ਅਨਐਮਪਲੋਇਮੈਂਟ, ਤੁਸੀਂ ਜੌਬ ਛੁੱਟ ਗਈ, ਐਂਗਜ਼ਾਇਟੀ ਹੋ ਜਾਣੀ ਕਿਉਂਕਿ ਖਰਚੇ ਬੜੇ ਆ। ਤਾਂ ਫਿਰ ਜਿਹੜੀ ਆ ਉਹ ਜਿਹੜੀ ਫੀਅਰ ਆ, ਇੱਕ ਨਾ ਐਂਗਜ਼ਾਇਟੀ ਕਾਰਨ ਹੋਰ ਹੈਗੀ, ਆਪਾਂ ਗੱਲ ਵੀ ਕਰਾਂਗੇ ਇਸ 'ਚ ਅੱਗੇ ਚੱਲ ਨਾਲ ਹੀ। ਐਂਗਜ਼ਾਇਟੀ ਇੱਕ ਕਾਰਨ ਹੈਗੀ ਆ ਹੋਰ, ਉਹ ਫੀਅਰ ਆ। ਉਹ ਫੀਅਰ ਆਫ ਨਾਟ ਹੈਵਿੰਗ ਇਨਫ, ਫੀਅਰ ਆਫ ਲੂਜ਼ਿੰਗ ਸਮਬਡੀ, ਫੀਅਰ ਆਫ ਲਾਸ ਔਨ ਸਮਥਿੰਗ, ਰਾਈਟ? ਜਿਹੜੀਆਂ ਫੀਅਰ ਹੈਗਾ ਨਾ, ਇਹ ਵੀ ਕਾਰਨ ਬਣਦਾ ਬਹੁਤ ਵੱਡਾ
ਇੱਕ ਐਂਗਜ਼ਾਇਟੀ ਕ੍ਰੀਏਟ ਕਰਨ ਦਾ। ਸੋ ਅੱਜ ਕੱਲ੍ਹ ਕੀ ਹੈਗਾ, ਆਪਾਂ ਜਿਹੜੇ ਮਤਲਬ ਅੱਜ ਕੱਲ੍ਹ ਦੇਖੋ ਤੁਸੀਂ AI ਦਾ ਵਰਲਡ ਆ, ਵਾਰ ਚੱਲਦੀ ਸੀਗੀ, ਅਫੋਰਡੇਬਿਲਿਟੀ ਨਹੀਂ ਹੈਗੀ, ਇਨਫਲੇਸ਼ਨ ਜ਼ਿਆਦਾ ਹੈਗੀ ਆ। ਮੈਂ ਕੰਮ ਤੇ ਵੀ ਦੇਖਿਆ ਗੱਲ ਵੀ I see more people sometimes anxiety ਦੇ ਨਾਲ, ਰਾਈਟ, ਐਂਕਸ਼ੀਅਸ, ਵੀ ਪਤਾ ਨਹੀਂ ਕੀ ਹੋ ਜਾਣਾ ਹੈਗਾ, ਪਤਾ ਨਹੀਂ ਵਰਲਡ ਵਾਰ ਹੀ ਲੱਗ ਜਾਣੀ ਹੈਗੀ ਆ, ਪਤਾ ਨਹੀਂ ਜੌਬਾਂ ਹੀ ਚਲੀ ਜਾਣੀਆਂ, AI ਨੇ ਸਾਰੀਆਂ ਜੌਬਾਂ ਹੀ ਲੈ ਜਾਣੀਆਂ ਹੈਗੀਆਂ, ਤੇ ਜੌਬ ਨਹੀਂ ਰਹਿਣੀ ਕੱਲ ਨੂੰ ਕੋਈ, ਮੈਂ ਕਿਵੇਂ ਸਾਂਭੂਗਾ ਆਪਣੇ ਪਰਿਵਾਰ ਨਾਲ, ਹਨਾ। ਐਂਗਜ਼ਾਇਟੀ ਕ੍ਰੀਏਟ ਹੋ ਜਾਂਦੀ ਹੈ, ਐਂਗਜ਼ਾਇਟੀ ਕ੍ਰੀਏਟ ਹੋ ਜਾਣੀ ਉਹਦੇ 'ਚ। ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੰਪਟਮਸ ਦੀ। ਆਈ ਥਿੰਕ ਕਾਜ਼ਿਸ ਤਾਂ ਆਪਾਂ ਥੋੜੇ ਵਾਲੇ ਗੱਲ ਕਰ ਹੀ ਲਈ ਹੈ, ਪਰ ਸਿੰਪਟਮਸ ਕਿਹੜੇ ਆ? ਜਿਹੜਾ ਸਿੰਪਟਮ ਆ ਨਾ, ਤੁਸੀਂ ਦੇਖੋਗੇ ਜਿਹੜਾ ਜੇ ਕਿਸੇ ਨੂੰ ਦੇਖਦੇ ਹੈਗੇ ਹੋ ਤਾਂ ਉਹ ਕਹੂਗਾ, ਪਹਿਲੀ ਗੱਲ ਤਾਂ ਉਹ ਜਦੋਂ ਤੁਸੀਂ ਸਿੰਪਟਮ ਕੀ ਹੈਗੇ ਆ, ਉਹ ਬੰਦਾ ਨੂੰ ਨਾ ਮਤਲਬ ਲੈਟਸ ਸੇ ਰੋਣ ਵਰਗਾ ਹੋ ਗਿਆ, ਸੀਨੇ ਆਉਣ ਲੱਗ ਜਾਂਦੇ ਹੈਗੇ ਆ, ਚੱਕਰ ਆਉਣ ਲੱਗ ਜਾਂਦੇ ਹੈਗੇ ਆ ਕਈ ਵਾਰ ਉਹਨੂੰ, ਰਾਈਟ, ਉਹਦਾ ਹਾਰਟ ਛੇਤੀ ਬੀਟ ਕਰਨ ਲੱਗ ਜਾਂਦਾ, ਉਹਨੂੰ ਲੱਗਦਾ ਜਿਵੇਂ ਹਾਰਟ ਅਟੈਕ ਆ ਗਿਆ, ਰਾਈਟ। ਸ਼ਾਰਟਨੈਸ ਆਫ ਬ੍ਰੈਥ ਹੋ ਜਾਂਦੀ ਹੈ, ਮਤਲਬ ਸਾਹ ਜਿਹੜਾ ਹੈਗਾ ਹੌਲੀ ਜਾਂ ਉਹਨੂੰ ਘੱਟ ਆਉਣ ਲੱਗ ਜਾਂਦਾ ਹੈਗਾ। ਡਿਫਿਕਲਟ ਹੋ ਜਾਂਦਾ ਕੰਸੈਂਟਰੇਟ ਕਰਨ ਨੂੰ, ਮਤਲਬ ਫੋਕਸ ਹੀ ਨਹੀਂ ਕਰ ਪਾਉਂਦਾ, ਉਹ ਦੂਰ ਤੱਕ ਸੋਚੀ ਜਾਂਦਾ ਹੈਗਾ, ਪਰ ਰਾਈਟ ਨਾਲ ਜਿਹੜੀ ਚੀਜ਼ ਲੋੜ ਹੈ ਉਹਨੂੰ ਨਹੀਂ ਹੈਗਾ। ਦੂਰ ਦੀਆਂ ਚੀਜ਼ਾਂ, ਵੀ ਆਹ ਹੋ ਜਾਣਾ, ਪਤਾ ਨਹੀਂ ਆਹ ਹੋ ਜਾਣਾ, ਪਤਾ ਨਹੀਂ ਆਹ ਹੋ ਜਾਣਾ। ਉਹ ਜਿਹੜੀ ਐਕਸੈਸ ਵਰੀ ਹੈਗੀ ਹੈ ਨਾ, ਉਹ ਸਿੰਪਟਮ। ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ ਨਾ, ਓਕੇ ਹੋਲਡ ਔਨ, ਲੈਟਸ ਟਾਕ ਅਬਾਊਟ ਵਾਟਸ ਗੋਇੰਗ ਔਨ ਨਾਓ, ਨਾਟ ਵਰੀ ਅਬਾਊਟ ਓਕੇ ਦੁਨੀਆ ਦੀ ਤਬਾਹ ਹੋ ਜਾਣੀ ਹੈ, ਰਾਈਟ, ਪਤਾ ਨਹੀਂ ਹੋਣੀ ਹੈ ਕਿ ਨਹੀਂ ਹੈ, ਪਰ ਉਹਦੀ ਸਟ੍ਰੈਸ ਨਾਲ ਹੈ। ਲੈਟਸ ਟਾਕ ਅਬਾਊਟ ਵਾਟਸ ਗੋਇੰਗ ਔਨ that we can take care of right now. ਰੈਸਟਲੈਸ ਹੋ ਜਾਂਦੀ ਆ, ਬੰਦਾ ਇੱਧਰ ਨੂੰ ਤੁਰਿਆ ਫਿਰੀ ਜਾਂਦਾ, ਕਦੇ ਇੱਧਰ ਨੂੰ ਤੁਰ ਪਿਆ, ਕਦੇ ਉੱਧਰ ਨੂੰ ਤੁਰ ਪਿਆ, ਕਦੇ ਇੱਧਰ ਨੂੰ ਤੁਰ ਪਿਆ, ਰਾਈਟ, ਬੈਠ ਗਿਆ, ਖੜਾ ਹੋ ਗਿਆ, ਉਹ ਵੀ ਐਂਗਜ਼ਾਇਟੀ ਆ। ਮਸਲ ਟੈਂਸ਼ਨ ਹੋ ਜਾਂਦੀ ਆ, ਰਾਈਟ, ਉਹ ਤੁਹਾਨੂੰ ਐਂ ਲੱਗਦਾ ਵੀ ਯਾਰ ਸਾਰਾ ਸਰੀਰ ਹੀ ਆਕੜ ਗਿਆ, ਪਤਾ ਨਹੀਂ ਕੀ ਹੋ ਗਿਆ, ਪਸੀਨਾ ਆਉਣ ਲੱਗ ਜਾਂਦਾ, ਜਿਵੇਂ ਆਪਾਂ ਪਹਿਲਾਂ ਕਹਿੰਦੇ ਸਵੈਟਿੰਗ ਸ਼ੁਰੂ ਹੋ ਜਾਂਦੀ ਆ, ਸ਼ੇਕਿੰਗ ਸ਼ੁਰੂ ਹੋ ਜਾਂਦੀ ਆ। ਇਹ ਤਾਂ ਬਹੁਤ ਵਾਰੀ ਦੇਖਿਆ ਵੀ ਜਿਹੜੇ ਕਈ ਜਣੇ ਨਾ, ਉਹਨਾਂ ਨੂੰ ਜਦੋਂ ਐਂਗਜ਼ਾਇਟੀ ਹੁੰਦੀ ਆ ਤਾਂ ਉਹ ਸ਼ੇਕ ਕਰਨ ਲੱਗ ਜਾਂਦੇ, ਰਾਈਟ, ਮਤਲਬ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੁੰਦਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਐਂਗਜ਼ਾਇਟੀ ਹੋ ਗਈ। ਤੇ ਜਿਹੜੀ ਐਂਗਜ਼ਾਇਟੀ, ਉਸ ਟਾਈਪ ਦੀ ਐਂਗਜ਼ਾਇਟੀ ਹੈ ਨਾ, ਉਹ ਬੜੀ ਡੇਂਜਰਸ ਆ, ਕਿਉਂਕਿ ਉਦੋਂ ਬਾਅਦ ਫਿਰ ਪੈਨਿਕ ਅਟੈਕ ਹੋਣਾ, ਜੇ ਉਹਨੂੰ ਨਹੀਂ ਮੈਨੇਜ ਕਰੋਗੇ, ਫਿਰ ਬਾਹਲਾ ਇੰਪੈਕਟ ਹੋਣਾ ਸ਼ੁਰੂ ਹੋ ਜਾਂਦਾ ਤੁਹਾਡੀ ਹੈਲਥ। ਕਈਆਂ ਦਾ ਸਟਮਕ ਅਪਸੈਟ ਹੋ ਜਾਂਦਾ, ਡਿਸਕੰਫਰਟ ਸ਼ੁਰੂ ਹੋ ਜਾਂਦਾ, ਆਪਾਂ ਕਹਿੰਦੇ ਢਿੱਡ 'ਚ ਯਾਰ ਪਤਾ ਨਹੀਂ ਕੀ ਚੱਲਦਾ ਹੈ, ਉਹ ਮੇਰਾ ਢਿੱਡ ਖਰਾਬ, ਉਹ ਐਂਗਜ਼ਾਇਟੀ ਨਾਲ ਵੀ ਹੋ ਸਕਦਾ, ਕਿਉਂਕਿ ਤੁਹਾਨੂੰ ਕਿਸੇ ਚੀਜ਼ ਦੀ ਐਂਗਜ਼ਾਇਟੀ ਆ, ਉਹ ਡਾਈਜੈਸਟਿਵ ਸਿਸਟਮ ਨੂੰ ਤੁਹਾਡੇ ਇੰਪੈਕਟ ਕਰਦੀ ਆ, ਫਿਰ ਉਹਦੇ ਨਾਲ ਸਟਮਕ ਡਿਸਕੰਫਰਟ ਜਿਹੜਾ ਹੈਗਾ ਉਹ ਫਿਰ ਹੁੰਦਾ ਹੈਗਾ। ਤੇ ਜਿਹੜੇ ਸਿੰਪਟਮਸ ਆ, ਇਹ ਤਾਂ ਥੋੜੇ ਜਿਹੇ ਸਿੰਪਟਮ ਆ, ਮੈਂ ਤੁਹਾਨੂੰ ਫੇਰ ਇੱਕ ਵਾਰੀ ਸਿੰਪਟਮਸ ਦੱਸ ਦਵਾਂ, ਕਿਉਂਕਿ ਇਹ ਖਿਆਲ ਰੱਖਣ ਦੀ ਲੋੜ ਡੇ ਟੂ ਡੇ, ਤੁਹਾਡੇ ਪਰਿਵਾਰਾਂ 'ਚ, ਆਪਣੇ ਪਰਿਵਾਰਾਂ 'ਚ, ਦੋਸਤਾਂ ਮਿੱਤਰਾਂ 'ਚ, ਇਹ ਸਿੰਪਟਮਸ ਆ ਨਾ, ਤਾਂ ਕੇਅਰਫੁਲ ਆ ਵੀ ਇਹ ਕਿਤੇ ਐਂਗਜ਼ਾਇਟੀ ਤਾਂ ਨਹੀਂ ਹੈਗੀ। ਸੋ ਐਂਗਜ਼ਾਇਟੀ ਦੇ ਕਿਹੜੇ ਸਿੰਪਟਮਸ? ਐਂਗਜ਼ਾਇਟੀ ਦੇ ਵਿੱਚ ਪਸੀਨਾ ਆਉਣ ਲੱਗ ਗਿਆ, ਹਾਰਟ ਛੇਤੀ ਬੀਟ ਕਰਨ ਲੱਗ ਗਿਆ, ਚੱਕਰ ਆਉਣ ਲੱਗ ਗਏ, ਸਾਹ ਘਟ ਗਿਆ ਹੌਲੀ, ਮਤਲਬ ਐਂ ਲੱਗਦਾ ਵੀ ਸਾਹ ਹੀ ਨਹੀਂ ਬੰਦ ਹੋ ਗਿਆ ਮੇਰਾ ਤਾਂ। ਐਕਸੈਸਿਵ ਵਰੀ, ਇਸ ਚੀਜ਼ ਦੀ ਵੀ, ਉਹ ਪਤਾ ਨਹੀਂ ਕੀ ਹੋਣਾ, ਦੁਨੀਆ ਤਬਾਹ ਹੋ ਜਾਣੀ ਆ, ਜਾਂ ਮੇਰਾ ਤਾਂ ਉਹਦਾ ਨੁਕਸਾਨ ਹੀ ਹੋ ਜਾਣਾ, ਮੇਰਾ ਤਾਂ ਆਹ ਹੋ ਗਿਆ, ਪਤਾ ਨਹੀਂ ਮੁੰਡੇ ਨੂੰ ਕੀ ਹੋ ਗਿਆ, ਕੁੜੀ ਨੂੰ ਕੀ ਹੋ ਗਿਆ, ਰਾਈਟ। ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਮਾਂ ਹੈਗੀ ਆ, ਜੇ ਬੱਚੇ ਸਮੇਂ ਸਿਰ ਨਹੀਂ ਆਉਂਦੇ ਹੈਗੇ ਤਾਂ ਫਿਰ ਉਹਨੂੰ ਐਂਗਜ਼ਾਇਟੀ ਹੋ ਜਾਂਦੀ, ਮਾਂ ਬਾਪ ਨੂੰ। ਹੁਣ ਐਂਗਜ਼ਾਇਟੀ ਹੁੰਦੀ ਆ, ਉਹ ਵਰੀ ਜਿਹੜੀ ਹੈਗੀ ਆ, ਉਹ ਹੈ ਵੀ ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਉਹਨਾਂ ਦੇ ਚੰਗੇ ਠੀਕ ਵੀ ਆ, ਪਤਾ ਨਹੀਂ ਕੀ ਹੋ ਗਿਆ। ਫਿਰ ਉਹ ਜਿਹੜੇ ਥਾਟਸ ਆ ਨਾ ਤੁਹਾਡੇ ਨੈਗੇਟਿਵ ਸ਼ੁਰੂ ਹੋ ਗਏ, ਜਦੋਂ ਤਾਂ ਐਂਗਜ਼ਾਇਟੀ ਸ਼ੁਰੂ ਹੋ ਜਾਣੀ ਨਾਲ ਹੀ। ਉਹਦੇ ਰੈਸਟਫੁਲਨੈਸ ਜਿਹੜੀ ਹੈ, ਜੇ ਕੋਈ ਤੁਹਾਨੂੰ ਇਹ ਲੱਗੇ ਨਾ ਵੀ ਕੋਈ ਬੰਦਾ ਇਨਸਾਨ ਹੈਗਾ, ਉਹ ਬੈਠ ਨਹੀਂ ਸਕਿਆ, ਉਹ ਕਦੇ ਇੱਧਰ ਨੂੰ ਤੁਰ ਪੈਂਦਾ, ਕਦੇ ਉੱਧਰ ਨੂੰ ਤੁਰ ਪੈਂਦਾ, ਕਦੇ ਇੱਧਰ ਨੂੰ ਤੁਰ, ਕਦੇ ਉੱਧਰ ਨੂੰ ਗੱਲ ਪਿਆ, ਕਦੇ ਬੈਠ ਗਿਆ, ਕਦੇ ਖੜੇ ਹੋ ਗਿਆ, ਕੋਈ ਕਾਰਨ, ਤਾਂ ਉਹ ਐਂਗਜ਼ਾਇਟੀ ਪਿੱਛੇ ਆ ਉਹਦੇ, ਰਾਈਟ। ਉਹ ਐਂਗਜ਼ਾਇਟੀ ਆ ਵੀ ਉਹਨੂੰ ਰੈਸਟਫੁਲਨੈਸ ਜਿਹੜੀ ਆ, ਰੈਸਟਲੈਸਨੈਸ ਹੋ ਜਾਂਦੀ ਹੈ, ਫਿਰ ਮਸਲ ਟੈਨਸ਼ਨ ਹੋ ਜਾਂਦੀ ਹੈ, ਮਤਲਬ ਉਹਨੂੰ ਐਂ ਲੱਗਦਾ ਵੀ ਯਾਰ ਆਕੜ ਗਿਆ ਸਰੀਰ ਮੇਰਾ, ਬਸ ਪਤਾ ਨਹੀਂ ਕੀ ਹੋ ਗਿਆ ਹੁਣ। ਸੋ ਇਹ ਹੈ ਉਹਦੇ ਸਿੰਪਟਮਸ। ਜਿਹੜੇ ਇਹ ਸਿੰਪਟਮਸ ਹੈਗੇ ਆ ਨਾ ਜੇ, ਤਾਂ ਸਮਝੋ ਵੀ ਕਾਰਨ ਆ ਉਹਦੇ ਪਿੱਛੇ ਕੋਈ, ਤੇ ਕਾਰਨ ਨੂੰ ਸਮਝਣ ਦੀ ਲੋੜ, ਕਿ ਕਿਉਂ ਐਂਗਜ਼ਾਇਟੀ ਹੁੰਦੀ ਆ। ਕਈ ਵਾਰੀ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਉਹਦੇ ਕਾਜ਼ਸ ਕੀ ਹੈਗੇ ਆ, ਪਰ ਇਹ ਸਮਝਣ ਦੀ ਲੋੜ ਆ ਵੀ ਜੇ ਇਨਸਾਨ ਨੂੰ ਇਹੋ ਜਿਹੇ ਸਿੰਪਟਮਸ ਦਿਖਦੇ ਆ,
ਤਾਂ ਉਹਦੇ ਪਿੱਛੇ ਕਾਰਨ ਕੀ ਆ, ਤੇ ਉਹ ਕਾਰਨ ਜਿਹੜਾ ਰੂਟ ਕਾਜ਼ ਆ ਨਾ ਉਹਦੇ ਪਿੱਛੇ ਰੂਟ ਕਾਜ਼ ਹੈਗਾ ਕੋਈ ਨਾ ਕੋਈ। ਤਾਂ ਫਿਰ ਉਹਦੀ ਮੈਨੇਜਮੈਂਟ ਦੀ, ਉਹਦੀ ਇਫੈਕਟਿਵ ਮੈਨੇਜਮੈਂਟ, ਉਹਨੂੰ ਟਰੀਟ ਕਿਵੇਂ ਕਰਨਾ, ਉਹਨੂੰ ਮੈਨੇਜ ਕਿਵੇਂ ਕਰਨਾ ਹੈਗਾ, ਉਹ ਬਹੁਤ ਹੀ ਜ਼ਰੂਰੀ ਆ ਸਿਹਤ ਲਈ, ਵੈਲਬੀਂਗ ਲਈ, ਤੁਹਾਡੀ ਆਪਣੀ ਜ਼ਿੰਦਗੀ ਲਈ, ਜਿਹੜਾ ਜਿਹਨੂੰ ਵੀ ਹੈਗੀ ਆ ਉਹਦੀ ਜ਼ਿੰਦਗੀ ਲਈ, ਰਾਈਟ। ਸੋ ਪਰਿਵਾਰਾਂ ਦੇ ਵਿੱਚ ਲੋੜ ਹੈਗੀ। ਜਿਹੜੇ ਇਹਦੇ ਕਾਰਨ ਹੈਗੇ ਆ ਨਾ, ਉਹਦੇ ਜਿਹੜੇ ਕਾਜ਼ਜ਼ ਕੀ ਆ, ਕਿਉਂ ਹੁੰਦੀ ਹੈਗੀ ਆ, ਲੈਟਸ ਆਪਾਂ ਇਹਦੀ ਗੱਲ ਕਰ ਲੈਂਦੇ ਹਾਂ ਪਹਿਲਾਂ, ਵੀ ਹੁੰਦੀ ਕਾਹਦੇ ਲਈ, ਕਿਉਂ ਹੋ ਗਈ ਐਂਗਜ਼ਾਇਟੀ। ਇੱਕ ਤਾਂ ਕਾਰਨ ਹੈਗਾ, ਤੁਸੀਂ ਕਹਿ ਲਓ ਵੀ ਬਾਇਓਲੋਜੀਕਲ। ਬਾਇਓਲੋਜੀਕਲ ਮਤਲਬ ਕੀ ਹੈਗਾ, ਵੀ ਤੁਹਾਡੇ ਮਾਂ-ਬਾਪ ਨੂੰ ਸੀ ਕਿਸੇ ਨੂੰ, ਰਾਈਟ, ਉਹ DNA ਤੋਂ, ਉਹ ਮਾਈਂਡ ਦੀ ਸਟਰਕਚਰ ਤੋਂ, ਮਾਈਂਡ ਦੇ ਕੈਮੀਕਲਸ ਤੋਂ, ਉਹ ਤੁਹਾਡੇ ਨਾਲ ਹੀ ਆ ਗਿਆ, ਰਾਈਟ। ਉਹ ਫੈਮਿਲੀ ਹਿਸਟਰੀ ਆ, ਨਥਿੰਗ ਮਚ ਯੂ ਕੈਨ ਡੂ। ਉਦੋਂ ਤਾਂ ਉਹਦੀ ਮੈਨੇਜ ਕਰਨਾ ਪੈਣਾ, ਰਾਈਟ, ਕਿਉਂਕਿ ਬਾਇਓਲੋਜੀਕਲ ਜਿਹੜੀ ਚੀਜ਼ ਹੈ, ਜਿਵੇਂ ਕਹਿੰਦੇ ਨੇ ਵੀ 7 ਜਨਰੇਸ਼ਨਾਂ ਤੱਕ ਕੈਂਸਰ ਹੋ ਜਾਂਦਾ। ਸੋ ਤਾਂ ਹੁਣ ਕੀ ਕਰ ਸਕਦੇ ਹੈਗੇ ਹੋ, ਤਾਂ ਕੋਈ ਸੈੱਲ ਆ, ਉਹ DNA ਤੁਹਾਡਾ ਅੱਗੇ ਦੀ ਅੱਗੇ ਪ੍ਰੋਡਿਊਸ ਹੋ ਰਿਹਾ ਹੈਗਾ, ਜਦੋਂ ਕਿਤੇ ਆ ਗਿਆ ਸੈੱਲ ਦੀ ਸੇਮ ਸਟਰਕਚਰ ਲੈ ਗਿਆ ਤਾਂ ਉਦੋਂ ਹੋ ਜਾਣਾ ਹੈਗਾ ਨਾ, ਉਹ ਤਾਂ ਮੈਨੇਜ ਹੀ ਕੀਤਾ ਜਾ ਸਕਦਾ, ਉਹਨੂੰ ਤਾਂ ਹੁਣ ਤੁਸੀਂ ਉਦੋਂ ਅੱਗੇ ਤਾਂ ਕੁਝ ਨਹੀਂ ਕਰ ਸਕਦੇ ਹੈਗੇ, ਮੈਨੇਜ ਹੀ ਕਰਨਾ ਚਾਹੀਦਾ। ਦੂਸਰਾ ਕਾਰਨ ਜਿਹੜਾ ਉਹਦਾ ਹੈਗਾ ਨਾ, ਉਹ ਹੈਗਾ ਲੋ ਸੈਲਫ ਐਸਟੀਮ। ਲੋ ਸੈਲਫ ਐਸਟੀਮ ਕੀ ਹੈਗਾ, ਵੀ ਆਪਣੇ ਆਪ ਨੂੰ ਨੀਵਾਂ ਹੈਗਾ, ਮਤਲਬ ਨਾ ਮੇਰੇ ਤੋਂ ਤਾਂ ਯਾਰ ਕੁਛ ਨਹੀਂ ਹੈਗਾ, ਮੈਂ ਤਾਂ ਚੰਗਾ ਨਹੀਂ, ਮੈਂ ਤੇ ਨਾ ਸੋਹਣਾ ਨਹੀਂ ਹੈਗਾ, ਮੇਰੇ 'ਚ ਉਹ ਗੁਣ ਨਹੀਂ ਹੈਗੇ, ਮੈਂ ਤਾਂ ਡੰਮ ਆ, ਮੇਰੇ ਤੋਂ ਤਾਂ ਕੁਛ ਹੋ ਹੀ ਨਹੀਂ ਸਕਦਾ। ਉਹ ਜਿਹੜੀ ਲੋ ਸੈਲਫ ਐਸਟੀਮ ਹੈ ਨਾ, ਉਹ ਫਿਰ ਬਹੁਤ ਖਰਾਬ ਕਰਦੀ ਆ, ਕਿਉਂਕਿ ਲੋ ਸੈਲਫ ਐਸਟੀਮ ਜਿਹੜੀ ਹੈਗੀ ਆ, ਉਹ ਜਿਹੜਾ ਤੁਹਾਡੀ ਜ਼ਿੰਦਗੀ 'ਚ ਹੀ ਹੈ ਨਾ, ਤੁਹਾਨੂੰ ਅੱਗੇ ਹੀ ਨਹੀਂ ਵੱਧ ਸਕਣਾ ਤੁਸੀਂ ਉੱਥੇ, ਕਿਉਂਕਿ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਲੋਅਰ ਕਰਕੇ ਸੋਚਣਾ। ਤੇ ਮੈਂ ਤਾਂ ਇਹੀ ਕਹੂੰਗਾ ਇੱਥੇ ਵੀ ਹਰ ਇੱਕ 'ਚ ਆਪਣੇ ਆਪਣੇ ਗੁਣ, ਕਿਸੇ ਨੂੰ ਆਪਣਾ ਕੋਈ ਤੁਹਾਨੂੰ ਸਮਝਣਾ ਨਹੀਂ ਚਾਹੀਦਾ ਵੀ ਤੁਹਾਡੇ ਕੋਲੇ ਘੱਟ ਆ, ਤੁਸੀਂ ਵੀ ਓਨੇ ਹੀ ਵਧੀਆ ਇਨਸਾਨ ਹੋ, ਚੰਗੇ ਇਨਸਾਨ ਹੋ, ਘੱਟ ਵੱਧ ਹੋ ਸਕਦਾ ਹੈਗਾ, ਤੁਹਾਡੇ ਕੋਲੇ ਵੀ ਪ੍ਰਮਾਤਮਾ ਤੁਹਾਡੇ 'ਚ ਵੀ ਬਖਸ਼ਾ, ਸਾਰਿਆਂ 'ਚ ਪ੍ਰਮਾਤਮਾ ਬਖਸ਼ਦਾ ਹੈਗੀ ਆ, ਉਹਦੀ ਬਖਸ਼ਿਸ਼ ਹੈਗੀ ਆ, ਉਹਦੇ 'ਚ ਵੱਸਦਾ ਹੈਗਾ ਪ੍ਰਮਾਤਮਾ, ਸਾਡੇ ਸਾਰਿਆਂ 'ਚ ਹੀ ਵੱਸਦਾ ਹੈਗਾ। ਜੇ ਸਾਡੇ ਸਾਰਿਆਂ 'ਚ ਹੀ ਵੱਸਦਾ ਹੈਗਾ, ਫਿਰ ਸਾਨੂੰ ਕਾਹਦਾ ਫਿਕਰ। ਤੇ ਜਿਹੜੀ ਲੋ ਸੈਲਫ ਐਸਟੀਮ ਹੈ ਨਾ, ਉਹਨੂੰ ਫਿਰ ਆਪਾਂ ਨੂੰ ਆਪਣੇ ਆਪ ਨੂੰ ਇਹ ਦੱਸਣਾ ਚਾਹੀਦਾ, ਮੇਰੇ 'ਚ ਵੀ ਰੱਬ ਵੱਸਦਾ, ਮੇਰੇ 'ਚ ਵੀ ਚੰਗੇ ਗੁਣ ਹੈਗੇ ਆ। ਇਹ ਠੀਕ ਆ ਵੀ ਈਗੋ ਨਹੀਂ ਹੋਣੀ ਚਾਹੀਦੀ, ਐਰੋਗੈਂਟ ਨਹੀਂ ਹੋਣਾ ਚਾਹੀਦਾ, ਪਰ ਤੁਸੀਂ ਆਪਣੇ ਆਪ ਨੂੰ ਜਿਹੜੇ ਚੰਗੇ ਤੁਹਾਡੇ 'ਚ ਗੁਣ ਹੈਗੇ ਆ, ਉਹਨਾਂ ਨੂੰ ਵਰਤੋ, ਉਹਨਾਂ ਲਈ ਅੱਗੇ ਵਧੋ, ਆਪੇ ਸੈਲਫ ਐਸਟੀਮ ਵੱਧ ਜਾਣੀ ਹੈਗੀ ਆ। ਸਾਨੂੰ ਕਿਉਂ ਲੋੜ ਹੈਗੀ ਆ ਕਿਸੇ ਦੀ ਪਰਮਿਸ਼ਨ ਦੀ ਲੋੜ, ਹਮ ਨਾਟ ਟਾਕਿੰਗ ਅਬਾਊਟ ਜਿਹੜੀਆਂ ਗਰਲਸ ਕਈ ਵਾਰੀ ਦੇਖਣ ਚ ਆਊਗਾ ਤੁਹਾਨੂੰ, ਉਹ ਉਹਨਾਂ ਨੂੰ ਐਂ ਹੁੰਦਾ ਵੀ ਜਦੋਂ ਵੂਮਨ ਕਹਿ ਲਓ ਵੀ ਮੈਂ ਸੋਹਣੀ ਹੈਗੀ ਆ ਕਿ ਨਹੀਂ ਸੋਹਣੀ ਹੈਗੀ, ਫਿਰ ਉਹ ਕਾਈਂਡ ਆਫ ਅਫਰਮੇਸ਼ਨ ਭਾਲਦੇ ਆ ਨਾ ਦੂਸਰੇ ਤੋਂ, ਆਪਣੇ ਹਸਬੈਂਡ ਤੋਂ, ਆਪਣੇ ਦੋਸਤਾਂ ਮਿੱਤਰਾਂ ਤੋਂ, ਤੇ ਜੇ ਕੋਈ ਉਹਨਾਂ ਨੂੰ ਰਿਸਪੌਂਸ ਨਹੀਂ ਮਿਲਦਾ ਜਾਂ ਨਹੀਂ ਚੰਗਾ ਮਿਲਦਾ, ਫਿਰ ਉਹ ਐਂਗਜ਼ਾਇਟੀ ਕ੍ਰੀਏਟ ਕਰਦਾ ਹੈਗਾ। ਸਾਨੂੰ ਕੀ ਲੋੜ ਆ, ਤੁਸੀਂ ਬਹੁਤ ਸੋਹਣੇ ਹੋ, ਸਭ ਸੋਹਣੇ ਹੋ, ਕੋਈ ਚੱਕਰ ਹੀ ਨਹੀਂ ਹੈਗਾ, ਆਪਾਂ ਨੂੰ ਕੀ ਲੋੜ ਆ ਕਿਸੇ ਦੀ ਇਨਫੋਰਮੇਸ਼ਨ ਦੀ ਲੋੜ, ਆਮ ਟਾਕਿੰਗ ਅਬਾਊਟ ਗਰਲਸ ਐਂਡ ਦ ਵੂਮਨਸ, ਰਾਈਟ। ਠੀਕ ਹੈ, ਜੇ ਕੋਈ ਕਹਿੰਦਾ ਹੈਗਾ ਤਾਂ ਵੀ ਠੀਕ ਹੈ, ਪਰ ਸਭ ਜਣੇ ਸੋਹਣੇ ਆ, ਜਿਹੇ ਜਿਹੇ ਪ੍ਰਮਾਤਮਾ ਨੇ ਬਣਾਇਆ, ਸੋਹਣਾ ਹੀ ਸੋਹਣਾ ਬਣਾਇਆ ਪ੍ਰਮਾਤਮਾ ਤਾਂ, ਜਿਹੋ ਜਿਹਾ ਪ੍ਰਮਾਤਮਾ, ਜਿਹੋ ਜਿਹੀ ਉਹਦੀ ਸ੍ਰਿਸ਼ਟੀ ਹੈਗੀ ਆ, ਜਿਹੋ ਜਿਹਾ ਉਹਨੇ ਕੁਛ ਬਣਾਇਆ, ਉਹ ਤਾਂ ਆਲਮੋਸਟ ਪਰਫੈਕਟ ਹੀ ਹੈ ਨਾ, ਉਹ ਸਾਨੂੰ ਸਮਝ ਨਹੀਂ ਆਉਂਦੀ। ਉਹ ਮੈਂ ਕੱਲ ਆਪਣੀ ਵਾਈਫ ਮਨਜੀਤ ਨਾਲ ਵੀ ਗੱਲ ਕਰਦਾ ਸੀ, ਮੈਂ ਕਿਹਾ ਸੰਸਾਰ ਦੇਖੋ, ਆਪਾਂ ਅੱਜ ਗੱਲਾਂ ਕਰਦੇ ਆ ਮੂਨ ਤੇ ਜਾਣਾ, ਜੁਪੀਟਰ ਤੇ ਜਾਣਾ, ਮਾਰਸ ਤੇ ਜਾਣਾ, ਕਿਤੇ ਹੋਰ ਜਾਣਾ, AI ਬਣਾ ਲਿਆ, ਗੋ ਬਣਾ ਲਿਆ, ਕਿਉਂਕਿ ਇਹ ਚੀਜ਼ਾਂ ਤੁਸੀਂ ਜੇ ਐਕਚੁਅਲ ਚੀਜ਼ ਦੇ ਵਿੱਚ ਦੇਖੋ, ਤੇ ਜਿਹੜੀ ਉਹਦੀ ਸ੍ਰਿਸ਼ਟੀ ਆ, ਉਹ ਦੇਖੋ ਕਿੱਡਾ ਵਧੀਆ ਸਿਸਟਮ ਬਣਿਆ ਹੋਇਆ, ਸੂਰਜ ਚੜ੍ਹਦਾ, ਇਹ ਤਾਂ ਹਰੇ ਇੱਕ ਆ ਯੂਨੀਵਰਸ ਜਿਹਦੇ ਵਿੱਚ ਹਰ ਚੀਜ਼ ਉਹਨੇ ਪ੍ਰੋਵਾਈਡ ਕੀਤੀ ਹੋਈ ਹੈ, ਇਨਸਾਨ ਤੋਂ ਇਨਸਾਨ ਬਣ ਰਿਹਾ, ਸਿਸਟਮ ਚੱਲ ਰਿਹਾ, ਇਦੋਂ ਵਧੀਆ ਕੀ ਹੋ ਸਕਦਾ। ਆਪਣੀ ਉਹਨੇ ਜਿਹੜੀ ਸਪਲਾਈ ਚੇਨ, ਰਾਈਟ, ਉਹ ਸਾਰੀ ਕ੍ਰੀਏਟ ਕੀਤੀ ਹੋਈ ਹੈ, ਇਦੋਂ ਵਧੀਆ ਹੋਰ ਕ੍ਰੀਏਸ਼ਨ ਕੀ ਹੋ ਸਕਦੀ ਹੈ, ਰਾਈਟ। ਇਹਦੇ 'ਚ ਅਸੀਂ ਉਹਦੇ 'ਚ ਪਲੇ ਕਰ ਰਹੇ ਹਾਂ, ਚਾਹੇ ਤੁਸੀਂ ਇਹ ਸਮਝ ਲਓ ਵੀ ਉਹ ਡਾਇਰੈਕਟਰ ਆ ਸਾਰੀ ਚੀਜ਼ਾਂ ਦਾ, ਅਸੀਂ ਐਕਟਰ ਆ, ਕਰੀ ਜਾਂਦੇ ਹੈਗੇ ਜੋ ਕੁਛ ਹੈਗਾ, ਪਲੇ ਤਾਂ ਆਲਰੇਡੀ ਲਿਖਿਆ ਹੋਇਆ, ਪਲੇ ਤਾਂ ਚਾਹੇ ਤੁਸੀਂ ਜੋ ਕੁਛ ਮਰਜ਼ੀ ਹੈਗਾ, ਸੋ ਡਰ ਕਾਹਦਾ, ਜੇ ਸਾਰੀ ਚੀਜ਼ ਲਿਖੀ ਪਈ ਹੈ ਪਲੇ 'ਚ, ਤੁਸੀਂ ਤਾਂ ਇੱਕ ਰੋਲ ਹੀ ਪਲੇ ਕਰ ਰਹੇ ਹੋ, ਤਾਂ ਫਿਰ ਡਰ ਕਾਹਦਾ।
ਫਿਰ ਸਟੀਮ ਕਾਹਦੇ ਲਈ ਆ? ਠੀਕ ਹੈ, ਮੇਰਾ ਰੋਲ ਆ, ਮੈਂ ਕਰਨਾ ਹੈਗਾ, ਚਾਹੇ ਉਹ ਚੰਗਾ ਰੋਲ ਆ ਚਾਹੇ ਮਾੜਾ ਰੋਲ ਆ, ਕਰੀ ਚਲੋ, ਆਪਣਾ ਰੋਲ ਵਧੀਆ ਕਰੋ, ਆਪਣੇ ਪੱਖ ਤੋਂ ਪੂਰਾ ਸਹੀ ਢੰਗ ਨਾਲ ਕਰੋ। ਇਹ ਜਿਹੜੀ ਲੋ ਸੈਲਫ ਅਸਟੀਮ ਆ ਨਾ, ਇਹਦਾ ਵੱਡਾ ਕਾਰਨ, ਬਹੁਤ ਵੱਡਾ ਕਾਰਨ ਆ ਐਂਗਜ਼ਾਇਟੀ ਕ੍ਰੀਏਟ ਕਰਨਾ, ਰਾਈਟ? ਲੋਕ ਸੈਲਫ, ਕਿਉਂਕਿ ਫਿਰ ਚੀਜ਼ਾਂ ਹੈਂਡਲ ਨਹੀਂ ਕਰ ਪਾਉਂਦੇ। ਜਦੋਂ ਚੀਜ਼ ਹੈਂਡਲ ਨਹੀਂ ਕਰਦਾ ਸਕਦੇ, ਮਤਲਬ ਫਿਰ ਤੁਹਾਨੂੰ ਐਂਗਜ਼ਾਇਟੀ ਹੋਣੀ ਹੈਗੀ, ਰਾਈਟ? ਟਰਾਮਾ ਹੋ ਗਿਆ ਜ਼ਿੰਦਗੀ 'ਚ, ਇੱਕ ਹੋਰ ਕਾਰਨ ਆ ਵੀ ਤੁਹਾਡੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਲੈਟਸ ਸੇ ਲਾਸ ਹੋ ਗਿਆ ਕੋਈ, ਜਾਂ ਕਿਸੇ ਨੇ ਅਬਿਊਜ਼ ਕਰਤਾ, ਪੇਰੈਂਟਸ ਨੇ ਅਬਿਊਜ਼ ਕਰਤਾ, ਕਿਤੇ ਹੋਰ ਕਿਸੇ ਨੇ ਅਬਿਊਜ਼ ਕਰਤਾ, ਉਹ ਫਿਰ ਐਂਗਜ਼ਾਇਟੀ ਹੋਣੀ ਵਰਕ ਪਲੇਸ ਤੇ। ਫਿਰ ਉਹ ਜਦੋਂ ਵੀ ਉਹ ਜਿਹੜੀਆਂ ਕੋਈ ਸਿਨੈਰੀਓ ਜਾਂ ਕੋਈ ਇਨਵਾਇਰਮੈਂਟ, ਕੋਈ ਉਹ ਜਾਂ ਸਿਚੁਏਸ਼ਨ ਦੁਬਾਰਾ ਕ੍ਰੀਏਟ ਹੋਣੀ ਹੈ ਨਾ, ਤਾਂ ਜਦ ਐਂਗਜ਼ਾਇਟੀ ਕ੍ਰੀਏਟ ਹੋਣੀ, ਤਾਂ ਉਹ ਕਿਉਂਕਿ ਡਰ ਬੈਠਾ ਹੋਇਆ ਮਨ ਦੇ ਵਿੱਚ, ਜਦੋਂ ਮਨ 'ਚ ਡਰ ਬੈਠਾ ਹੋਇਆ ਤਾਂ ਉਹ ਇਹ ਲੱਗਦਾ ਵੀ ਦੁਬਾਰਾ ਉਹੀ ਚੀਜ਼ ਹੋ ਜਾਣੀ ਆ। ਫਿਰ ਜਿਹੜਾ ਦੁਬਾਰਾ ਹੋਣਾ ਹੈਗਾ, ਫਿਰ ਐਂਗਜ਼ਾਇਟੀ ਕ੍ਰੀਏਟ ਕਰਦਾ ਹੈਗਾ, ਸਟ੍ਰੈਸ ਕ੍ਰੀਏਟ ਕਰਦਾ ਹੈਗਾ। ਜਿਹੜੀ ਕਾਰਨ ਇੱਕ ਹੋਰ, ਜਿਹੜੀ ਆਪਾਂ ਸੈਲਫ ਅਸਟੀਮ ਦੀ ਗੱਲ ਕੀਤੀ ਹੈ ਨਾ, ਲੋ ਸੈਲਫ ਅਸਟੀਮ ਕਾਰਨ ਬਣਦੀ ਹੈ। ਉਹਦੇ ਵਿੱਚ ਕੀ ਹੈਗਾ, ਅੱਜ ਕੱਲ੍ਹ ਐਕਸਪੈਕਟੇਸ਼ਨਸ, ਐਂਬੀਸ਼ਨਸ ਜ਼ਿਆਦਾ। ਹਰ ਕੋਈ ਚਾਹੁੰਦਾ ਹੈਗਾ ਵੀ ਮੈਨੂੰ ਸਾਰਾ ਕੁਝ ਮਿਲ ਜੇ, ਪਰ ਨਾ ਤਾਂ ਅਸੀਂ ਉਸ ਲਈ ਵੇਟ ਕਰਨਾ ਚਾਹੁੰਦੇ ਹਾਂ, ਤੇ ਨਾ ਹੀ ਸਾਡੇ ਕੋਲੇ ਕਈ ਵਾਰੀ ਉਹਨੀਆਂ ਕੈਪੇਬਿਲਿਟੀਜ਼ ਹੁੰਦੀਆਂ। ਸੋ ਫਿਰ ਕੀ ਹੋਣਾ? ਫਿਰ ਐਂਗਜ਼ਾਇਟੀ ਹੋਣੀ। ਹੁਣ ਉਹ ਕੀ ਹੁੰਦਾ ਵੀ ਕਿਸੇ ਕੋਲੇ ਵੱਡੀ ਕਾਰ ਆ, BMW ਆ, ਪੋਰਸ਼ ਆ, ਕਿਸੇ ਕੋਲੇ ਹੋਰ ਆ, ਕਿਸੇ ਕੋਲੇ ਹੈ ਨਹੀਂ, ਉਹ ਵੀ ਚਾਹੁੰਦਾ ਹੈਗਾ, ਪਰ ਉਹ ਹਰੇ ਦੀ ਜੌਬ ਉੱਥੇ ਨਹੀਂ ਹੈਗੀ, ਉਹਨੀ ਇਨਕਮ ਸੋਰਸ ਨਹੀਂ ਹੈਗੀ, ਪਰ ਉਹ ਐਂਗਜ਼ਾਇਟੀ ਕ੍ਰੀਏਟ ਕਰ ਲਈ। ਕਿਸੇ ਕੋਲ ਵੱਡਾ ਘਰ ਆ, ਕਿਸੇ ਕੋਲ ਛੋਟਾ ਘਰ, ਐਂਗਜ਼ਾਇਟੀ ਕ੍ਰੀਏਟ ਕਰ ਲਈ। ਕਿਸੇ ਹਰੇ ਇੰਡੀਵਿਜੂਅਲ ਕੰਟਰੀਬਿਊਟਰ ਆ, ਕੋਈ ਅੱਗੇ ਪ੍ਰੈਜ਼ੀਡੈਂਟ ਬਣਿਆ, CEO ਬਣਿਆ, ਐਂਗਜ਼ਾਇਟੀ ਕ੍ਰੀਏਟ ਹੋ ਗਈ ਵੀ ਮੈਂ ਤਾਂ ਉੱਥੇ ਪਹੁੰਚਣਾ ਸੀਗਾ। ਹਰ ਚੀਜ਼ ਦਾ ਸਮਾਂ, ਮੇਨ ਕੀ ਗੱਲ ਆ, ਹਰ ਚੀਜ਼ ਦਾ ਸਮਾਂ ਤੇ ਹਰ ਚੀਜ਼ ਦੀ ਪ੍ਰਾਈਸ ਆ। ਕੋਈ ਚੀਜ਼ ਫ੍ਰੀ ਨਹੀਂ ਹੈਗੀ, ਤੇ ਹਰ ਚੀਜ਼ ਪਰਮਾਤਮਾ ਦੀ ਰਜ਼ਾ 'ਚ ਹੋ ਰਹੀ ਹੈ। ਸੋ ਜੇ ਹਰ ਚੀਜ਼ ਦੀ ਪ੍ਰਾਈਸ ਆ, ਪ੍ਰਾਈਸ ਫੋਰ ਐਗਜ਼ਾਮਪਲ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੋਲ ਵੱਡੀਆਂ ਕਾਰਾਂ ਹੋਣ, ਵੱਡੇ ਕਾਰ ਹੋਣ, ਵੱਡੇ ਬਿਜ਼ਨਸ ਹੋਣ, ਤਾਂ ਟਾਈਮ ਲੱਗੂਗਾ। ਉਹਦੇ ਲਈ ਕੈਪੇਬਿਲਿਟੀਜ਼, ਸਾਧਨ ਕ੍ਰੀਏਟ ਕਰੋ, ਹਾਰਡ ਵਰਕ ਕਰੋ, ਓਪਰਚੁਨਿਟੀਜ਼ ਨੂੰ ਅਵੇਲ ਕਰੋ, ਫਿਰ ਆਪੇ ਆਉਣਗੇ ਪਰਮਾਤਮਾ। ਫਿਰ ਉਹਦੀ ਰਜ਼ਾ 'ਚ ਰਹੋ, ਲੈਟ ਦੈਟ ਥਿੰਗ ਹੈਪਨ। ਤੁਸੀਂ ਆਪਣਾ ਕੰਮ ਕਰੀ ਚੱਲੋ, ਜਿਹੜੀ ਉਹਦਾ ਰਿਜ਼ਲਟ ਹੈਗਾ, ਲੈਟ ਇਟ ਬੀ, ਜਿਵੇਂ ਆਉਂਦਾ ਹੈਗਾ, ਜਿਹੜੇ ਸਮੇਂ ਤੇ ਆਊਗਾ। ਐਂਗਜ਼ਾਇਟੀ ਨਾ ਕ੍ਰੀਏਟ ਕਰਨ ਦਿਓ, ਕਿਉਂਕਿ ਐਂਗਜ਼ਾਇਟੀ ਹੋਊਗੀ ਜੇ ਤੁਸੀਂ ਕਹਿੰਦੇ ਕੱਲ ਨੂੰ ਬਣ ਜਾਣਾ। ਮੈਂ ਦੇਖਿਆ ਕੰਮ ਤੇ ਨਾ ਕਈ ਵਾਰੀ ਹੁੰਦਾ ਕੀ ਹੈਗਾ, ਓਵਰ ਦਾ ਟਾਈਮ ਮੈਂ ਬਹੁਤ ਦੇਖਿਆ, ਬੰਦਾ ਕਹਿੰਦਾ ਮੈਨੂੰ ਮੈਨੇਜਰ ਬਣਾ ਦੇ, ਮੈਂ ਵੀ ਕੈਪੇਬਲ ਆ, ਮੈਨੂੰ ਮੈਨੇਜਰ ਬਣਾ। ਪਰ ਜੇ ਹੈਗੇ ਹੋ ਤਾਂ ਤੁਸੀਂ ਮੈਨੇਜਰ ਵਰਗੇ ਕੰਮ ਕਰਨੇ ਸ਼ੁਰੂ ਕਰ ਦਿਓ। ਆਪਣੇ ਪਹਿਲਾਂ ਜਿਹੜਾ ਕੰਮ ਹੈਗਾ ਉਹਨੂੰ ਅਸਾਈਨ, ਜਿਹੜਾ ਤੁਹਾਨੂੰ ਹੋਇਆ ਉਹਨੂੰ ਪਰਫੈਕਟਲੀ ਕਰੋ। ਜਿਹੜੀਆਂ ਮੈਨੇਜਰ ਕੈਪੇਬਿਲਿਟੀਜ਼ ਹੈਗੀਆਂ ਉਹ ਸਟਾਰਟ ਸ਼ੋਇੰਗ ਆ। ਲਾਈਕ ਮੈਂ ਉਹਦੇ 'ਚ ਕਿਹੜੀ ਗੱਲ ਹੈਗੀ, ਤੁਹਾਡੇ ਕੋਲ ਟਾਈਟਲ ਨਹੀਂ ਹੈਗਾ, ਤੁਸੀਂ ਗੱਲਬਾਤ ਕਰ ਸਕਦੇ ਹੋ, ਲੋਕਾਂ ਦੀ ਹੈਲਪ ਕਰ ਸਕਦੇ ਹੋ, ਟੀਮ ਮੈਂਬਰਸ ਦੀ ਹੈਲਪ ਕਰ ਸਕਦੇ ਹੋ, ਆਪਣੇ ਆਪ ਸਟ੍ਰੈਟੇਜਿਕ ਡਿਸਕਸ਼ਨ 'ਚ ਇਨਵੋਲਵ ਹੋ ਸਕਦੇ ਹੋ। ਜਦੋਂ ਹੋਵੋਗੇ, ਜਦੋਂ ਅਗਲੀ ਵਾਰੀ ਨਵਾਂ ਰੋਲ ਬਣੂਗਾ ਉੱਥੇ ਕੋਈ ਕੰਪਨੀ 'ਚ, ਤਾਂ ਤੁਹਾਨੂੰ ਆਪੇ ਹੀ ਪਹਿਲਾ ਰੋਲ ਤੁਹਾਨੂੰ ਦੇਣਾ ਅਗਲੇ ਨੂੰ। ਕਿਉਂਕਿ ਕੰਪਨੀਆਂ 'ਚ ਤਾਂ ਇਹ ਤਾਂ ਹੈ ਨਹੀਂਗਾ, ਮੈਜੋਰਟੀ ਕੰਪਨੀਆਂ ਦੇ ਵਿੱਚ ਮੈਂ ਦੇਖਿਆ, ਆਪਣੇ ਪਰਟੀਕੁਲਰਲੀ ਯੂਰਪ, ਇੱਥੇ ਵੈਸਟਰਨ USA ਦੇ ਵਿੱਚ ਤਾਂ ਲੈਂਡ ਆਫ ਓਪਰਚੁਨਿਟੀਜ਼ ਆ। ਮੈਂ ਪ੍ਰੈਜ਼ੀਡੈਂਟ ਬਣ ਗਿਆ, CEO ਬਣ ਗਿਆ, ਮੈਂ ਵੀ ਦੇਖਿਆ ਲੋਕ ਦੇਖਦੇ ਆ ਵੀ ਤੁਸੀਂ ਮਿਹਨਤ ਕਰਦੇ ਹੋ, ਤੁਹਾਡੇ ਕੋਲ ਕੈਪੇਬਿਲਿਟੀਜ਼ ਹੈਗੀਆਂ, ਫਿਰ ਤੁਹਾਨੂੰ ਆਪਣੇ ਆਪ ਸਮੇਂ ਦੇ ਹਿਸਾਬ ਨਾਲ ਮਿਲਦਾ ਹੈਗਾ। ਠੀਕ ਆ, ਬਹੁਤੇ ਲੋਕ ਇਹੋ ਜਿਹੇ ਵੀ ਹੈਗੇ ਆ ਜਿਹੜੇ ਤੁਹਾਨੂੰ ਨਹੀਂ ਪਹੁੰਚਣ ਦੇਣਗੇ, ਪਰ ਉਹ ਤਾਂ ਛੱਡੋ, ਉਹਦੇ ਨਾਲ ਐਂਗਜ਼ਾਇਟੀ ਕ੍ਰੀਏਟ ਹੋਊਗੀ ਜੇ ਤੁਸੀਂ ਉਹਨਾਂ ਸੋਚੋਗੇ। ਜੇ ਤੁਸੀਂ ਆਪਣਾ ਕੰਮ ਕਰੀ ਜਾਂਦੇ ਹੈਗੇ ਹੋ, ਆਪਣੀ ਮਿਹਨਤ ਕਰਦੇ ਹੋ, ਟਾਈਮ ਲੱਗ ਸਕਦਾ ਪਰ ਪਹੁੰਚੋਗੇ ਜ਼ਰੂਰ ਉੱਥੇ। ਕਈ ਵਾਰੀ ਬੰਦਾ ਸੋਚਦਾ ਮੈਂ ਨਾ ਗੁੱਡ ਇਨਫ ਨਹੀਂ ਹੈ। ਇਹ ਵੀ ਪਰਟੀਕੁਲਰਲੀ ਨਵੀਂ ਜਨਰੇਸ਼ਨ ਦੇ ਵਿੱਚ ਦੇ ਡੋਂਟ ਫੀਲ ਲਾਈਕ ਓ ਵੀ ਆਰ ਨਾਟ ਗੁੱਡ ਇਨਫ। ਓਕੇ, ਉਹ ਜ਼ਰੂਰੀ ਨਹੀਂ ਹੈਗਾ ਤੁਸੀਂ ਗੁੱਡ ਇਨਫ ਹੋ। ਸਾਰੇ ਜਾਣੇ ਹੀ ਗੁੱਡ ਇਨਫ ਹੈਗੇ ਆ, ਜਿਹੜੀਆਂ ਉਹਨਾਂ ਨੂੰ ਪਰਮਾਤਮਾ ਨੇ ਦਿੱਤੀਆਂ ਹੋਈਆਂ। ਤੁਹਾਡੇ ਕੋਲੇ ਆਪਣੇ ਕੁਝ ਗੁਣ ਹੈਗੇ ਆ, ਉਹਨਾਂ ਨੂੰ ਯੂਜ਼ ਕਰੋ, ਮਿਹਨਤ ਕਰੋ, ਤਾਂ ਐਂਗਜ਼ਾਇਟੀ ਫਿਰ ਜਿਹੜੀ ਹੈਗੀ ਆ ਉਹ ਮਤਲਬ ਅਵੋਇਡ ਕੀਤੀ ਜਾ ਸਕਦੀ ਹੈਗਾ, ਫਿਰ ਉਹ ਕਾਰਨ ਨਹੀਂ ਬਣੂਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ, ਫੀਅਰ ਆਫ ਲਾਸ ਜਿਹੜਾ ਹੈਗਾ, fear of something getting worse, means something worse happening, like ਉਹਦੇ ਨਾਲ ਵੀ ਐਂਗਜ਼ਾਇਟੀ ਹੋ ਜਾਂਦੀ ਆ। ਜਿਵੇਂ ਆਪਾਂ ਗੱਲ ਕੀਤੀ ਵੀ ਜਿਹੜੀ, ਜਿਵੇਂ ਹੁਣ ਪੇਰੈਂਟਸ ਆ, ਜੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਰਾਤ ਨੂੰ ਲੇਟ ਹੋ ਗਏ, ਘਰੇ ਨਹੀਂ ਪਹੁੰਚੇ, ਤਾਂ ਉਹ ਫਿਰ ਐਂਗਜ਼ਾਇਟੀ ਕ੍ਰੀਏਟ ਕਰਦੇ।
ਰਾਈਟ। ਸੋ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸਾਡੇ ਬੱਚਿਆਂ ਨੂੰ, ਪਤਾ ਨਹੀਂ ਕਿੱਥੇ ਚਲੇ ਗਏ, ਬਾਰ-ਬਾਰ ਕਾਲ ਕਰਾਂਗੇ ਉਹਨਾਂ ਨੂੰ ਪੁੱਛਣ ਦੀ ਖਾਤਰ ਕਿੱਥੇ ਆ, ਕਿਉਂਕਿ ਮਾਈਂਡ ਦੇ ਵਿੱਚ ਉਹ ਵਰਸ, ਮਤਲਬ ਸਮਥਿੰਗ ਵਰਸ ਇਜ਼ ਗੋਨਾ ਹੈਪਨ। ਉਹ ਤੁਹਾਡਾ ਜਿਹੜਾ ਮਾਈਂਡ ਹੈਗਾ ਉਹ ਨੈਗੇਟਿਵ ਥਾਟਸ ਸ਼ੁਰੂ ਕਰ ਦਿੰਦਾ। ਸੋ ਫਿਰ ਜਦੋਂ ਨੈਗੇਟਿਵ ਥਾਟ ਹੁੰਦੇ ਫਿਰ ਵਰਸ ਸ਼ੁਰੂ ਹੋ ਜਾਂਦਾ, ਫਿਰ ਬੰਦਾ ਕਹਿੰਦਾ ਪਤਾ ਨਹੀਂ ਕੀ ਹੋ ਗਿਆ, ਕਿਤੇ ਐਕਸੀਡੈਂਟ ਹੋ ਗਿਆ, ਪਤਾ ਨਹੀਂ ਆਹ ਹੋ ਗਿਆ, ਪਤਾ ਨਹੀਂ ਕਿਡਨੈਪ ਹੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਸੋ ਆਲ ਦੋਜ਼ ਥਾਟਸ, ਬਿਕਾਜ਼ ਐਂਗਜ਼ਾਇਟੀ ਸ਼ੁਰੂ ਹੋ ਗਈ, ਐਂਗਜ਼ਾਇਟੀ ਕ੍ਰੀਏਟਸ ਥੀਸ ਫੀਅਰਫੁਲ ਥਾਟਸ। ਫਿਰ ਕੀ ਹੋਣਾ, ਫਿਰ ਤੁਸੀਂ ਹੋਰ ਦੀ ਹੋਰ ਜਿੰਨਾ ਐਂਗਜ਼ਾਇਟੀ ਹੋਰ ਹੋਈ ਜਾਣੀ ਹੈ, ਫਿਰ ਪਸੀਨੇ ਆਉਣ ਲੱਗ ਜਾਣੇ ਆ, ਫਿਰ ਬੰਦੇ ਨੂੰ ਕਾਲਾਂ ਕਰੀ ਜਾਣੀਆਂ ਹੈਗੀਆਂ, ਫਿਰ ਉਹ ਡਿਪਰੈਸ਼ਨ ਸ਼ੁਰੂ ਹੋ ਜਾਂਦੀ ਹੈ, ਰਾਈਟ। ਫਿਰ ਓਵਰ ਦਾ ਟਾਈਮ ਉਹ ਸਮਾਂ ਹੋਰ ਖਰਾਬ ਹੋ ਗਈ, ਰਾਈਟ। ਕਈ ਵਾਰੀ ਕੀ ਹੈਗਾ ਵੀ ਜਿਵੇਂ ਆਪਾਂ ਗੱਲ ਕੀਤੀ ਵੀ ਸਮਥਿੰਗ ਗੈਟਿੰਗ ਵਰਸ, ਮਤਲਬ ਕਿਸੇ ਦੀ ਹਰੇ ਜੌਬ ਚੱਲ ਰਹੀ ਸੀ, ਉਹਦੇ ਕੋਲ ਹੋਰ ਨਹੀਂ ਸਾਧਨ ਸੀ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਫਿਰ ਉਹ ਜਿਹੜੀ ਉਹ ਓਵਰ ਥਿੰਕਿੰਗ ਹੈਗੀ ਆ, ਉਹ ਵੀ ਜਿਹੜੀ ਹੈਗੀ ਆ ਫਿਰ ਉਹ ਕ੍ਰੀਏਟ ਕਰਦੀ ਆ ਜਿਹੜੀ ਐਂਗਜ਼ਾਇਟੀ ਆ। ਸੋ ਜਿਹੜੇ ਕਾਜ਼ਿਸ ਆ, ਇੱਕ ਵਾਰੀ ਮੈਂ ਫਿਰ ਆਪਾਂ ਦੋਸਤੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਐਂਗਜ਼ਾਇਟੀ ਦੀ, ਤੇ ਕਾਜ਼ਿਸ ਕਿਹੜੇ ਹੈਗੇ ਆ। ਆਪਾਂ ਸਿੰਪਟਮਸ ਦੀ ਪਹਿਲਾਂ ਗੱਲ ਕੀਤੀ, ਹੁਣ ਆਪਣੇ ਕਾਜ਼ਿਸ ਦੀ ਹੈਗੀ ਆ। ਉਹ ਜਿਹੜੇ ਕਾਜ਼ਿਸ ਹੈਗੇ, ਇੱਕ ਤਾਂ ਬਾਇਓਲੋਜੀਕਲ ਆ। ਬਾਇਓਲੋਜੀਕਲ ਕੀ ਆ ਵੀ ਉਹ ਡੀਐਨਏ ਪੇਰੈਂਟਸ ਤੋਂ ਆ ਗਏ, ਕਿਸੇ ਹੋਰ ਤੋਂ ਜਨਰੇਸ਼ਨਲ ਹੈਗੇ ਆ, ਫੈਮਿਲੀ ਹਿਸਟਰੀ ਆ ਉਦੋਂ ਹੋਏ। ਲੋ ਸੈਲਫ ਅਸਟੀਮ ਕਰਕੇ ਵੀ ਹੈਗੇ ਆ, ਵੀ ਜੇ ਤੁਹਾਡੀ ਸੋ ਸੈਲਫ ਅਸਟੀਮ ਆ, ਤੁਸੀਂ ਸੋਚਣਾ ਮੈਂ ਚੰਗਾ ਸੋਹਣਾ ਨਹੀਂ ਹੈਗਾ, ਮੈਂ ਆਹ ਨਹੀਂ ਕਰ ਸਕਦਾ, ਮੈਂ ਇਨਫ ਨਹੀਂ ਹੈਗਾ, ਮੈਂ ਆਹ ਨਹੀਂ ਹੈਗਾ। ਆਲ ਦ ਨੈਗੇਟਿਵ ਥਾਟਸ ਵਿਲ ਕ੍ਰੀਏਟ ਐਂਗਜ਼ਾਇਟੀ। ਟਰਾਮਾ ਹੋ ਗਿਆ ਜ਼ਿੰਦਗੀ 'ਚ, ਕਿਤੇ ਕਿਸੇ ਦਾ ਲਾਸ ਹੋ ਗਿਆ, ਕਿਸੇ ਦੀ ਸਿਚੁਏਸ਼ਨ ਇਹੋ ਜਿਹੀ 'ਚ ਲੰਘਿਆ, ਪ੍ਰੀਵੀਅਸ ਜਿਹੜੀ ਕਿਸੇ ਨੇ ਲੈਟਸ ਸੇ ਕੋਈ ਅਬਿਊਸਿਵ ਪੇਰੈਂਟ ਸੀ, ਕੋਈ ਅਬਿਊਸਿਵ ਰਿਲੇਸ਼ਨਸ਼ਿਪ ਸੀ, ਉਹਦੇ ਕਰਕੇ ਵੀ ਫਿਰ ਐਂਗਜ਼ਾਇਟੀ ਜਿਹੜੀ ਹੈਗੀ ਉਹ ਫਿਰ ਰਿਲੇਸ਼ਨਸ਼ਿਪ ਪ੍ਰੋਬਲਮਸ ਕਰਕੇ ਹੋ ਜਾਂਦੀ ਹੈ ਨਾ, ਉਹਦੇ ਕਰਕੇ ਵੀ ਹੋ ਜਾਂਦਾ ਹੈਗਾ। ਕੰਮ ਦੇ ਉੱਤੇ ਜਿਹੜਾ ਹੈਗਾ ਉਹ ਮਤਲਬ ਕਈ ਵਾਰੀ ਕੀ ਹੈਗਾ ਵੀ ਤੁਸੀਂ ਦੇਖਿਆ ਹੋਣਾ, ਉਹ ਕੰਮ ਵਧੀ ਜਾਂਦਾ ਹੈਗਾ, ਕੰਮ ਹੋਰ ਆਈ ਜਾਂਦਾ ਹੈਗਾ, ਹੋਰ ਆਈ ਜਾਂਦਾ ਹੈਗਾ, ਹੋਰ ਆਈ ਜਾਂਦਾ, ਓਵਰਵਰਕਡ ਹੋ ਗਿਆ ਕੋਈ ਜਣਾ, ਹੈ ਨਾ, ਜ਼ਿਆਦਾ ਕੰਮ ਕਰਨ ਲੱਗ ਗਿਆ, ਪਰ ਉਹ ਨਾ ਨਹੀਂ ਕਰ ਪਾਉਂਦਾ ਕਿਉਂਕਿ ਜੌਬ ਦਾ ਖਤਰਾ। ਫਿਰ ਕੀ ਹੋ ਗਿਆ, ਅਲਟੀਮੇਟਲੀ ਉਹ ਟਾਈਮ ਲਾਈਨਸ, ਡੈਡਲਾਈਨਸ ਮਿਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਐਂਗਜ਼ਾਇਟੀ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਇਹਦੇ ਲਈ ਲਾਈਨਸ, ਬਾਉਂਡਰੀ ਲਾਈਨਸ ਬਣਾਉਣੀਆਂ ਪੈਂਦੀਆਂ। ਕਈ ਵਾਰੀ ਤੁਹਾਨੂੰ ਜਸਟ ਸੋਚਣਾ ਪੈਂਦਾ ਹੈਗਾ, ਇੱਕ ਦੇਣ ਵਾਲਾ ਪ੍ਰਮਾਤਮਾ ਹੈਗਾ, ਐਡੀ ਕਿਹੜੀ ਗੱਲ ਹੈਗੀ ਆ, ਸਭ ਕੁਝ ਹੋ ਜਾਣਾ ਹੈਗਾ, ਮੈਨੂੰ ਜਿਹੜੀ ਲੋੜ ਹੈਗੀ ਆ ਉਹ ਆਪਣੇ ਪੱਖ ਤੋਂ ਜਿਹੜਾ ਹੈਗਾ ਉਹ ਬੈਸਟ ਕਰਨ ਦੀ ਲੋੜ ਹੈਗੀ। ਸੋ ਜਿਹੜੇ ਇਹ ਤਾਂ ਜਿਹੜੀ ਕਾਰਨ ਹੈਗੇ ਆ, ਨਾਟ ਇੱਕ ਹੋਰ ਹੈਗਾ ਨਾਟ ਹੈਵਿੰਗ ਇਨਫ, ਰਾਈਟ। ਕਿਉਂਕਿ ਆਪਾਂ ਗੱਲ ਕੀਤੀ ਵੀ ਐਂਬੀਸ਼ਨ ਜ਼ਿਆਦਾ ਹੈਗੇ ਆ, ਜ਼ਿਆਦਾ ਕੁਝ ਅਸੀਂ ਆਪਣੀ ਜ਼ਿੰਦਗੀ ਤੋਂ ਭਾਲਦੇ ਹਾਂ, ਚਾਹੁੰਦੇ ਹੈਗੇ ਆ ਵੀ ਆਪਾਂ ਸਾਰਾ ਸੰਸਾਰ ਬਦਲ ਦੇਣਾ, ਚਾਹੁੰਦੇ ਹਾਂ ਵੀ ਸਾਰੀ ਦੁਨੀਆ 'ਚੋਂ ਭੁੱਖ ਮਾਰ ਹਟਾ ਦੇਣੀ ਹੈਗੀ ਹੈ, ਚਾਹੁੰਦੇ ਹਾਂ ਵੀ ਅਸੀਂ ਸਾਰਾ ਕਲਾਈਮੇਟ ਚੇਂਜ ਕਰ ਦੇਣਾ ਹੈਗਾ। ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਐਡੇ ਵੱਡੇ ਐਂਬੀਸ਼ਨਸ ਲੈ ਲਏ, ਪਰ ਹਰੇ ਉਹ ਸਟੈਪ ਬਾਏ ਸਟੈਪ ਪ੍ਰੋਸੈਸ ਆ ਨਾ, ਸਾਨੂੰ ਲੋੜ ਹੈਗੀ ਆ ਵੀ ਉਹ ਵਿਜ਼ਨ ਠੀਕ ਆ, ਉਹ ਐਂਬੀਸ਼ਨ ਠੀਕ ਹੈਗਾ, ਪਰ ਉਹਦੀ ਪਲੈਨਿੰਗ ਦੇ ਵਿੱਚ ਸਟੈਪ ਬਾਏ ਸਟੈਪ ਜਰਨੀ ਦੀ ਲੋੜ ਆ, ਅਦਰਵਾਈਜ਼ ਐਂਗਜ਼ਾਇਟੀ ਕ੍ਰੀਏਟ ਹੋਊਗਾ। ਕੈਪੇਬਿਲਿਟੀ ਸਕਿੱਲਸ ਦੀ ਆਪਾਂ ਗੱਲ ਕੀਤੀ ਹੈਗੀ, ਉਹ ਕਾਜ਼ ਬਣਦਾ ਕਈ ਵਾਰੀ ਐਂਗਜ਼ਾਇਟੀ ਦਾ। ਸਕਿੱਲਸ ਹੈ ਨਹੀਂ, ਐਂਬੀਸ਼ਨ ਜ਼ਿਆਦਾ ਹੈਗੇ ਆ, ਜਾਂ ਕਹਿ ਲਓ ਵੀ ਕੰਮ ਕੋਈ ਮਿਲ ਗਿਆ ਪਰ ਉਹਦੇ ਲਈ ਹਰੇ ਸਕਿੱਲਸ ਨਹੀਂ ਹੈਗੇ, ਤੇ ਕੰਮ ਜਦੋਂ ਕਰਨਾ ਫਿਰ ਐਂਗਜ਼ਾਇਟੀ ਹੋਣੀ ਆ, ਕਿਉਂਕਿ ਉਹ ਤੁਸੀਂ ਕਰ ਨਹੀਂ ਪਾਉਣਾ ਹੈਗਾ ਕੰਮ, ਤਾਂ ਫਿਰ ਉਹ ਐਂਗਜ਼ਾਇਟੀ ਹੋਣੀ ਆ ਵੀ ਉਹ ਮੈਨੂੰ ਕਿਸੇ ਨੇ ਕੰਮ ਦਿੱਤਾ ਸੀ, ਬੌਸ ਨੇ, ਮੇਰੇ ਕੋਲ ਤਾਂ ਮੇਰੇ ਤੋਂ ਪੂਰਾ ਨਹੀਂ ਹੋਇਆ, ਮੇਰਾ ਟਾਈਮ ਨਹੀਂ ਹੈਗਾ, ਉਹ ਨਹੀਂ ਹੈਗਾ। ਅਨਦਰ ਕਾਰਨ ਬਣਦਾ ਐਂਗਜ਼ਾਇਟੀ ਦਾ ਲੈਕ ਆਫ ਟਾਈਮ, ਰਾਈਟ। ਕਈ ਵਾਰੀ ਤੁਸੀਂ ਦੇਖਣਾ ਹੈਗਾ ਵੀ ਆਪਣੇ ਖਾਸ ਕਰਕੇ ਜਿਹੜੇ ਈਸਟਰਨ ਕਲਚਰਸ ਆਏ ਹੈਗੇ ਆ, ਵੀ ਮਾਵਾਂ ਜਿਹੜੀਆਂ ਹੈਗੀਆਂ ਉਹ ਕੰਮ ਵੀ ਕਰਦੀਆਂ ਵਿਚਾਰੀਆਂ ਬੀਬੀਆਂ, ਬੱਚੇ ਵੀ ਸਾਂਭਦੀਆਂ ਹੈਗੀਆਂ, ਬਾਕੀ ਵੀ ਕੰਮ ਕਰਦੀਆਂ। ਉਹ ਫਿਰ ਕੀ ਹੈਗਾ ਵੀ ਜ਼ਿੰਦਗੀ ਦੇ ਹੁਣ ਟਾਈਮ ਤਾਂ ਘੱਟ ਜਾਣਾ ਨਾ, 24 ਘੰਟੇ ਦਾ 24 ਘੰਟੇ, ਉਹ ਤਾਂ ਕਿਸੇ ਲਈ ਵੱਧ ਘੱਟ ਨਹੀਂ ਹੈਗੇ। ਸੋ ਜਦੋਂ ਟਾਈਮ ਘੱਟ ਗਿਆ ਤੇ ਕੰਮ ਜ਼ਿਆਦਾ ਪਏ ਆ, ਫਿਰ ਐਂਗਜ਼ਾਇਟੀ ਕ੍ਰੀਏਟ ਹੋਣੀ ਆ, ਰਾਈਟ। ਉਹ ਫਿਰ ਜਿਹੜੀ ਹੈਗੀ ਆ ਜਿਹੜੀ ਡੈਫੀਨਿਟਲੀ ਫਿਰ ਲੈਕ ਆਫ ਟਾਈਮ ਆ, ਉਹਦਾ ਘੱਟ ਟਾਈਮ ਉਹਨਾਂ ਹੈ ਨਹੀਂਗਾ, ਕੰਮ ਜ਼ਿਆਦਾ ਪਏ ਆ, ਐਂਗਜ਼ਾਇਟੀ ਕ੍ਰੀਏਟ ਕਰੂਗਾ। ਕਈ ਜਣੇ ਵੈਸੇ ਹੀ ਜਿਹੜੀ ਹੈਗੀ ਆ ਉਹ ਪ੍ਰੋਕਾਸਟੀਨੇਸ਼ਨ ਕਰੀ ਜਾਂਦੇ, ਰਾਈਟ। ਉਹ ਵੇਟ ਕਰ ਲੈਣਗੇ, ਲਾਸਟ ਮੂਮੈਂਟ ਤੱਕ ਕਰ ਲੈਣਗੇ, ਲਾਸਟ ਮੂਮੈਂਟ ਤੱਕ ਵੇਟ ਕਰੀ ਜਾਣਗੇ ਕਿਸੇ ਕੰਮ ਨੂੰ, ਵੀ ਕੱਲ ਨੂੰ ਕਰ ਲਾਂਗੇ, ਅੱਜ ਕਰ ਲਾਂਗੇ, ਪਰਸੋਂ ਨੂੰ ਕਰ ਲਾਂਗੇ, ਹੈ ਨਾ, ਹਲੇ ਤਾਂ ਬਹੁਤ ਟਾਈਮ ਪਿਆ।
ਪਰ ਜਦੋਂ ਲਾਸਟ ਤੇ ਪਹੁੰਚਦੇ ਆ ਫਿਰ ਐਂਗਜ਼ਾਇਟੀ ਕ੍ਰੀਏਟ ਹੁੰਦੀ ਆ, ਕਿਉਂਕਿ ਉਹਨਾਂ ਟਾਈਮ ਨਹੀਂ ਰਹਿ ਗਿਆ ਹੁੰਦਾ, ਤੇ ਫਿਰ ਐਂਗਜ਼ਾਇਟੀ ਕ੍ਰੀਏਟ ਹੋਣੀ ਆ, ਰਾਈਟ। ਕਈ ਵਾਰੀ ਸੋਸ਼ਲ ਸਿਚੁਏਸ਼ਨਸ ਵੀ ਕ੍ਰੀਏਟ ਕਰ ਦਿੰਦੀਆਂ ਹੈਗੀਆਂ ਐਂਗਜ਼ਾਇਟੀ, ਰਾਈਟ। ਕੋਈ ਬੰਦਾ ਚਾਹੁੰਦਾ ਤਾਂ ਬਹੁਤ ਕੁਛ ਆ ਵੀ ਮੈਂ ਲੀਡਰ ਬਣਾ, ਲੋਕ ਮੈਨੂੰ ਸਲਾਮ ਕਰਨ, ਮੈਨੂੰ ਆਹ ਕਰਨ। ਕਈ ਜਣੇ ਕੰਮ ਹੀ ਆਪਣੀ ਸਾਰੀ ਜ਼ਿੰਦਗੀ ਦਾ ਮਨੋਰਥ ਹੀ ਬਣਾ ਲੈਂਦੇ ਆ ਵੀ ਲੀਡਰਸ਼ਿਪ ਹੀ ਕਰਨੀ ਆ, ਪਰ ਕੈਪੇਬਲ ਨਹੀਂ ਹੈਗੇ, ਕ੍ਰੈਡੀਬਲ ਨਹੀਂ ਹੈਗੇ। ਸੋ ਜੇ ਹੋਏ ਨਹੀਂ, ਕ੍ਰੈਡੀਬਲ ਨਹੀਂ ਹੈਗੇ, ਉਹ ਦੂਸਰਾ ਨਹੀਂ ਹੈਗਾ, ਫਿਰ ਐਂਗਜ਼ਾਇਟੀ ਕ੍ਰੀਏਟ ਕਰੂਗਾ, ਰਾਈਟ, ਕਿਉਂਕਿ ਤੁਸੀਂ ਆਪਣੇ ਓਵਰ ਸਟੈਪਿੰਗ ਕਰਤੀ, ਰਾਈਟ। ਸੋ ਖਰਚਾ ਜ਼ਿਆਦਾ ਕਰ ਲਿਆ ਪਰ ਉਹਨੇ ਇਨਕਮ ਸੋਰਸਿਸ ਨਹੀਂ ਹੈਗੇ, ਫਿਰ ਐਂਗਜ਼ਾਇਟੀ ਹੋਊਗੀ। ਸੋ ਦੋਸਤੋ, ਆਪਾਂ ਗੱਲ ਕਰ ਰਹੇ ਹਾਂ ਐਂਗਜ਼ਾਇਟੀ ਦੇ ਉੱਤੇ। ਐਂਗਜ਼ਾਇਟੀ ਦੇ ਕੀ ਕਾਰਨ ਆ, ਉਹਦੇ ਸਿੰਪਟਮਸ ਕੀ ਹੈ ਕੀ ਐਂਗਜ਼ਾਇਟੀ, ਰਾਈਟ, ਹੁੰਦੀ ਕਿਉਂ ਹੈਗੀ ਆ। ਸੋ ਹੁਣ ਜਿਹੜੀ ਅਗਲੇ ਸੈਗਮੈਂਟ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਆਪਣੇ ਕੁਝ ਵਿਚਾਰ ਆ ਉਹ ਸਾਂਝੇ ਕਰੂੰਗਾ ਵੀ ਇਹਦੀ ਇਫੈਕਟਿਵ ਮੈਨੇਜਮੈਂਟ, ਇਹਨੂੰ ਜਿਵੇਂ ਇਹਨੂੰ ਬਚਾ ਕਿਵੇਂ ਕੀਤਾ ਜਾ ਸਕਦਾ, ਸਾਨੂੰ ਕੀ ਕਰਨਾ ਚਾਹੀਦਾ ਹੈਗਾ ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਵੈਲਬੀਂਗ ਜਿਹੜੀ ਸਾਡੀ ਹੈਗੀ ਆ ਉਹਦੇ 'ਚ ਅਸੀਂ ਆਪਣਾ ਚੰਗਾ ਤੁਰਦੇ ਸਕਦੇ, ਆਪਣੀ ਜ਼ਿੰਦਗੀ 'ਚ ਅੱਗੇ ਤੁਰਦੇ ਚੱਲ ਰਹੀਏ। ਚੰਗਾ ਕਿਵੇਂ ਕਿਵੇਂ ਕਰ ਸਕਦੇ ਕਿਸੇ ਟਾਈਮ ਦੇ ਉੱਤੇ ਦੋਸਤੋ। ਇਹ ਕੋਈ ਜੇ ਜੇ ਜ਼ਿਆਦਾ ਹੀ ਵੱਧ ਜੇ ਤਾਂ ਫਿਰ ਮੈਡੀਕਲ ਹੈਲਪ ਦੀ ਲੋੜ ਆ। ਉਹਨੇ ਤਾਂ ਤੁਸੀਂ ਬੈਸਟ ਜੱਜ ਹੋ, ਤੇ ਮੈਂ ਤੁਹਾਨੂੰ ਐਂਡ ਤੇ ਜਾ ਕੇ ਪ੍ਰੋਗਰਾਮ ਦੇ ਲਾਸਟ ਸੈਕਸ਼ਨ ਦੇ ਵਿੱਚ ਦੱਸੂਗਾ ਵੀ ਕਈ ਵਾਰੀ ਜਦੋਂ ਫਿਰ ਜਿਵੇਂ ਕਹਿ ਲਓ ਨਾ ਵੀ ਪੈਨਿਕ ਅਟੈਕ ਆਉਣ ਲੱਗ ਗਏ, ਰੋਜ਼ ਰੋਜ਼ ਜ਼ਿੰਦਗੀ ਤੁਹਾਡੀ ਇੰਪੈਕਟ ਦੀ ਲੋੜ ਹੋ ਗਈ, ਫਿਰ ਤੁਹਾਨੂੰ ਡੈਫੀਨਿਟਲੀ ਡਾਕਟਰ ਦੀ ਹੈਲਪ ਦੀ ਲੋੜ ਆ, ਫਿਰ ਤੁਹਾਨੂੰ ਡਾਕਟਰ ਦੇ ਕੋਲੇ ਜਾਣ ਦੀ ਲੋੜ ਆ। ਪਹਿਲਾਂ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਕਰ ਸਕਦੇ ਹੈਗੀਆਂ, ਸਾਨੂੰ ਕਰਨੀਆਂ ਚਾਹੀਦੀਆਂ ਹੈਗੀਆਂ, ਉਹ ਸਾਰਿਆਂ ਨੂੰ ਹੀ ਕਰਨੀਆਂ ਚਾਹੀਦੀਆਂ, ਚਾਹੇ ਤੁਹਾਨੂੰ ਐਂਗਜ਼ਾਇਟੀ ਹੁੰਦੀ ਆ ਚਾਹੇ ਨਹੀਂ ਹੁੰਦੀ। ਪਰ ਜਿਹਨੂੰ ਐਂਗਜ਼ਾਇਟੀ ਹੁੰਦੀ ਹੈਗੀ ਆ ਪਰਟੀਕੁਲਰਲੀ ਉਹਨੂੰ ਤਾਂ ਲੋੜ ਹੀ ਲੋੜ ਹੈਗੀ ਆ। ਉਹ ਪਹਿਲੀ ਗੱਲ ਤਾਂ ਹੈਗੀ ਆ, ਜਿਵੇਂ ਕਹਿ ਲਓ ਨਾ ਚੜ੍ਹਦੀ ਕਲਾ 'ਚ ਰਹਿਣ ਦੀ। ਇਹ ਪ੍ਰੈਕਟੀਕਲ ਟਿਪ ਹੈਗੀ ਆਪਣੀ ਗੁਰਬਾਣੀ ਦੇ ਵਿੱਚ, ਆਪਣੇ ਸਿੱਖ ਕਲਚਰ ਦੇ ਵਿੱਚ, ਪੰਜਾਬੀ ਕਲਚਰ ਦੇ ਵਿੱਚ, ਆਪਣੇ ਸਿੱਖ ਕਲਚਰ 'ਚ ਹੀ ਲੈ ਲਓ ਵੀ ਆਪਾਂ ਜਦੋਂ ਇੱਕ ਦੂਸਰੇ ਨੂੰ ਮਿਲਦੇ ਹਾਂ ਤਾਂ ਫਤਿਹ ਬੁਲਾਉਂਦੇ ਹਾਂ, ਰਾਈਟ। ਜਿਵੇਂ ਵੀ ਹੈਗਾ ਸਤਿ ਸ੍ਰੀ ਅਕਾਲ ਹੋ ਗਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਈ। ਕਈ ਵਾਰੀ ਤੁਸੀਂ ਜਵਾਬ ਉਹਦੇ ਵਿੱਚ ਜਿਹੜਾ ਮਿਲਦਾ ਹੈਗਾ ਉਹ ਚੜ੍ਹਦੀ ਕਲਾ। ਦੂਸਰਾ ਬੰਦਾ ਕਹਿੰਦਾ ਵੀ ਚੜ੍ਹਦੀ ਕਲਾ। ਚੜ੍ਹਦੀ ਕਲਾ ਕੀ ਆ? ਚੜ੍ਹਦੀ ਕਲਾ ਹੈਗਾ ਬਈ ਚੜ੍ਹਦੀਆਂ ਕਲਾ 'ਚ ਮੈਂ ਹਾਈ ਸਪਿਰਿਟਸ 'ਚ। ਇਹ ਪੋਜ਼ਿਟਿਵ ਥਿੰਕਿੰਗ ਆ। ਜਦੋਂ ਤੁਸੀਂ ਇਸ ਸੋਚ ਦੇ ਵਿੱਚ ਆ ਗਏ, ਮਤਲਬ ਜੇ ਤਾਂ ਕਹਿਣਾ ਹੀ ਆ ਕਹੀ ਜਾਂਦੇ ਹੋ ਚੜ੍ਹਦੀ ਕਲਾ ਪਰ ਮਿੰਟ ਲੱਗਦਾ ਥੱਲੇ ਢਹਿ ਪਏ, ਫਿਰ ਤਾਂ ਚਲੋ ਕੋਈ ਫਰਕ ਨਹੀਂ ਹੈਗਾ। ਪਰ ਜੇ ਤੁਸੀਂ ਰੀਅਲੀ ਉਸ ਚੀਜ਼ ਨੂੰ ਆਪਣੇ ਦਿਲ ਦੇ ਵਿੱਚ ਅਪਣਾਈ ਕੀਤਾ ਹੋਇਆ ਵੀ ਕੋਈ ਚੱਕਰ ਨਹੀਂ, ਵੱਧ ਘੱਟ ਡਿਫਿਕਲਟ ਟਾਈਮ ਹਮੇਸ਼ਾ ਚੜ੍ਹਦੀ ਕਲਾ 'ਚ। ਦੁੱਖ ਸੁੱਖ ਜਿਹੜੇ ਹੈਗੇ ਆਪਣੀ ਬਾਣੀ ਕਹਿੰਦੇ ਨੇ ਦੁੱਖ ਸੁੱਖ ਨੂੰ ਇੱਕ ਕਰਕੇ ਸਮਝ। ਫਿਰ ਜਦੋਂ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਸਮਝਣਾ, ਫਿਰ ਉਦੋਂ ਵੱਡੀ ਹੁਣ ਕੀ ਰਹਿ ਗਿਆ? ਫਿਰ ਕਾਹਦੇ ਲਈ ਐਂਗਜ਼ਾਇਟੀ ਹੋਊਗੀ? ਮੈਂ ਤੁਹਾਨੂੰ ਇੱਕ ਆਪਣੇ ਕੈਰੀਅਰ ਤੋਂ ਜਰਨੀ ਤੋਂ ਇੱਕ ਕਹਾਣੀ ਦੱਸਦਾ। ਇੱਕ ਬੀਬੀ ਸੀਗੀ, ਬਹੁਤ ਚੰਗੀ ਵਾਈਸ ਪ੍ਰੈਜ਼ੀਡੈਂਟ ਸੀ ਮੇਰੀ ਕੰਪਨੀ 'ਚ, ਇਹਨੂੰ ਰਿਪੋਰਟ ਕਰਦੀ ਸੀ ਨਾ। ਉਹਦੇ 4 ਬੱਚੇ ਸੀ, ਸ਼ਾਇਦ 3 ਕੁੜੀਆਂ ਸੀ, ਇੱਕ ਉਹਦੇ ਮੁੰਡਾ ਸੀਗਾ, ਗੋਰੇ ਸੀ, ਇੱਥੋਂ ਦੇ ਸੀਗੇ ਜਿਵੇਂ ਪਹਿਲੇ। ਤੇ ਉਹਦੇ ਸਾਰੇ ਬੱਚਿਆਂ ਨੂੰ ਕੋਈ ਨਾ ਕੰਡੀਸ਼ਨ ਸੀ, ਮੈਡੀਕਲ ਕੰਡੀਸ਼ਨ ਸੀ। ਕੋਈ ਰਾਤ ਨੂੰ ਉੱਠ ਕੇ ਤੁਰ ਪੈਂਦਾ ਸੀ, ਕਿਸੇ ਨੂੰ ਹੋਰ ਪ੍ਰੋਬਲਮ ਸੀ, ਕਿਸੇ ਨੂੰ ਹੋਰ ਪ੍ਰੋਬਲਮ ਸੀ। ਰੋਜ਼ ਉਹਦੇ ਪਰਿਵਾਰ ਦੇ ਵਿੱਚ ਨਾ ਕੋਈ ਚੱਕਰ ਚੱਲਦਾ ਹੀ ਰਹਿਣਾ, ਰੋਜ਼ ਦਾ ਰੋਜ਼ ਕਿਤੇ ਨਾ ਕੁਛ ਉਹਦੇ ਮਤਲਬ ਇੰਸੀਡੈਂਟ ਹੁੰਦਾ ਹੀ ਰਹਿੰਦਾ ਸੀ ਉਹਦੇ ਪਰਿਵਾਰ 'ਚ ਨਾ। ਹੁਣ ਨਾ ਉਹ ਮਤਲਬ ਵਾਈਸ ਪ੍ਰੈਜ਼ੀਡੈਂਟ ਸੀ, ਤੇ ਜਦੋਂ ਉਹਨੂੰ ਮੈਂ ਸਵੇਰੇ ਆ ਕੇ ਕੰਮ ਤੇ ਪੁੱਛਣਾ ਕੀ ਹਾਲ ਆ, ਤਾਂ ਉਹਦਾ ਜਵਾਬ ਮੈਨੂੰ ਇਹ ਹੋਣਾ ਵੀ ਕਹਿੰਦਾ ਸਤਵਿੰਦਰ, ਜਿੰਨਾ ਚਿਰ ਸਾਹ ਆਉਂਦੇ ਆ ਨਾ ਤਾਂ ਸਭ ਵਧੀਆ ਹੀ ਵਧੀਆ, ਚੜ੍ਹਦੀ ਕਲਾ ਹੀ। ਆਪਣੀ ਸੀ, ਗੋਰੇ ਸੀਗੀ, ਪਰ ਮਤਲਬ ਉਹਦੇ ਰਿਸਪੌਂਸ 'ਚ ਉਹਨੇ ਕਹਿੰਦਾ ਜਿੰਨਾ ਚਿਰ ਮੇਰੇ ਸਾਹ ਆਉਂਦੇ ਆ ਨਾ ਠੀਕ ਹੀ ਠੀਕ ਆ, ਬਾਕੀ ਦਾ ਕਹਿੰਦਾ ਛੋਟੀਆਂ ਹੀ ਪ੍ਰੋਬਲਮ, ਇਹ ਤਾਂ ਕੋਈ ਚੱਕਰ ਹੀ ਨਹੀਂ ਹੈ। ਸੋ ਉਹ ਜਿਹੜੀ ਹਾਈ ਸਪਿਰਿਟਸ 'ਚ ਰਹਿਣਾ, ਭਾਵੇਂ ਉਹਦੀ ਜ਼ਿੰਦਗੀ 'ਚ ਪ੍ਰੋਬਲਮਾਂ ਸੀ, ਰੋਜ਼ ਦੀ ਪ੍ਰੋਬਲਮ ਸੀ, ਪਰ ਉਹਨੂੰ ਡੀਲ ਕਰਨ ਲਈ ਉਹਨੇ ਸਿੱਖ ਲਿਆ ਵੀ ਮੈਂ ਨਹੀਂ ਇਹਦੇ ਨਾਲ ਨੈਗੇਟਿਵ ਜਾ ਸਕਦੀ, ਨੈਗੇਟਿਵ ਥਾਟਸ 'ਚ ਜਾ ਸਕਦੀ, ਡਿਪਰੈਸ ਹੋ ਸਕਦੀ। ਮੈਨੂੰ ਆਪਣੇ ਪਰਿਵਾਰ ਨੂੰ ਸਾਂਭਣ ਦੀ ਖਾਤਰ ਚੰਗੀਆਂ ਹਾਈ ਸਪਿਰਿਟਸ 'ਚ ਰਹਿਣ ਦੀ ਲੋੜ। ਬਾਕੀ ਆਪਣੀ ਬਾਣੀ 'ਚ ਤਾਂ ਇਹ ਕਹਿੰਦੇ ਆ ਵੀ ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਫਿਕਰ ਆ, ਭਾਈ ਤੈਨੂੰ ਕਾਹਦਾ ਫਿਕਰ? ਉਹਨੇ ਤੈਨੂੰ ਪੈਦਾ ਕੀਤਾ, ਜਿਹਨੇ ਪੈਦਾ ਕੀਤਾ ਇਸ ਸੰਸਾਰ ਦੇ ਉੱਤੇ,
ਉਹਨੂੰ ਤੇਰਾ ਫਿਕਰ ਆ, ਸੋ ਤੂੰ ਨਾ ਵਾਲਾ ਫਿਕਰ ਕਰ। ਜਿਹੜਾ ਤੇਰਾ ਕੰਮ ਆ ਉਹ ਤੂੰ ਆਪਣਾ ਕੰਮ ਕਰੀ ਜਾ, ਬਾਕੀ ਨਾ ਸੋਚ। ਤੈਨੂੰ ਕੰਮ ਮਿਲਿਆ ਉਹਨੂੰ ਓਨੈਸਟਲੀ, ਜਿਵੇਂ ਕਹਿੰਦੇ ਨਾ ਆਪਣੀ ਬਾਣੀ 'ਚ, ਆਪਣੇ ਧਰਮ ਦੇ ਵਿੱਚ ਕਹਿੰਦੇ ਆ, ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ। ਇਹ ਬੇਸਿਕ ਪ੍ਰਿੰਸੀਪਲਸ ਆ ਸਿੱਖੀ ਦੇ। ਸੋ ਜੇ ਤੁਸੀਂ ਉਹ ਤਿੰਨੇ ਕੰਮ ਵਧੀਆ ਢੰਗ ਨਾਲ ਕਰਦੇ ਹੋ, ਨਾਮ ਵੀ ਜਪਦੇ ਹੋ ਜਿੰਨਾ ਵੀ ਹੁੰਦਾ ਹੈਗਾ, ਮਤਲਬ ਜਿੰਨਾ ਵੀ ਕੁਝ ਕਰ ਸਕਦੇ ਹੈਗੇ, ਉਹਨੂੰ ਕਿਰਤ ਕਰਦੇ ਹੋ। ਤੁਸੀਂ ਕਿਰਤ ਕਰਦੇ ਹੋ ਓਨੈਸਟੀ ਦੀ। ਜਿੰਨਾ ਟਾਈਮ ਤੁਹਾਡਾ ਬਣਦਾ ਹੈ ਉਹ ਤੁਸੀਂ ਓਨੈਸਟ ਐਫਰਟ, ਮਿਹਨਤ ਕਰਦੇ, ਤੇ ਫਿਰ ਉਹਦੇ 'ਚ ਜਿੰਨਾ ਵੀ ਬਣਦਾ ਸਰਦਾ ਛਕਦੇ ਹੋ, ਵੰਡਦੇ ਹੋ, ਰਾਈਟ। ਫਿਰ ਤੁਹਾਨੂੰ ਸਾਡੇ ਬਾਬਾ ਨਾਨਕ ਜੀ ਨੇ, ਸਾਡੇ ਧਰਮ ਨੇ, ਮੈਂ ਆਪਣੇ ਵੱਲੋਂ ਦੇਖਿਆ ਹੈਗਾ, ਫਿਰ ਤੁਹਾਨੂੰ ਘਾਟ ਨਹੀਂ ਰਹਿ ਸਕਦੀ ਕਿਸੇ ਚੀਜ਼ ਦੀ। ਜ਼ਿੰਦਗੀ 'ਚ ਤੁਹਾਡੇ ਘਾਟ ਨਹੀਂ ਆ ਸਕਦੀ ਜੇ ਤੁਸੀਂ ਓਨੈਸਟ ਹੋ, ਤੁਸੀਂ ਆਪਣੀ ਮਿਹਨਤ ਕਰਦੇ ਹੋ, ਬਣਦਾ ਸਰਦਾ ਕਿਸੇ ਨਾਲ ਸਾਂਝਾ ਵੀ ਕਰ ਲੈਂਦੇ ਹੈਗੇ ਹੋ, ਤੇ ਨਾਮ ਜਪਦੇ ਹੋ, ਰਾਈਟ। ਇਹ ਬੇਸਿਕ ਚੀਜ਼ਾਂ, ਇਹ ਤਾਂ ਬਹੁਤ ਇੰਪੋਰਟੈਂਟ ਚੀਜ਼ਾਂ। ਫਿਰ ਆਪਣੀ ਬਾਣੀ 'ਚ ਆ ਵੀ ਕਹਿੰਦੇ ਆ ਵੀ ਜੇ ਪਰਮਾਤਮਾ ਨੇ ਪੱਥਰ ਦੇ ਵਿੱਚ ਵੀ ਜੀਵ ਨੂੰ ਪਾ ਕੇ ਉਹਦੀ ਪਾਲਣਾ ਕਰ ਰਿਹਾ, ਫਿਰ ਤੈਨੂੰ ਕਾਹਦਾ ਫਿਕਰ ਹੈ? ਜੇ ਉਹਨੂੰ ਰੋਜੀ ਰੋਟੀ ਦੇ ਰਿਹਾ ਹੈਗਾ ਤਾਂ ਤੇਰੀ ਰੋਜੀ ਰੋਟੀ ਤੇ ਕਿਉਂ ਤੈਨੂੰ ਮਾਰੂਗਾ? ਤੈਨੂੰ ਦਊਗਾ। ਤੂੰ ਆਪਣਾ ਕੰਮ ਕਰ, ਤੈਨੂੰ ਫਿਕਰ ਨਾ ਕਰ ਵਾਲੀਆਂ ਚੀਜ਼ਾਂ ਦਾ। ਚਲੋ ਇਹ ਤਾਂ ਗੱਲਾਂ ਹੈਗੀ ਆ, ਇਹ ਤਾਂ ਕਹਿ ਲਓ ਉਪਦੇਸ਼ ਹੈਗੇ ਆ। ਪਰ ਜਿਹੜਾ ਇਹ ਜੇ ਤੁਸੀਂ ਉਹਨੂੰ ਆਪਣੇ ਦਿਲ 'ਚ ਵਸਾ ਲਓਗੇ ਤਾਂ ਫਿਰ ਐਂਗਜ਼ਾਇਟੀ ਘਟੂਗੀ। ਨਾ ਮੈਨੂੰ ਕਾਹਦਾ ਪ੍ਰੋਬਲਮ, ਕੋਈ ਗੱਲ ਨਹੀਂ, ਅੱਜ ਆਹ ਸਿਚੁਏਸ਼ਨ ਹੋ ਗਈ ਤੇ ਇਹਦੇ ਪਿੱਛੇ ਕਾਰਨ ਹੋਊਗਾ, ਤਾਂ ਕੋਈ ਗੱਲ ਨਹੀਂ ਹੈਗਾ, ਠੀਕ ਹੋ ਜਾਊਗਾ। ਮੈਂ ਕਰਦਾ, ਮੈਂ ਕੀ ਕਰ ਸਕਦਾ? ਲੈਟਸ ਸਿਟ ਐਂਡ ਟਾਕ ਅਬਾਊਟ ਇਟ। ਸੋ ਪੋਜ਼ਿਟਿਵ ਮਾਈਂਡ ਸੈਟ, ਜਿਹੜਾ ਚੜ੍ਹਦੀ ਕਲਾ ਦਾ ਮਾਈਂਡ ਸੈਟ, ਇਹ ਤੁਹਾਡੀ ਐਂਗਜ਼ਾਇਟੀ ਘਟਾਊਗਾ। ਆਪਣੇ ਆਪ ਨੂੰ ਰੋਜ਼ ਧਰਵਾਸਾ ਦੇਣਾ, ਮੈਂ ਧਰਵਾਸਾ ਵੀ ਇਹ ਕਹ ਲਓ ਵੀ ਕਹਿਣਾ everything is good, it's gonna work out, it's gonna be fine, I can do it, it's gonna happen, I have the capabilities। ਜੇ ਤੁਸੀਂ ਆਪਣੇ ਆਪ ਨੂੰ ਉਹਨੂੰ ਰੀਇਨਫੋਰਸ ਕਰੋਗੇ ਤਾਂ ਫਿਰ ਕੀ ਹੋਊਗਾ? ਫਿਰ ਤੁਹਾਡੇ ਜਿਹੜੀ ਆਲੇ ਦੁਆਲੇ ਤੁਹਾਡੀ ਨੇਚਰ ਆ, ਯੂਨੀਵਰਸ ਹੈਗਾ, ਉਹ ਵੀ ਤੁਹਾਨੂੰ ਹੈਲਪ ਕਰਨ ਲੱਗ ਜਾਊਗਾ। ਫਿਰ ਜਦੋਂ ਹੈਲਪ ਕਰੂਗਾ ਫਿਰ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਹੈਗੀਆਂ, ਰਾਈਟ। ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਤੋ ਉਹਦਾ ਅਗਲਾ ਜਿਹੜਾ ਹੈਗਾ, ਮੈਂ ਤੇ ਕਈ ਵਾਰੀ ਮੇਰੀ ਡਾਟਰ ਜਿਹੜੀ ਹੈ ਸਮੀਪ, ਉਹਦੇ ਨਾਲ ਮੈਂ ਬਹੁਤ ਉਹ ਪੁੱਛਦੀ ਰਹਿੰਦੀ ਆ। ਇੱਕ ਚੀਜ਼ ਜਿਹੜੀ ਮੈਂ ਉਹਦੇ ਨਾਲ ਸਾਂਝੀ ਕੀਤੀ, ਮੇਰੇ ਖਿਆਲ ਉਹ ਬੜੀ ਮਤਲਬ ਹੌਲੀ ਹੌਲੀ ਉਹ ਅਪਲਾਈ ਕਰ ਰਹੇ ਆ, ਉਹ ਹੈਗਾ ਟਰਸਟ। ਅੱਜ ਕੱਲ੍ਹ ਕਈ ਵਾਰੀ ਟਰਸਟ ਨਹੀਂ ਹੈਗਾ ਬੱਚਿਆਂ ਨੂੰ, ਜਾਂ ਸਾਨੂੰ ਵੀ ਨਹੀਂ ਹੈਗਾ, ਵਾਲੇ ਵੱਡਿਆਂ ਨੂੰ ਵੀ ਨਹੀਂ ਹੈਗਾ, ਰਾਈਟ। ਉਹ ਟਰਸਟ ਕਰਨ ਦਾ ਲੋੜ ਆ, ਟਰਸਟ ਦੀ ਲੋੜ ਆ ਯੂਨੀਵਰਸ ਤੇ, ਪਰਮਾਤਮਾ ਤੇ। ਜਿਹੜਾ ਉਹਦਾ ਸਿਸਟਮ ਬਣਿਆ ਉਹ ਪਰਫੈਕਟ ਹੈਗਾ, ਸਾਨੂੰ ਸਮਝ ਨਹੀਂ ਹੋ ਸਕਦੀ ਉਹਦੀ, ਪਰ ਉਹ ਵਰਕ ਕਰ ਰਿਹਾ ਹੈਗਾ। ਜੇ ਉਹ ਅਸੀਂ ਕਹਿੰਦੇ ਵੀ ਉਹ ਪਰਫੈਕਟ ਨਹੀਂ ਹੈਗਾ, ਨਹੀਂ ਹੋ ਨਹੀਂ ਸਕਦਾ, ਇਹ ਤਾਂ ਪਰਫੈਕਟ ਸਿਸਟਮ ਆ। ਉਹਦੇ ਵਿੱਚ ਜਿਹੜਾ ਉਹਦਾ ਸਿਸਟਮ ਚੱਲ ਰਿਹਾ ਹੈਗਾ ਉਹ ਸਾਨੂੰ ਹਰੇ ਸਮਝ ਨਹੀਂ ਆ ਰਿਹਾ, ਤਾਂ ਸਾਨੂੰ ਲੱਗਦਾ ਵੀ ਪਰਫੈਕਟ ਨਹੀਂ ਹੈਗਾ। ਉਹ ਮੇਰੀ ਢੂਈ ਦੋਣ ਲੱਗ ਗਈ, ਕਿਸੇ ਨੂੰ ਵੱਧ ਮਿਲ ਗਿਆ, ਕਿਸੇ ਨੂੰ ਘੱਟ ਮਿਲ ਗਿਆ, ਬੰਦਾ ਕਹਿੰਦਾ ਯਾਰ ਨਹੀਂ ਇਹ ਪਰਫੈਕਟ ਨਹੀਂ ਹੈਗਾ। ਉਹ ਸਿਸਟਮ ਪਰਫੈਕਟ ਹੈਗਾ, ਉਹਦੇ ਪਿੱਛੇ ਦੀ ਉਹਦੀ ਖੇਡ ਸਾਨੂੰ ਨਹੀਂ ਪਤਾ। ਦੂਸਰੀ ਵਾਰੀ ਕਈ ਵਾਰੀ ਹੁੰਦਾ ਕੀ ਹੈਗਾ ਵੀ ਅਸੀਂ ਟਰਸਟ ਨਹੀਂ ਕਰਦੇ ਆਪਣੇ ਦੋਸਤਾਂ ਮਿੱਤਰਾਂ ਤੇ, ਆਪਣੇ ਮਾਂ-ਬਾਪ ਤੇ, ਆਪਣੇ ਭੈਣ ਭਾਈ ਦੇ ਉੱਤੇ। ਹਮੇਸ਼ਾ ਫਿਰ ਉਹ ਸੈਲਫਿਸ਼ ਜਿਹੜੀ ਥਿੰਕਿੰਗ ਬਣ ਜਾਂਦੀ ਹੈ ਨਾ, ਉਹ ਵੀ ਫਿਰ ਐਂਗਜ਼ਾਇਟੀ ਕ੍ਰੀਏਟ ਕਰੂਗੀ। ਉਹਨੂੰ ਹਟਾਉਣ ਦੀ ਖਾਤਰ ਤੁਹਾਨੂੰ ਲੋੜ ਆ ਵੀ ਜਿਹੜਾ ਕੁਛ ਨਾ ਕੁਛ ਆਪਣੇ ਦੋਸਤ ਮਿੱਤਰ, ਭੈਣ ਭਾਈ, ਮਾਂ-ਬਾਪ, ਉਹਨਾਂ ਤੇ ਟਰਸਟ ਕਰਨਾ ਸਿੱਖੋ। ਜੇ ਤੁਹਾਡੀ ਕੋਈ ਜ਼ਿੰਦਗੀ 'ਚ ਪ੍ਰੋਬਲਮ ਆ, ਜੇ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਹੈਗੇ ਹੋ ਤਾਂ ਟਰਸਟ ਕਰੋ ਵੀ ਉਹ ਤੁਹਾਡਾ ਬੈਸਟ ਇੰਟਰਸਟ ਉਹਨਾਂ ਦੇ ਮਾਈਂਡ 'ਚ ਆ, ਤੇ ਜੋ ਤੁਹਾਨੂੰ ਕਹਿੰਦੇ ਹੈਗੇ ਆ ਟਰਾਈ ਟੂ ਵਰਕ ਇਟ ਥਰੂ, ਰਾਈਟ। ਦੂਸਰੀ ਜਿਹੜੀ ਗੱਲ ਹੈਗੀ ਆ ਉਹ ਹੈਗੀ ਆ ਵੀ ਇਹ ਸੋਚੋ ਵੀ ਸਮਥਿੰਗ ਇਜ਼ ਬਿਗਰ ਹੇਅਰ, ਸਮਥਿੰਗ ਇਜ਼ ਬਿਗਰ ਦੈਨ ਯੂ, ਰਾਈਟ। ਆਪਾਂ ਤਾਂ ਇੱਕ ਛੋਟੇ ਜਿਹੇ ਪਲੇਅਰ ਆ ਇਸ ਦੁਨੀਆ ਦੇ ਵਿੱਚ। ਪਤਾ ਨਹੀਂ ਕਿੰਨੀਆਂ ਦੁਨੀਆ ਹੈਗੀਆਂ, ਪਤਾ ਨਹੀਂ ਕਿੰਨੇ ਯੂਨੀਵਰਸ ਆ, ਚਲੋ ਉਹਨਾਂ ਦੀ ਗੱਲਾਂ ਦਾ ਛੱਡੋ, ਪਤਾ ਨਹੀਂ ਹੈਗਾ ਆਪਾਂ ਨੂੰ, ਆਪਾਂ ਤਾਂ ਮੰਨ ਨਹੀਂ ਸਕਦੇ ਹੈਗੇ। ਪਰ ਈਵਨ ਇਨ ਦਿਸ ਪਲੇਸ ਵੀ ਆਰ ਵੈਰੀ ਸਮਾਲ। ਆਪਣਾ ਜਿਹੜਾ ਰੋਲ ਆ ਉਹਨੂੰ ਕਰੀ ਚੱਲੋ ਬਸ।
ਆਈ ਥਿੰਕ ਉਹਦੀ ਇੱਕ ਪਹਿਲਾਂ ਇੱਕ ਕੋਈ ਨਾ ਕਹਾਣੀ ਹੁੰਦੀ ਸੀਗੀ, ਸਾਕੀ ਹੁੰਦੀ ਸੀ ਇਹਦੇ, ਕੋਈ ਰਾਜਾ ਉਹ ਬੜਾ ਹੰਕਾਰੀ ਸੀ, ਉਹਨੇ ਕਹਿਣਾ ਮੈਂ ਤਾਂ ਐਂ ਆ, ਮੈਂ ਤਾਂ ਉਹ ਆ, ਰਾਈਟ। ਉਹਦਾ ਵਜ਼ੀਰ ਨੇ ਬਹੁਤ ਸੁਣਿਆ, ਉਹਨੇ ਕਿਹਾ ਵੀ ਰਾਜਾ ਜੀ ਤੁਸੀਂ ਨਾ ਬਾਹਲਾ ਹੰਕਾਰ ਨਾ ਕਰਿਆ ਕਰੋ, ਇਹ ਚੰਗਾ ਨਹੀਂ ਹੁੰਦਾ। ਤੁਸੀਂ 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 ਠੀਕ ਆਪਣਾ ਕੰਮ ਕਰਕੇ ਚਲੋ। ਉਹਨੇ ਕਹਿਣਾ ਨਹੀਂ ਮੈਂ ਤਾਂ ਬਹੁਤ ਤਾਕਤਵਰ ਆ, ਮੈਂ ਤਾਂ ਐਂ ਕਰ ਦੂੰ, ਮੈਂ ਤਾਂ ਉਹ ਕਰ ਦੂੰ। ਇੱਕ ਦਿਨ ਫਿਰ ਵਜ਼ੀਰ ਨੂੰ ਸੁੱਝਿਆ, ਉਹਨੇ ਕੀ ਕੀਤਾ ਨਾ, ਦੁਨੀਆ ਭਰ ਦਾ ਨਕਸ਼ਾ ਲਿਆਂਦਾ ਉਹਦੇ ਮੂਹਰੇ। ਉਹਨੂੰ ਕਹਿੰਦਾ ਰਾਜਾ ਸਾਹਿਬ ਜੀ ਆਪਾਂ ਕਿੱਥੇ ਆ ਇਹਦੇ ਇੱਥੇ। ਉਹ ਰਾਜੇ ਨੂੰ ਇੰਨੀ ਕੁ ਸਮਝ ਸੀਗੀ, ਪੜ੍ਹਿਆ ਲਿਖਿਆ ਸੀਗਾ ਨਾਲ ਉਹਦੇ ਨਾ, ਉਹਨੇ ਦੇਖਿਆ ਵੀ ਉਹ ਕਹਿੰਦਾ, ਰਾਜਾ ਕਹਿੰਦਾ ਆਹ ਆਪਣਾ ਦੇਸ਼ ਆ। ਰਾਜਾ ਕਹਿੰਦਾ ਤੁਸੀਂ ਇਸ ਦੇਸ਼ ਦੇ ਵਿੱਚ ਕਿੱਥੇ ਬੈਠੇ ਹੋ ਜੀ। ਉਹਨੇ ਇੱਕ ਥੋੜਾ ਜਿਹਾ ਡਾਟ ਦਿਖਾਤਾ, ਕਹਿੰਦਾ ਆਹ ਆਪਣਾ ਸ਼ਹਿਰ ਆ ਇੱਥੇ। ਕਹਿੰਦਾ ਇਹਦੇ ਚ ਕਿੱਥੇ ਹੋ, ਉੱਥੇ ਚ ਵੀ ਉਦੋਂ ਵੀ ਛੋਟਾ ਜਿਹਾ ਰਹਿ ਗਿਆ, ਰਾਈਟ। ਕਹਿੰਦਾ ਕਹਿੰਦਾ ਰਾਜਾ ਜੀ ਇਹ ਤਾਂ ਹਰੇ ਆਪਣਾ ਆਹ ਧਰਤੀ ਆ, ਆਪਾਂ ਜਿਹਦੀ ਗੱਲ ਕਰ ਰਹੇ ਹਾਂ, ਤੁਸੀਂ ਇਹਦੇ ਤੇ ਡਾਟ ਹੋ, ਡਾਟ 'ਚ ਹੈਗੇ ਉੱਥੇ, ਉਹ ਵੀ ਪਤਾ ਨਹੀਂ ਕਿੰਨਾ ਛੋਟਾ ਜਿਹਾ ਰਹਿ ਗਿਆ। ਕਹਿੰਦਾ ਯੂਨੀਵਰਸ ਦੇਖੋ, ਅੱਗੇ ਆਲੇ ਦੁਆਲੇ ਉੱਤੇ ਝੁੱਕ ਕੇ ਦੇਖੋ ਤੁਸੀਂ, ਤਾਰੇ ਹੈਗੇ ਆ, ਚੰਦਰਮਾ ਹੈਗਾ, ਹੋਰ ਕਿੰਨੇ ਹੋਰ ਫਿਰਦੇ ਹੈਗੇ ਆ ਇੱਥੇ ਆਲੇ ਦੁਆਲੇ। ਤੁਸੀਂ ਕਿਹੜੀ ਕਿਹੜੀ ਚੀਜ਼ ਦੀ ਸ਼ੈ ਹੋ ਇੱਥੇ। ਤਾਂ ਦੁਨੀਆ ਭਰ 'ਚ ਜਿੰਨੀਆਂ ਵੀ ਸਾਲਾਂ ਦੀ, ਹਜ਼ਾਰਾਂ ਸਾਲਾਂ ਦੀ ਹਿਸਟਰੀ ਆ, ਇੱਥੇ ਤਾਂ ਤਕੜੇ ਤਕੜੇ ਆਏ, ਉਹ ਚਲੇ ਗਏ। ਸੋ ਹੰਕਾਰ ਨਾ ਕਰੋ। ਮਤਲਬ ਕਹਿਣ ਦਾ ਕੀ ਆ, ਉਹ ਹੈਗਾ ਵੀ ਸਮਥਿੰਗ ਇਜ਼ ਬਿਗਰ ਦੈਨ ਯੂ। You do your job, you do your responsibilities, you take care of yourself, you take care of your ਜਿਹੜਾ ਵੀ ਕੁਛ ਹੈਗਾ, don't overthink. Just do your job, just be happy with it and be fine. ਜਿਹੜਾ ਯੂਨੀਵਰਸ ਹੈਗਾ ਨਾ, ਇਹ ਟਰਸਟ ਦੀ ਲੋੜ ਆ ਵੀ ਜਿਹੜਾ ਤੁਸੀਂ ਡਿਜ਼ਰਵ ਕਰਦੇ ਹੋ ਨਾ, ਉਹ ਤੁਹਾਨੂੰ ਮਿਲ ਜਾਣਾ। ਹੁਣ ਇਹਦੇ ਤੇ ਜੇ ਟਰਸਟ ਨਹੀਂ ਹੈਗਾ, ਫਿਰ ਤੁਸੀਂ ਜੋ ਕੁਛ ਮਰਜ਼ੀ ਕਰੀ ਚੱਲੋ, ਫਿਰ ਤਾਂ ਤੁਸੀਂ ਕੰਪਲੇਨ ਕਰੋਗੇ। ਪਰ ਜੇ ਤੁਹਾਨੂੰ ਟਰਸਟ ਹੈਗਾ ਵੀ ਜਿਹੜੀਆਂ ਤੁਹਾਡੇ ਕੈਪੇਬਿਲਿਟੀਜ਼ ਹੈਗੀਆਂ, ਜੋ ਕੁਝ ਤੁਸੀਂ ਤੁਹਾਨੂੰ ਬਣਦੇ ਹੋ, ਤੁਹਾਡਾ ਡਿਜ਼ਰਵ ਕਰਦੇ ਹੋ, ਤੁਹਾਨੂੰ ਮਿਲ ਜੂਗਾ, ਤਾਂ ਫਿਰ ਬੰਦਾ ਕੁਛ ਨਹੀਂ ਹੈਗਾ। ਇੱਕ ਮੇਰੇ ਨਾਲ, ਮੈਂ ਤੁਹਾਨੂੰ ਮੇਰੇ ਕੋਲ ਪਹਿਲਾਂ ਕਿਹਾ ਵੀ ਤਾਂ ਮਲਕ ਦੀ ਗੱਲ, ਮਲਕ ਹੁੰਦਾ ਸੀ ਮੇਰਾ ਇੱਕ ਇੰਜੀਨੀਅਰ ਪਹਿਲਾਂ। ਮਲਕ ਕਹਿੰਦਾ ਸਤਵਿੰਦਰ ਕਹਿੰਦਾ ਹਰ ਚੀਜ਼ ਦੀ ਪ੍ਰਾਈਸ ਆ ਤੇ ਹਰ ਚੀਜ਼ ਦਾ ਟਾਈਮ ਆ। ਸੋ ਜੇ ਇਹ ਦਿਮਾਗ 'ਚ ਬੈਠ ਜਾਵੇ ਵੀ ਹਰ ਚੀਜ਼ ਦੀ ਪ੍ਰਾਈਸ ਆ ਤੇ ਹਰ ਚੀਜ਼ ਦਾ ਟਾਈਮ ਆ, ਫਿਰ ਤੁਸੀਂ ਜਿਹੜੀ ਪ੍ਰਾਈਸ ਹੈਗੀ ਆ ਉਹ ਮਿਹਨਤ ਆ ਤੁਹਾਡੀ, ਆਪਣੀ ਕੈਪੇਬਿਲਿਟੀਜ਼ ਨੂੰ ਗਰੋ ਕਰੋਗੇ, ਦੂਸਰਾ ਕਰੋਗੇ, ਫਿਰ ਟਾਈਮ ਆਊਗਾ, ਜਦੋਂ ਆਊਗਾ ਤੁਸੀਂ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਹੋ। ਅਗਲੀ ਤੀਸਰਾ ਜਿਹੜੀ ਪ੍ਰੈਕਟੀਕਲ ਟਿਪ ਜਿਹੜੀ ਮਤਲਬ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹੈਗੀ ਹੈ, ਪ੍ਰੇਅਰ, ਪ੍ਰਾਰਥਨਾ, ਜਿਹਨੂੰ ਆਪਾਂ ਕਹਿੰਦੇ ਆ ਨਾ ਸਵੇਰੇ ਸ਼ਾਮ ਉੱਠ ਕੇ ਪ੍ਰੇਅਰ ਕਰਨਾ। ਪ੍ਰੇਅਰ ਨੂੰ ਆਪਣੇ ਰਿਲੀਜਨ 'ਚ ਵੀ ਤਾਂ ਸਾਰੀ ਦੁਨੀਆ ਦੇ ਹਰ ਰਿਲੀਜਨ 'ਚ ਵੀ ਬਹੁਤ ਇੰਪੋਰਟੈਂਸ ਦਿੱਤੀ ਗਈ, ਕਿਉਂਕਿ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਨਾ, ਉਹ ਫਿਰ ਤੁਸੀਂ ਆਪਣਾ ਜਿਹੜੀ ਹੈਗੀ ਆ ਉਹ ਕਿਸੇ ਅੱਗੇ ਛੱਡ ਦਿਓ, ਤਾਂ ਹੀ ਪ੍ਰੇਅਰ ਕਰਦੇ ਹੋ ਨਾ। ਆਪਾਂ ਤਾਂ ਹੀ ਪ੍ਰੇਅਰ ਕਰਦੇ ਨਾ, ਪ੍ਰਮਾਤਮਾ ਅੱਗੇ ਪ੍ਰੇਅਰ ਕੀਤੀ, ਗੁਰਦੁਆਰੇ 'ਚ ਆਪਾਂ ਪ੍ਰੇਅਰ ਕੀਤੀ। ਤੁਸੀਂ ਕਹਿੰਦੇ ਵੀ ਪ੍ਰਮਾਤਮਾ ਜੀ ਆਹ ਕਰ ਦਿਓ, ਸਾਰਿਆਂ ਦੇ ਉੱਤੇ ਆਹ ਕਰਿਓ, ਸਾਰਿਆਂ ਨੂੰ ਸਮੱਤ ਬਖਸ਼ਿਓ, ਸਾਰਿਆਂ ਨੂੰ ਆਹ ਕਰ ਦਿਓ, ਅੰਗ ਸੰਗ ਹੋ ਕੇ ਉਹਨੂੰ ਖੁਸ਼ੀਆਂ ਬਖਸ਼ਿਓ। ਮੰਗ ਰਹੇ ਹਾਂ ਆਪਾਂ, ਉਹ ਜਦੋਂ ਮੰਗਦੇ ਆ ਜਾਂ ਆਪਾਂ ਪ੍ਰੇਅਰ ਕਰਦੇ ਹੈਗੇ ਆ, ਤਾਂ ਫਿਰ ਆਪਣਾ ਜਿਹੜਾ ਦੁੱਖ ਹੈਗਾ ਨਾ, ਉਹ ਕਿਸੇ ਦੇ ਨਾਲ ਸ਼ੇਅਰ ਕਰ ਰਹੇ, ਆਪਣੇ ਤੋਂ ਹੋਰ ਤਾਕਤ ਦੇ ਨਾਲ ਸ਼ੇਅਰ ਕਰ ਰਹੇ ਆ। ਉਹ ਜਿਹੜੀ ਪ੍ਰੇਅਰ ਆ, ਫਿਰ ਤੁਹਾਡੀ ਐਂਗਜ਼ਾਇਟੀ ਜ਼ਰੂਰ ਕਰੂਗੀ, ਕਿਉਂਕਿ ਤੁਹਾਨੂੰ ਟਰਸਟ, ਜੇ ਪ੍ਰੇਅਰ ਦੇ ਨਾਲ ਟਰਸਟ, ਜੇ ਤੁਸੀਂ ਪ੍ਰੇਅਰ ਕਰ ਰਹੇ ਪਰ ਤੁਹਾਨੂੰ ਟਰਸਟ ਨਹੀਂ ਹੈਗਾ ਵੀ ਮੈਂ ਤਾਂ ਕਹੀ ਤਾਂ ਜਾਣਾ ਪਰ ਮੈਨੂੰ ਯਕੀਨ ਨਹੀਂ ਹੈਗਾ ਵੀ ਰੱਬ ਕਰੂਗਾ, ਫਿਰ ਨਹੀਂ ਗੱਲ ਬਣਨੀ ਹੈਗੀ। ਜਿੱਥੇ ਤੁਸੀਂ ਪ੍ਰੇਅਰ ਕਰਦੇ ਹੋ ਤੇ ਨਾਲ ਉਹਦੇ ਤੇ ਟਰਸਟ ਕਰਦੇ ਹੋ ਵੀ ਹੋਊਗਾ, ਨਾਟ ਔਨ ਯੂਰ ਟਾਈਮ ਲਾਈਨ, ਬਟ ਤੁਸੀਂ ਇਹ ਟਰਸਟ ਕਰੋ ਵੀ ਜਦੋਂ ਸਮਾਂ ਆਊਗਾ ਤੇ ਜਦੋਂ ਮੈਂ ਉਹਦੀ ਪ੍ਰਾਈਸ ਪੇ ਕਰ ਦੂੰਗਾ, ਤਾਂ ਫਿਰ ਇਹ ਹੋਊਗਾ, ਜ਼ਰੂਰ ਹੋਊਗਾ। ਨਾ ਮੰਨਣ ਵਾਲੀ, ਨਾ ਹੋਣ ਵਾਲੀ ਗੱਲ ਹੀ ਕੋਈ ਨਹੀਂ ਹੈਗੀ ਇਹਦੇ 'ਚ, ਕਿਉਂਕਿ ਪਰਮਾਤਮਾ ਦਾ ਸਿਸਟਮ ਆ। ਅਗਲੀ ਜਿਹੜੀ ਟਿਪ ਹੈਗੀ ਆ, ਉਹ ਮੈਂ ਪਿਛਲੇ ਕੁਝ ਸਮੇਂ ਤੋਂ ਮੈਂ ਆਪ ਵੀ ਅਪਲਾਈ ਕਰਦਾ ਹੈਗਾ, ਕਿਉਂਕਿ ਕੰਮ ਦੇ ਉੱਤੇ ਬੜੀ ਯੂਜ਼ਫੁਲ ਹੈਗੀ। ਉਹ ਹੈਗੀ ਆ ਜਿਹੜੀ ਡੀਪ ਬਰੀਦਿੰਗ ਦੀ, ਰਾਈਟ। ਹੁਣ ਆਪਣਾ ਦੇਖੋ ਤੁਸੀਂ, ਜ਼ਿੰਦਗੀ ਆ, ਜ਼ਿੰਦਗੀ ਜਿਹੜੀ ਜੁੜੀ ਹੋਈ ਆ ਉਹ ਤਾਂ ਸਾਹ ਦੇ ਨਾਲ ਹੀ ਹੈ ਨਾ, ਸਾਹ ਆ ਰਿਹਾ, ਸਾਹ ਜਾ ਰਿਹਾ। ਜੇ ਸਾਹ ਆਉਣਾ ਜਾਣਾ ਬੰਦ ਹੋ ਗਿਆ, ਬੰਦਾ ਕਹਿੰਦਾ ਮਰ ਗਿਆ। ਹੁਣ ਜਿਹੜਾ ਸਾਹ ਆਉਂਦਾ ਬਾਹਰੋਂ,
ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਅੰਦਰ ਜਾਂਦਾ ਹੈਗਾ, ਲੰਗਸ ਦੇ ਵਿੱਚ ਜਾਂਦਾ ਹੈਗਾ, ਉਹਦੀ ਜਿਹੜੀ ਆਕਸੀਜਨ ਹੈਗੀ ਆ ਉਹ ਸਰੀਰ ਨੂੰ ਚੱਲਦਾ ਰੱਖਦੀ ਹੈ। ਤੇ ਜਦੋਂ ਬਾਹਰ ਜਾਂਦਾ ਉਹ ਜਿਹੜਾ ਮਾੜਾ ਕੁਛ ਹੈਗਾ, ਦੂਸਰੀ ਕਾਰਬਨ ਡਾਈਆਕਸਾਈਡ ਆ, ਦੂਸਰੀ ਹੈਗੀ ਆ, ਉਹ ਬਾਹਰ ਨਿਕਲ ਜਾਂਦੀ ਹੈਗੀ ਹੈ ਨਾ। ਜਿਹੜੀ ਡੀਪ ਬਰੀਥਿੰਗ ਆ ਉਹ ਫਿਰ ਤੁਹਾਡੀ ਕੀ ਕਰਦੀ ਹੈ, ਕਪੈਸਿਟੀ ਨੂੰ ਵਧਾਉਂਦੀ ਹੈ ਹੈਂਡਲ ਕਰਨ ਨੂੰ। ਉਹ ਜਦੋਂ ਤੁਹਾਡੀ ਕਪੈਸਿਟੀ ਵੱਧ ਗਈ, ਫਿਰ ਜ਼ਿੰਦਗੀ ਦੀਆਂ ਜਿਹੜੀਆਂ ਛੋਟੀਆਂ ਚੀਜ਼ਾਂ ਹੈਗੀਆਂ ਨਾ ਉਹ ਤੁਹਾਨੂੰ ਬੋਦਰ ਨਹੀਂ ਕਰਦੀਆਂ। ਉਹ ਤੁਸੀਂ ਜਿਹੜਾ ਹੈਂਡਲ ਕਰਨ ਲਈ ਤੁਹਾਡੇ ਕੋਲ ਕਪੈਸਿਟੀ ਵਧ ਗਈ, ਉਹਦੀ ਸ਼ਕਤੀ ਵਧ ਗਈ ਤੁਹਾਡੇ ਕੋਲ ਉਸ ਚੀਜ਼ ਦੇ। ਸੋ ਜ਼ਿੰਦਗੀ 'ਚ ਕੋਸ਼ਿਸ਼ ਕਰੋ, ਮੈਂ ਕੋਸ਼ਿਸ਼ ਕਰਦਾ 2 ਵਾਰੀ 3 ਵਾਰੀ ਜਦੋਂ ਵੀ ਮੌਕਾ ਮਿਲੇ, ਡੀਪ ਬਰੀਥਿੰਗ, ਰਾਈਟ। ਤੁਸੀਂ ਵੱਡੇ ਸਾਹ ਲਓ, ਉਹਨਾਂ ਨੂੰ ਹੋਲਡ ਕਰੋ, ਫਿਰ ਵੱਡਾ ਸਾਹ ਲੈ ਕੇ ਬਾਹਰ ਕੱਢ ਦਿਓ, ਰਾਈਟ। ਇੰਨਾ ਹੀ ਕੰਮ ਕਰਨਾ। ਤਾਂ ਬਾਕੀ ਤਾਂ ਚਲੋ ਜਿਹੜੀ ਬਾਕੀ ਜਿਹਨਾਂ ਦਾ ਇਹਨੂੰ ਅੱਗੇ ਹੋਰ ਵਧਾ ਸਕਦੇ ਹੋ, ਪਰ ਸਿੰਪਲ ਚੀਜ਼ ਤਾਂ ਇਹੀ ਹੈ ਨਾ। ਸਾਹ ਵੱਡਾ ਸਾਰਾ ਸਾਹ ਲਓ, ਉਹਨੂੰ ਹੋਲਡ ਕਰੋ ਕੁਝ ਸੈਕਿੰਡ, 15 ਸੈਕਿੰਡ, 20 ਸੈਕਿੰਡ, 40 ਸੈਕਿੰਡ, ਜਿੰਨੇ ਵੀ ਸੈਕਿੰਡ ਤੁਸੀਂ ਕਰ ਸਕਦੇ, ਫਿਰ ਉਹਨੂੰ ਬਾਹਰ ਕੱਢਦੇ ਰਹੋ। ਤੁਸੀਂ ਦੇਖੋਗੇ ਓਵਰ ਦਾ ਟਾਈਮ ਤੁਹਾਡੀ ਜਿਹੜੀ ਸਿਹਤ ਦਾ ਫਰਕ ਪਊਗਾ ਹੀ ਪਊਗਾ। ਤੁਹਾਡੀ ਐਂਗਜ਼ਾਇਟੀ ਵੀ ਘਟੂਗੀ, ਤੁਹਾਨੂੰ ਜਿਹੜੀ ਕਪੈਸਿਟੀ ਹੈਗੀ ਆ, ਕਈ ਵਾਰੀ ਜਿਵੇਂ ਕਹਿੰਦਾ ਨਾ, ਹੁਣ ਜੇ ਤੁਹਾਡੀ ਸਟ੍ਰੈਸ ਹੈਗੀ, ਹੁਣ ਕੰਮ ਦੇ ਉੱਤੇ ਮੈਂ ਦੇਖਦਾ, ਹੁਣ ਕੰਮ ਦੇ ਉੱਤੇ ਰੋਜ਼ ਤੁਸੀਂ ਫੈਸਲੇ ਲੈਣੇ ਆ, ਦੂਸਰਾ ਲੈਣਾ, ਕਈ ਵਾਰੀ ਵੱਧ ਜਾਂਦਾ, ਕਈ ਵਾਰੀ ਹੋਰ ਹੋ ਜਾਂਦਾ, ਫਿਰ ਤੁਹਾਨੂੰ ਜਿਹੜਾ ਹੈਗਾ ਐਂਗਜ਼ਾਇਟੀ ਸ਼ੁਰੂ ਹੋ ਜਾਊਗੀ, ਉਹ ਮੈਂ ਕਈ ਕੁਛ ਕਰ। ਉਹਨੂੰ ਹੈਂਡਲ ਕਰਨ ਲਈ ਲੀਡਰਸ਼ਿਪ ਦੀ ਇੱਕ ਕੁਆਲਿਟੀ ਆ ਵੀ ਉਹਨੂੰ ਕਾਮ ਰਹਿਣ ਦੀ ਲੋੜ ਆ। ਕਾਮਨੈਸ ਜਿਹੜੀ ਹੈਗਾ ਉਹ ਤਾਂ ਹੀ ਹੈਂਡਲ ਹੋਊਗੀ ਜੇ ਤੁਸੀਂ ਜ਼ਿਆਦਾ ਕੁਝ ਹੈਂਡਲ ਕਰਨ ਦੇ ਸਮਰੱਥਾ ਰੱਖਦੇ ਹੋ। ਤੇ ਜਿਹੜੀ ਡੀਪ ਬਰੀਥਿੰਗ ਹੈਗੀ ਹੈ ਤੁਹਾਨੂੰ ਹੈਲਪ ਕਰ ਸਕਦੀ ਹੈਗੀ ਹੈ ਇਹਦੇ ਵਿੱਚ। ਜਿਹੜੀ ਅਗਲੀ ਟੈਕਟਿਕਸ ਹੈਗੀ ਆ ਉਹ ਹੈਗੀ ਆ ਸਟੇ ਐਕਟਿਵ। ਉਹਦਾ ਮਤਲਬ ਕੀ ਹੈ? ਐਕਸਰਸਾਈਜ਼। ਹੁਣ ਜ਼ਰੂਰੀ ਨਹੀਂ ਹੈਗਾ ਜਿਮ ਹੀ ਜਾਣਾ ਹੈਗਾ, ਰਾਈਟ। ਜਿਮ ਚਲੋ ਜਾਓ ਤਾਂ ਬੜਾ ਵਧੀਆ ਹੈ, ਕਿਉਂਕਿ ਵੇਟ ਟ੍ਰੇਨਿੰਗ ਵਧੀਆ ਹੈਗੀ ਆ, ਹੋਰ ਚੀਜ਼ਾਂ ਵਧੀਆ ਹੈਗੀਆਂ, ਉੱਥੇ ਜਿਮ ਤੇ ਜਾਂਦੇ ਹੈਗੇ, ਰਾਈਟ। ਪਰ ਜੇ ਨਹੀਂ ਵੀ ਹੈਗਾ, ਉਮਰ ਦੇ ਹਿਸਾਬ ਨਾਲ ਨਹੀਂ ਜਾ ਸਕਦੇ ਹੈਗੇ, ਟਾਈਮ ਨਹੀਂ ਹੈਗਾ, ਨਹੀਂ ਜਾ ਸਕਦੇ ਹੈਗੇ, ਤਾਂ 15-20 ਮਿੰਟ ਜਦੋਂ ਵੀ ਰੋਟੀ ਪਾਣੀ ਖਾਦਾ, ਸਵੇਰੇ, ਦੁਪਹਿਰੇ, ਸ਼ਾਮ ਨੂੰ, ਜਸਟ 10-15 ਮਿੰਟਸ ਵਾਕ, ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੈਲਪ ਕਰੂਗੀ। ਕਿਉਂਕਿ ਇਹ ਵੀ ਹੈਲਪ ਕਰੂਗੀ, ਪਰਟੀਕੁਲਰਲੀ ਜਿਹੜੀ ਰੋਟੀ ਖਾ ਕੇ ਜਦੋਂ ਤੁਸੀਂ ਸੈਰ ਕਰਦੇ ਹੋ ਨਾ ਕਿ ਉਹ ਸ਼ੂਗਰ ਨੂੰ ਕ੍ਰੀਏਟ ਕਰਦੀ ਹੈ ਬੈਟਰ, ਤੁਹਾਡੀ ਹੈਲਥ ਨੂੰ ਬੈਟਰ ਕਰੂਗੀ, ਤੁਹਾਡੀ ਐਂਗਜ਼ਾਇਟੀ ਨੂੰ ਵੀ ਬੈਟਰ ਕਰੂਗੀ। ਕਿਉਂਕਿ ਤੁਸੀਂ ਬਾਹਰ ਜਾਓਗੇ, ਉੱਥੋਂ ਫਰੈਸ਼ ਏਅਰ ਮਿਲੂਗੀ, ਉਦੋਂ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਫੂਡ ਹੈਗਾ ਉਹ એનર્ਜੀ ਪ੍ਰੋਡਿਊਸ ਕਰ ਰਿਹਾ ਹੈਗਾ, ਉਹਨੂੰ ਡਾਈਜੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਰਿਫਰੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਤਾਂ ਫਿਰ ਵਧੀਆ ਹੋ ਜਾਊਗਾ। 6ਵੀਂ ਟਿਪ, ਜਿਹੜੇ ਸਟਿਮੂਲਸ ਹੈਗੇ ਆ ਨਾ, ਸਟਿਮੂਲੈਂਟ ਜਿਹਨੂੰ ਕਹ ਲਓ, ਉਹਨਾਂ ਨੂੰ ਘਟਾਓ। ਉਹ ਕੀ ਹੈਗਾ? ਵੀ ਕਾਫੀ ਪੀਂਦੇ ਹੋ, ਚਾਹ ਬਹੁਤ ਪੀਂਦੇ ਹੋ, ਕੈਫੀਨ, ਸੋਡਾ ਬਹੁਤ ਪੀਂਦੇ ਹੋ, ਸ਼ੂਗਰ ਬਹੁਤ ਖਾਂਦੇ ਹੋ, ਐਲਕੋਹਲ ਬਹੁਤ ਪੀਂਦੇ ਹੋ, ਦਾਰੂ ਬਹੁਤ ਪੀਂਦੇ ਹੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਮਾੜੀਆਂ। ਕੋਈ ਵੀ ਚੀਜ਼ ਜਿਹੜੀ ਐਕਸਟ੍ਰੀਮ ਦੇ ਵਿੱਚ ਹੈਗੀ ਆ ਉਹ ਮਾੜੀ ਆ। ਪਰਟੀਕੁਲਰਲੀ ਜਿਹੜੇ ਸੋਡੇ ਹੋ ਗਏ, ਜਿਵੇਂ ਕੋਕ ਆ ਜਾਂ ਕੋਈ ਵੀ ਲਾ ਲਓ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ੂਗਰ ਆ, ਰਾਈਟ। ਜੇ ਤੁਸੀਂ ਹੁਣ ਕਾਫੀ ਜ਼ਿਆਦਾ ਪੀਂਦੇ ਹੈਗੇ ਹੋ, ਉਹਦੇ 'ਚ ਕੈਫੀਨ ਹੈਗੀ ਆ, ਉਹ ਵੀ ਤੁਹਾਡੇ ਫਿਰ ਜਿਹੜੀ ਐਨਰਜੀ ਸਿਸਟਮ ਆ ਤੁਹਾਡਾ ਅੰਦਰੋਂ, ਉਹਨੂੰ ਚੇਂਜ ਕਰਦੀ ਹੈ। ਸੋ ਜਿਹੜੇ ਸਟਿਮੂਲੈਂਟ ਹੈਗੇ ਆ, ਜਿਹੜੇ ਇਹ ਤੁਹਾਡੀ ਇਨਕਰੀਜ਼ ਕਰਦੇ ਐਂਗਜ਼ਾਇਟੀ ਨੂੰ, ਰਾਈਟ। ਜਿੰਨਾ ਵੀ ਤੁਸੀਂ ਮਤਲਬ ਚਲੋ ਦੁੱਧ ਪੀਣਾ, ਚਾਹ ਪੀਣਾ, ਜਿਹੜੀ ਕਾਫੀ ਪੀਣੀ ਮਾੜੀ ਨਹੀਂ ਹੈਗੀ, ਪਰ ਉਹਨੂੰ ਲਿਮਿਟ 'ਚ ਪੀਣਾ। ਹੁਣ ਜੇ ਦਾਰੂ ਕੋਈ ਹੈਗਾ ਜ਼ਿਆਦਾ ਪੀਂਦਾ, ਮਾੜੀ ਹੈਗੀ ਹੈ। ਜੇ ਕਿਸੇ ਨੇ ਇੱਕ ਪੈਗ ਲਾਉਣਾ ਤਾਂ ਉਹਦੀ ਮਰਜ਼ੀ ਹੈਗੀ ਆ, ਇਹ ਪਰ ਇਹ ਮਾੜਾ ਸਟਿਮੂਲੈਂਟ ਮਾੜਾ ਹੀ ਹੈ, ਮਾੜਾ ਹੈਗਾ, ਰਾਈਟ। ਇਹਨੂੰ ਨਹੀਂ ਚਾਹੀਦਾ ਹੈਗਾ। ਇੱਕ ਜਿਹੜੀ ਹੋਰ ਟੈਕਟਿਕ ਹੈਗੀ ਆ ਉਹ ਹੈਗੀ ਆ ਸਲੀਪ, ਹੈਵਿੰਗ ਇਨਫ ਸਲੀਪ। ਆਪਣੇ ਨਾ ਜਿਹੜਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ 7-8 ਘੰਟੇ ਮਿਨੀਮਮ ਸੌਵੋ, ਤੇ ਕੋਸ਼ਿਸ਼ ਕਰੋ ਜਿਹੜਾ ਸੌਣ ਦਾ ਤੁਹਾਡਾ ਬੈਡਰੂਮ ਹੈਗਾ, ਬੈੱਡ ਦੇ ਅੰਦਰ ਹੈਗਾ, ਬੈਡਰੂਮ ਦੇ ਵਿੱਚ, ਉਹਨੂੰ ਕਲੋਜ਼ ਕਰਕੇ, ਤੇ ਜਿਹੜਾ ਕੋਈ ਡਿਸਟਰੈਕਸ਼ਨਸ ਹੈਗੀਆਂ ਉਹਨਾਂ ਨੂੰ, ਜਿਵੇਂ ਸੈੱਲ ਫੋਨ ਹੈਗਾ, ਕੋਈ ਲਾਈਟ ਹੈਗੀ ਆ ਤੁਹਾਡੇ ਰੂਮ 'ਚ, ਕੋਈ ਇਹੋ ਜਿਹੀ ਚੀਜ਼ ਨੋਇਜ਼ੀ ਹੈਗੀ ਆ, ਉਹਨੂੰ ਅਵੋਇਡ ਕਰੋ। ਮੈਂ ਤਾਂ ਹੁਣ ਪਿੱਛੇ ਦੇਖਿਆ ਵੀ ਜਦੋਂ ਟਰੈਵਲ ਕਰਦੇ ਹੈਗਾ ਜਾਂ ਦੂਸਰੀ ਥਾਂ ਤੇ ਹੈਗਾ, ਪਰਟੀਕੁਲਰਲੀ ਤੁਸੀਂ ਅੱਖ ਤੇ ਜਿਹੜਾ ਹੈਗਾ ਉਹ ਬੰਨ੍ਹ ਲਓ, ਰਾਈਟ। ਉਹਦੇ ਨਾਲ ਡਾਰਕਨੈਸ ਹੋ ਜਾਂਦੀ ਹੈਗੀ ਆ। ਮੈਂ ਤਾਂ ਹੁਣ ਕੰਨ ਤੇ ਵੀ ਕਈ ਵਾਰੀ ਉਹ ਦੂਸਰੇ ਕਲਰ, ਕਿਉਂਕਿ ਜਿੰਨੀ ਵੀ ਛੇਤੀ, ਜਿੰਨੀ ਜਿਹੜੀ ਜੇ ਤੁਸੀਂ ਤੁਹਾਡੀ ਸਲੀਪ ਚੰਗੀ ਹੈਗੀ ਆ, ਤਾਂ ਤੁਸੀਂ ਇਹ ਸਮਝ ਲਓ ਫਿਰ ਤੁਹਾਡੇ ਬਾਕੀ ਚੀਜ਼ਾਂ ਹੈਂਡਲ ਕਰਨ 'ਚ ਵੀ ਸੌਖਾ ਹੁੰਦਾ। ਫਿਰ ਐਂਗਜ਼ਾਇਟੀ ਵੀ ਘਟੂਗੀ,
ਕਿਉਂਕਿ ਫਿਰ ਤੁਹਾਡਾ ਬੋਡੀ ਰੈਸਟ ਹੋਈ ਹੋਈ ਆ। ਹੁਣ ਫਿਰ ਛੋਟੀਆਂ ਛੋਟੀਆਂ ਚੀਜ਼ਾਂ ਸ਼ਾਇਦ ਘੱਟ ਇੰਪੈਕਟ ਕਰਨ, ਰਾਈਟ। ਕੰਸਿਸਟੈਂਟ, ਅਗਲੀ ਟਿਪ ਜਿਹੜੀ ਹੈਗੀ ਉਹ ਕੰਸਿਸਟੈਂਟ ਸਕੈਜੂਲ ਜਾਂ ਰੂਟੀਨ ਬਣਾਉਣ ਦੀ ਹੈਗੀ ਆ। ਹੁਣ ਜਿਹੜੀ ਉਹਦੇ 'ਚ ਕੀ ਹੈਗਾ ਵੀ ਹੁਣ ਜੇ ਤੁਸੀਂ ਅੰਬੀਸ਼ਨਸ ਹੈਗੇ ਆ, ਦੈਟਸ ਫਾਈਨ, ਦੈਟਸ ਅ ਗੁੱਡ ਥਿੰਗ। ਪਰ ਜੇ ਤੁਸੀਂ ਉਹਨੂੰ ਪਲਾਨ ਕਰ ਲਓ, ਉਹਨੂੰ ਸਕੈਜੂਅਲ 'ਚ ਪਾ ਲਓ ਵੀ ਮੈਂ ਰੋਜ਼ ਇੰਨਾ ਕੁਛ ਕਰਨਾ ਹੈਗਾ। ਓਕੇ, ਮੇਰੇ 60 ਕੰਮ ਹੈਗੇ ਆ ਰੋਜ਼ ਦੇ, ਪਰ ਮੈਂ ਇਸ ਤਰ੍ਹਾਂ ਕਰਨਾ, ਮੈਂ ਇਸ ਤਰ੍ਹਾਂ ਕਰਨੇ ਹੈਗੇ ਆ। ਫਿਰ ਐਂਗਜ਼ਾਇਟੀ ਘਟਾਊਗਾ, ਕਿਉਂਕਿ ਤੁਹਾਨੂੰ ਪਤਾ ਤੁਸੀਂ ਕੀ ਕਰਨਾ, ਤੁਹਾਡੀ ਪ੍ਰਾਇਓਰਟੀਜ਼ ਕੀ ਹੈਗੀਆਂ, ਤੁਹਾਡਾ ਸਕੈਜੂਅਲ ਕੀ ਹੈਗਾ, ਰੂਟੀਨ ਕੀ ਹੈਗੀ ਆ। ਫਿਰ ਆਪੇ ਐਂਗਜ਼ਾਇਟੀ ਜਿਹੜੀ ਹੈਗੀ ਉਹ ਥੋੜ੍ਹੀ ਵਾਲੀ ਘਟੂਗੀ, ਰਾਈਟ। ਇਸੇ ਤਰ੍ਹਾਂ ਹੀ ਮੈਡੀਟੇਸ਼ਨ ਹੈਗੀ ਆ, ਇੱਕ ਹੋਰ ਟੈਕਨੀਕ। ਜਿਹੜੀ ਮੈਡੀਟੇਸ਼ਨ ਹੈਗੀ ਆ ਉਹ ਵੀ ਅੱਗੇ ਵਾਪਸ ਉਹੀ ਗੱਲ ਤੇ ਆ ਜਾਂਦੀ ਹੈ ਵੀ ਜਦੋਂ ਤੁਸੀਂ ਪਾਠ ਕਰਦੇ ਹੋ, ਮਾਈਂਡਫੁਲਨੈਸ ਹੈਗੀ ਆ, ਤੁਸੀਂ ਬੈਠ ਕੇ ਡੀਪ ਬਰੀਥਿੰਗ ਕਰਦੇ ਹੈਗੇ ਹੋ, ਤੁਸੀਂ ਪ੍ਰਮਾਤਮਾ ਬਾਰੇ ਸੋਚਦੇ ਹੈਗੇ ਹੋ, ਪ੍ਰਮਾਤਮਾ ਦੇ ਗੁਣ ਗਾਉਂਦੇ ਹੈਗੇ ਹੋ, ਪ੍ਰਮਾਤਮਾ ਦੇ ਗੁਣ ਸੁਣਦੇ ਹੈਗੇ ਹੋ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਨੈਕਸ਼ਨ ਹੈਗਾ ਤੁਹਾਡੇ ਤੋਂ ਵੱਡੇ ਚੀਜ਼ ਨਾਲ, ਪ੍ਰਮਾਤਮਾ ਨਾਲ ਕਹਿ ਲਓ ਜਾਂ ਯੂਨੀਵਰਸ ਨਾਲ ਕਹਿ ਲਓ। ਉਹ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਕਨੈਕਸ਼ਨ ਬਿਲਡ ਕਰੋਗੇ ਤਾਂ ਆਪਣੇ ਆਪ ਥੋੜੀ ਬੜੀ ਜਦੋਂ ਸਮਝ ਆਊਗੀ, ਫਿਰ ਉਹਨਾਂ ਕਹਿੰਦੇ ਨਹੀਂ ਯਾਰ ਬਹੁਤ ਕੁਝ ਹੋ ਰਿਹਾ, ਵੱਡਾ ਚੀਜ਼, ਸੰਸਾਰ ਤਾਂ ਬਹੁਤ ਵੱਡੀ ਚੀਜ਼ ਹੋ ਰਹੀ ਆ, ਮੇਰੀ ਤਾਂ ਛੋਟੀ ਜਿਹੀ ਪ੍ਰੋਬਲਮ ਆ, ਇਹ ਤਾਂ ਕੋਈ ਏਡੀ ਗੱਲ ਨਹੀਂ ਹੈਗੀ। ਇੱਕ ਹੋਰ ਟਿਪ ਹੈਗੀ ਹੈ ਜਿਹੜੀ ਪ੍ਰੈਕਟੀਕਲ ਟਿਪ ਇਫੈਕਟਿਵ ਮੈਨੇਜਮੈਂਟ ਦੀ, ਉਹ ਹੈਗੀ ਹੈ ਸੈਟ ਰੀਅਲਿਸਟਿਕ ਗੋਲਸ। ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ ਵੀ ਜੇ ਹੁਣ ਤੁਸੀਂ ਅੰਬੀਸ਼ਨ ਜ਼ਿਆਦਾ ਹੈਗੇ ਆ, ਚਾਹੁੰਦੇ ਜ਼ਿੰਦਗੀ ਤੋਂ ਬਹੁਤ ਕੁਛ ਆ, ਬਦਲਣਾ ਬਹੁਤ ਕੁਛ ਚਾਹੁੰਦੇ ਹੈਗੇ ਹੋ, ਆਹ ਕੁਛ ਕਰਨਾ ਚਾਹੁੰਦੇ ਹੋ, ਉਹ ਕੁਛ ਕਰਨਾ ਚਾਹੁੰਦੇ ਹੈਗੇ ਹੋ, ਫਿਰ ਕੀ ਹੈਗੇ ਆ, that's all good, do change it, it's a good thing, but make sure these are realistic goals, achievable goals, there is a plan for it, it's balanced। ਜੇ ਸਾਰੀਆਂ ਚੀਜ਼ਾਂ ਬੈਲੈਂਸ ਹੋਣਗੀਆਂ, ਰੀਅਲਿਸਟਿਕ ਹੋਣਗੀਆਂ, ਤਾਂ ਫਿਰ ਕੀ ਹੈਗਾ, ਫਿਰ ਉਹਨਾਂ ਨੂੰ ਅਚੀਵ ਵੀ ਕਰਨਾ ਸੌਖਾ ਹੋ ਜਾਊਗਾ ਤੇ ਉਹ ਐਂਗਜ਼ਾਇਟੀ ਵੀ ਨਹੀਂ ਕ੍ਰੀਏਟ ਕਰੇਗਾ, ਰਾਈਟ। ਹੁਣ ਅੱਜ ਕੱਲ੍ਹ ਤੁਸੀਂ ਦੇਖੋਗੇ ਇਸ ਜਨਰੇਸ਼ਨ ਦੇ ਵਿੱਚ, ਜਿਹੜੀ ਨਵੀਂ ਜਨਰੇਸ਼ਨ ਆ ਉਹਦੇ ਵਿੱਚ ਇਹ ਐਂਬੀਸ਼ਨ ਜ਼ਿਆਦਾ ਹੈਗੇ ਆ, ਬਹੁਤ ਕੁਛ ਹੈ, ਅਕਾਊਂਟੇਬਿਲਿਟੀ ਘੱਟ ਹੈਗੀ ਆ, ਰਿਸਪੌਂਸਿਬਿਲਿਟੀ ਨਹੀਂ ਲੈਣਾ ਚਾਹੁੰਦੇ ਹੈਗੇ, ਫਿਰ ਵਿਆਹ ਨਹੀਂ ਕਰਾਉਣਾ ਚਾਹੁੰਦੇ ਹੈਗੇ। ਫਿਰ ਉਹ ਕੀ ਹੈਗਾ ਵੀ ਉਹ ਹੁਣ ਇੱਕ ਚੀਜ਼, ਦੋ ਚੀਜ਼ਾਂ, ਅੰਡਰਸਟੈਂਡੇਬਲ, ਜਨਰੇਸ਼ਨ ਆ, ਨਵਾਂ ਹੈਗਾ, ਫਰਕ ਪਈ ਜਾਂਦਾ ਹੈਗਾ, ਪਹਿਲਾਂ ਵਾਂਗੂ ਗੱਲ ਨਹੀਂ ਹੈਗੀ। ਪਰ ਅਲਟੀਮੇਟਲੀ ਤਾਂ ਦੇਖੋ, ਜਦੋਂ ਹੋ ਸਕਦਾ ਲੋੜ ਨਾ ਪਵੇ 50 ਸਾਲਾਂ ਨੂੰ, ਪਰ ਸਾਥੀ ਦੀ ਲੋੜ ਤਾਂ ਪੈਂਦੀ ਹੈ ਨਾ, ਇੱਕ ਦੁੱਖ ਸੁੱਖ ਹੈਗਾ, ਕਿਸੇ ਨਾਲ ਬੰਦਾ ਗੱਲ ਕਰ ਸਕਦਾ ਹੈਗਾ ਜ਼ਿੰਦਗੀ 'ਚ। ਇਹ ਤਾਂ ਐਟਲੀਸਟ ਚਲੋ ਇਹ ਕਹਿ ਲਓ ਵੀ ਮੈਂ ਆਪਣੇ ਆਪ ਨੂੰ ਕਹਿ ਸਕਦਾ ਵੀ ਮੈਨੂੰ ਇਹ ਲੱਗਦਾ ਹੈਗਾ ਵੀ ਬੰਦੇ ਨੂੰ ਸਾਥ ਦੀ ਲੋੜ ਰਹਿੰਦੀ ਹੈਗੀ ਆ, ਬੰਦੇ ਨੂੰ ਚਾਹੀਦਾ ਹੈਗਾ ਵੀ ਰਲ ਮਿਲ ਕੇ ਚੱਲ ਪਵੇ ਤਾਂ ਸੌਖਾ ਹੈਗਾ, ਜ਼ਿੰਦਗੀ ਸੌਖੀ ਨਿਕਲ ਜਾਂਦੀ ਆ। ਪਰ ਜੇ ਨਹੀਂ ਹੈਗਾ ਤਾਂ ਫਿਰ ਉਹਨਾਂ ਨੇ ਆਪਣੇ ਸਾਧਨ ਕ੍ਰੀਏਟ ਕਰਨੇ ਆ। ਸੋ ਸੈਟ ਰੀਅਲਿਸਟਿਕ ਗੋਲਸ ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਸੋ ਇਹ ਤਾਂ ਹੈਗੇ ਪ੍ਰੈਕਟੀਕਲ ਟਿਪਸ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਗੱਲਬਾਤ ਕੀਤੀ। ਤੇ ਕਦੋਂ ਡਾਕਟਰ ਦੀ ਲੋੜ ਆ? ਡਾਕਟਰ ਦਾ ਤੁਹਾਨੂੰ ਕਦੋਂ ਵੀ ਤੁਸੀਂ ਬਿਲਕੁਲ ਨਾਲ ਗੱਲਬਾਤ ਤਾਂ ਤੁਹਾਨੂੰ ਕਰਦੇ ਹੀ ਰਹਿਣਾ ਚਾਹੀਦਾ ਜੇ ਕਿਸੇ ਨੂੰ ਐਂਗਜ਼ਾਇਟੀ ਹੈਗੀ ਆ। ਪਰ ਪਰਟੀਕੁਲਰਲੀ ਜੇ ਤੁਹਾਨੂੰ ਪੈਨਿਕ ਅਟੈਕ ਸ਼ੁਰੂ ਹੋ ਗਏ, ਮਤਲਬ ਪੈਨਿਕ ਅਟੈਕ ਕੀ ਆ ਵੀ ਤੁਸੀਂ ਮੈਂ ਰੀਅਲੀ ਸੀਰੀਅਸ ਹੋ ਗਿਆ, ਪਸੀਨੇ ਆਉਣੇ ਸ਼ੁਰੂ ਹੋ ਗਏ, ਡਿੱਗ ਪਏ ਤੁਸੀਂ, ਤੁਹਾਡਾ ਦਿਮਾਗ ਚੱਲਣੋਂ ਬੰਦ ਹੋ ਗਿਆ, ਐਂ ਲੱਗਿਆ ਵੀ ਪੈਨਿਕ ਅਟੈਕ ਮਤਲਬ ਮੈਂਟਲ ਅਟੈਕ ਆ ਜਾਣਾ ਹੈਗਾ, ਹੈ ਨਾ, ਉਹ ਬ੍ਰੇਨ ਸਟ੍ਰੋਕ ਹੋ ਜਾਣਾ ਹੈਗਾ, ਜਾਂ ਇਹੋ ਜਿਹੀ ਚੀਜ਼ ਆ, ਹਾਰਟ ਹੀ ਬਹੁਤ ਤੇਜ਼ ਪਿਘਲਣ ਲੱਗ ਗਿਆ, ਪਲਪੀਟੇਸ਼ਨ ਸ਼ੁਰੂ ਹੋ ਗਈਆਂ, ਉਹਦਾ ਮਤਲਬ ਕਿ ਐਂਗਜ਼ਾਇਟੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੋ ਗਈ। ਹੁਣ ਤੁਹਾਨੂੰ ਡਾਕਟਰ ਦੀ ਲੋੜ ਹੀ ਲੋੜ ਆ, ਪੱਕਾ ਹੀ ਲੋੜ ਹੈਗੀ ਆ। ਤੁਹਾਨੂੰ ਸੈਡ ਹੋਣ ਰਹਿਣ ਲੱਗ ਗਏ, ਡਿਪਰੈਸ਼ਨ ਹੋਣ ਲੱਗ ਗਈ, ਰਾਈਟ, ਫਿਰ ਵੀ ਲੋੜ ਹੈਗੀ ਆ ਐਂਗਜ਼ਾਇਟੀ ਜਿਹੜੀ ਹੈਗੀ ਆ, ਤੁਸੀਂ ਉਹਨੂੰ ਡਾਕਟਰ ਦੀ ਹੈਲਪ ਲਵੋ। ਤੇ ਜੇ ਤੁਸੀਂ ਨਹੀਂ ਕਰੋਗੇ, ਐਂਗਜ਼ਾਇਟੀ ਹੈਗੀ ਆ ਪਰ ਤੁਸੀਂ ਉਹਦੀ ਕੇਅਰ ਨਹੀਂ ਕੀਤੀ, ਫਿਰ ਕੀ ਹੋਣਾ, ਲੌਂਗ ਟਰਮ ਇੰਪੈਕਟ ਜਿਹੜੇ ਹੈਗੇ ਆ ਫਿਰ ਉਹ ਜ਼ਿਆਦਾ ਸ਼ੁਰੂ ਹੋ ਜਾਂਦੇ ਆ। ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੋ ਜਾਊਗਾ, ਡਿਪਰੈਸ਼ਨ ਹੋ ਜਾਊਗੀ, ਡਾਇਬਟੀਜ਼ ਹੋ ਜਾਊਗੀ, ਡਾਈਜੈਸਟਿਵ ਪ੍ਰੋਬਲਮ ਸ਼ੁਰੂ ਹੋ ਜਾਣੀਆਂ, ਸੋਸ਼ਲ ਆਈਸੋਲੇਸ਼ਨ, ਚੁੱਪ ਕਰਕੇ ਅੰਦਰ ਬੈਠੇ ਰਹਿਣਗੇ ਬੰਦੇ, ਰਾਈਟ, ਕਿਉਂਕਿ ਸੋਸ਼ਲ ਆਈਸੋਲੇਸ਼ਨ ਬਣ ਜਾਂਦੀ ਹੈਗੀ ਆ। ਜਾਂ ਫਿਰ ਕਈ ਵਾਰੀ ਤੁਸੀਂ ਦੇਖਿਆ ਵੀ ਦਾਰੂ ਜਾਦੂ ਪੀਣ ਲੱਗ ਜਾਊਗਾ, ਕੋਈ ਸਬਸਟੈਂਸ ਜਿਹੜੀ ਮਿਸਯੂਜ਼ ਹੈਗਾ ਉਹਨੂੰ ਜ਼ਿਆਦਾ ਸ਼ੁਰੂ ਹੋ ਜਾਂਦਾ ਹੈਗਾ, ਰਿਲੇਸ਼ਨਸ਼ਿਪ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਹੈਗੀਆਂ, ਵਰਕ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ, ਬਹੁਤ ਜ਼ਿੰਦਗੀ ਫਿਰ ਅਪਸੈਟ ਹੋਣੀ ਸ਼ੁਰੂ ਹੋ ਜਾਂਦੀ। ਸੋ ਦੋਸਤੋ, ਅੱਜ ਆਪਾਂ ਗੱਲਬਾਤ ਕੀਤੀ ਜਿਹੜੀ ਹੈਗੀ ਉਹ ਐਂਗਜ਼ਾਇਟੀ ਤੇ ਆ। ਤੇ ਐਂਗਜ਼ਾਇਟੀ ਜਿਹੜੀ ਹੈ ਨਾ ਉਹ ਬਹੁਤ ਮੈਂਟਲ ਕੰਡੀਸ਼ਨ ਆ ਤੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ, ਛੇਤੀ, ਤੇਜ਼ੀ ਨਾਲ, ਰਫ਼ਤਾਰ ਨਾਲ ਵੱਧ ਰਹੀ ਆ।
ਤੇ ਆਪਣੇ ਤਾਂ ਆਪਣੇ ਕਲਚਰ ਦੇ ਵਿੱਚ, ਪੰਜਾਬੀ ਕਲਚਰ 'ਚ, ਸਿੱਖ ਕਲਚਰ ਦੇ ਵਿੱਚ ਤਾਂ ਪ੍ਰਮਾਤਮਾ ਜੀ ਨੇ, ਵਾਹਿਗੁਰੂ ਜੀ ਨੇ ਤੁਹਾਨੂੰ ਆਪਾਂ ਨੂੰ ਪੋਜ਼ਿਟਿਵ ਰਹਿਣਾ ਸਿਖਾਇਆ ਹੈਗਾ, ਦੱਸਿਆ ਹੈਗਾ। ਸੋ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਅਪਲਾਈ ਕਰਦੇ ਹੈਗੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਆਰਗੇਨਾਈਜ਼ਡ ਹੁੰਦੇ ਹੈਗੇ ਹਾਂ, ਰੀਅਲਿਸਟਿਕ ਗੋਲ ਸੈਟਅਪ ਕਰਦੇ ਹੈਗੇ ਹਾਂ, ਟਰਸਟ ਕਰਦੇ ਹੈਗੇ ਹਾਂ, ਬਲੀਵ ਕਰਦੇ ਹੈਗੇ ਹਾਂ ਵੀ ਸਿਸਟਮ ਵੱਡਾ ਹੈਗਾ, ਅੰਬੀਸ਼ਨਸ ਨੂੰ ਮੈਨੇਜੇਬਲ ਰੱਖਦੇ ਹੈਗੇ ਆ, ਚੰਗੀ ਸਲੀਪ ਲੈਂਦੇ ਹੈਗੇ ਆ, ਚੰਗਾ ਸੌਂਦੇ ਹੈਗੇ ਆ, ਕੋਈ ਸਟਿਮੂਲੈਂਟ ਨਹੀਂ ਜ਼ਿਆਦਾ ਯੂਜ਼ ਕਰਦੇ, ਜਿਵੇਂ ਕਾਫੀ, ਚਾਹ, ਦਾਰੂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਡੀ ਐਂਗਜ਼ਾਇਟੀ ਨੂੰ ਹੋਰ ਵਧਾਉਂਦੀਆਂ ਹੈਗੀਆਂ। ਭਰੋਸਾ ਰੱਖਦੇ ਹੈਗੇ ਆ, ਰਾਈਟ, ਪੋਜ਼ਿਟਿਵ ਮਾਈਂਡ ਸੈਟ ਰੱਖਦੇ ਹੈਗੇ ਆ, ਮੈਡੀਟੇਸ਼ਨ ਕਰਦੇ ਆ, ਤਾਂ ਫਿਰ ਜਿਹੜੀ ਹੈਗੀ ਆ, ਹੋ ਸਕਦਾ ਐਂਗਜ਼ਾਇਟੀ ਘੱਟ ਜੂਗੀ, ਹੈਲਪ ਕਰੂਗੀ, ਡੈਫੀਨਿਟਲੀ ਹੈਲਪ ਕਰੂਗੀ। ਇਹਦੇ 'ਚ ਤਾਂ ਕੋਈ ਗੱਲ ਹੀ ਨਹੀਂ ਹੈਗੀ। ਪੋਜ਼ਿਟਿਵ ਥਿੰਕਿੰਗ ਜਿਹੜੀ ਹੈਗੀ ਆ, ਉਹ ਐਂਗਜ਼ਾਇਟੀ ਨੂੰ ਘਟਾਉਂਦੀ ਹੈਗੀ ਆ। ਸੋ ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ ਦੇ ਵਿੱਚ, ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗਟ ਦੇ ਨਾਲ। ਤੇ ਦੋਸਤੋ, ਅੱਜ ਦਾ ਜਿਹੜਾ ਟੌਪਿਕ ਸੀ ਐਂਗਜ਼ਾਇਟੀ ਤੇ ਸੀ। ਸੋ ਹੋਪਫੁਲੀ ਤੁਸੀਂ ਕੁਛ, ਜਦੋਂ ਮੈਂ ਇਹ ਰੇਡੀਓ ਪ੍ਰੋਗਰਾਮ ਕਰਦਾ ਤਾਂ ਕੁਛ ਚੀਜ਼ਾਂ ਆਪ ਨੂੰ ਵੀ ਸਮਝਣ ਦੇ ਵਿੱਚ ਆਉਂਦੀਆਂ, ਤੇ ਕੁਛ ਚੀਜ਼ਾਂ ਆਪਣੀ ਜ਼ਿੰਦਗੀ 'ਚੋਂ ਤੁਹਾਡੇ ਨਾਲ ਸ਼ੇਅਰ ਕਰਦਾ। ਹੋਪਫੁਲੀ ਤੁਹਾਨੂੰ ਵੀ ਹੈਲਪ ਮਿਲੂਗੀ ਉਹਨਾਂ ਦੇ ਵਿੱਚੋਂ, ਜਾਂ ਮਿਲ ਸਕਦੀ ਹੈਗੀ ਹੈ। ਸੋ ਦੋਸਤੋ, ਅਗਲੇ ਪ੍ਰੋਗਰਾਮ ਤੱਕ ਹੁਣ ਸਤਵਿੰਦਰ ਸਿੰਘ ਮੰਗਟ ਨੂੰ ਇਜਾਜ਼ਤ ਦੇਵੋ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਲਾਂਗੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ।